ਦੇਹ ਸ਼ਿਵਾ ਵਰਮੋਹ ਇਹ शुभ कर्मण ते कबहू न डरो अरसों जब जायल रो निश्चय कर अपनी जीत करो। जुलाई महीने की 18 तरीक वरा 2025 दिन शुक्रवार मैं आप जी का होस्ट मनवीर सिंह रोजाना की तरह प्रोग्राम दिल दीआं गल्लां दे विच दिल दीआं गहराइयां तो आप सब का स्वागत करदा, आप नूं जी आया आखदा। आओ गुरु कलगीधर पातशाह की बख्शी हुई फतेह बुलंद करिए गज के आखो जी वाहिगुरू जी का खालसा वाहिगुरू जी की फतेह। ਅੱਜ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਜ਼ਰੂਰੀ ਹੈ ਕਿ ਅੱਜ ਸਾਰੀ ਲੋਕਾਈ ਨੂੰ ਬਹੁਤ-ਬਹੁਤ ਮੁਬਾਰਕਬਾਦ, ਕਿਉਂਕਿ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ। ਵਾਹਿਗੁਰੂ ਕਰੇ ਤੁਹਾਡੀਆਂ ਕਾਮਨਾਵਾਂ, ਤੁਹਾਡੇ ਟੀਚੇ ਤੇ ਤੁਹਾਡੀ ਜ਼ਿੰਦਗੀ ਗੁਰੂ ਆਸ਼ੇ ਅਨੁਸਾਰ, ਗੁਰੂ ਦੇ ਆਸ਼ੀਰਵਾਦ ਅਨੁਸਾਰ ਪੰਥ ਦੀ ਚੜ੍ਹਦੀ ਕਲਾ ਲੋਕਦੀ ਹੋਈ ਜਿਹੜੀ ਆ ਲੋਚਦੀ ਹੋਈ ਆ ਉਹ ਬਤੀਤ ਹੋਵੇ। ਸੋ ਸੁਹਾਗਾ ਦੇਣੇ ਆ ਜੀ, ਬਹੁਤ-ਬਹੁਤ ਮੁਬਾਰਕਬਾਦ ਹੈ ਇਸ ਲਈ। ਤੇ ਇਹਦੇ ਨਾਲ ਅੱਜ ਅਹਿਮ ਗੱਲਬਾਤ ਅਸੀਂ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਸੰਬੰਧ ਦੇ ਵਿੱਚ। ਸਾਡੇ ਪ੍ਰੋਗਰਾਮ ਦਾ ਵਿਸ਼ਾ ਜਿਹੜਾ ਉਹ ਆਸਟ੍ਰੇਲੀਅਨ ਗਵਰਨਮੈਂਟ ਜਿਹੜੀ ਆ ਉਹ ਸਿੱਖਾਂ ਦੇ ਹੱਕ ਦੇ ਵਿੱਚ ਕਿਵੇਂ ਖੜੀ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ, ਉਹਦੀ ਗੱਲਬਾਤ ਆਪਾਂ ਕਰਾਂਗੇ। ਤੇ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਟਾਈਮ 12:06 ਹੋਏ ਨੇ ਔਰ ਖਾਲਿਸਤਾਨ ਟਾਈਮ ਰਾਤ ਦੇ 9:36 ਹੋਏ ਨੇ। ਸੋ ਰੋਜ਼ਾਨਾ ਦੀ ਤਰ੍ਹਾਂ ਅਸੀਂ ਅੱਜ ਹਾਜ਼ਰ ਹਾਂ। ਇਹ ਲਾਸਟ ਪ੍ਰੋਗਰਾਮ ਹੈ ਇਸ ਵੀਕ ਦਾ, ਮੰਡੇ ਟੂ ਫਰਾਈਡੇ। ਤੁਸੀਂ ਇਸ ਪ੍ਰੋਗਰਾਮ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਵੇਖਦੇ ਹੋ, ਸੁਣਦੇ ਹੋ। ਸੋ ਤੁਹਾਡਾ ਤੇ ਸਾਡਾ ਸਾਥ ਠੀਕ 1 ਵਜੇ ਤੱਕ ਬਣਿਆ ਰਹੇਗਾ। 1 ਵਜੇ ਤੱਕ ਅਸੀਂ ਇਹ ਜਿਹੜੇ ਵਿਚਾਰ ਆ ਉਹ ਕਰਾਂਗੇ। ਤੇ ਅੱਜ ਦੇ ਵਿਚਾਰਾਂ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਆਸਟ੍ਰੇਲੀਆ ਤੋਂ ਭਾਈ ਅਮਰਜੀਤ ਸਿੰਘ ਜੀ ਖਾਲਿਸਤਾਨੀ ਸਾਡੇ ਨਾਲ ਜੁੜੇ ਨੇ। ਸਿਰਕੱਢ ਆਗੂ ਨੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਨੇ, ਫਾਊਂਡਿੰਗ ਜਿਹੜੇ ਆਗੂ ਨੇ ਆਸਟ੍ਰੇਲੀਆ ਦੇ ਵਿੱਚ ਜਥੇਬੰਦੀ ਦੇ, ਉਹ ਸਾਡੇ ਨਾਲ ਬਣੇ ਰਹਿਣਗੇ। ਤੇ ਵਿਸ਼ਾ ਸਾਡਾ ਮੈਂ ਤੁਹਾਨੂੰ ਦੱਸ ਚੁੱਕਾ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਆਸਟ੍ਰੇਲੀਅਨ ਗਵਰਨਮੈਂਟ ਕਿਵੇਂ ਹੈਂਡਲ ਕਰ ਰਹੀ ਹੈ ਤੇ ਭਾਰਤੀ ਚਾਲਾਂ ਕਿਵੇਂ ਉੱਥੇ ਨਾਕਾਮ ਹੋ ਰਹੀਆਂ ਨੇ, ਮਨਸੂਬੇ ਉਹਨਾਂ ਦੇ ਫੇਲ ਹੋ ਰਹੇ ਨੇ। ਤੇ ਸਿੱਖਾਂ ਦੇ ਹੱਕ ਦੇ ਵਿੱਚ ਆਸਟ੍ਰੇਲੀਅਨ ਗਵਰਨਮੈਂਟ ਵੀ ਫਾਈਵ ਆਈਜ਼ ਦੀਆਂ ਗਵਰਨਮੈਂਟਸ ਵਾਂਗੂ ਚੱਟਾਨ ਬਣ ਕੇ ਖੜੀ ਹੈ। ਤਾਂ ਕੀ ਉਹ ਮੁਸ਼ਕਲਾਂ ਨੇ ਜਿਹੜੀਆਂ ਕਮਿਊਨਿਟੀ ਦੇ ਵਿੱਚ, ਖਾਸ ਕਰਕੇ ਸਿੱਖ ਮਾਮਲਿਆਂ ਦੇ ਵਿੱਚ, ਕੈਨੇਡੀਅਨ ਸਿੱਖਾਂ ਦੇ ਮਾਮਲਿਆਂ ਵਿੱਚ ਉੱਥੋਂ ਪਾਈਆਂ ਜਾ ਰਹੀਆਂ ਨੇ, ਤੇ ਉਹਦੇ ਕੀ ਸੋਲੂਸ਼ਨ ਹੋ ਰਹੇ ਨੇ, ਕੀ ਉਪਰਾਲੇ ਹੋ ਰਹੇ ਨੇ, ਇਹ ਵਿਸਤਾਰ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਭਾਈ ਅਮਰਜੀਤ ਸਿੰਘ ਜੀ, ਰਾਤ ਦੇ 2 ਵਜੇ ਨੇ ਤੜਕੇ ਦੇ, ਤੇ ਤੁਸੀਂ ਇਸ ਵਕਤ ਸਾਡੇ ਸਮੇਂ ਅਨੁਸਾਰ ਸਾਨੂੰ ਸਮਾਂ ਦਿੱਤਾ, ਉਹਦੇ ਲਈ ਧੰਨਵਾਦ। ਜੀ ਆਇਆਂ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਮਨਵੀਰ ਸਿੰਘ ਜੀ, ਆਪ ਜੀ ਨੂੰ ਤੇ ਆਪ ਜੀ ਦੇ ਸਮੂਹ ਦਰਸ਼ਕਾਂ ਨੂੰ ਦਾਸ ਵੱਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਅਮਰਜੀਤ ਸਿੰਘ ਜੀ, ਹਾਂਜੀ, ਆਪ ਜੀ ਦੇ ਸਾਰੇ ਦਰਸ਼ਕਾਂ ਨੂੰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਜੀ। ਮਹਾਰਾਜ ਸਭ ਨੂੰ ਚੜ੍ਹਦੀ ਕਲਾ ਰੱਖਣ, ਸਭ ਨੂੰ ਉਹਦੇ ਚਰਨਾਂ ਵਿੱਚ ਰੱਖਣ ਜੀ। ਸੋ ਸਰਦਾਰ ਸਾਹਿਬ, ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਦੇ ਵਿੱਚ ਅਹਿਮ ਘਟਨਾ ਜਿਹੜੀ ਘਟੀ ਆ, ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਵੀ ਜਿਹੜਾ ਭਾਰਤੀ ਏਜੰਸੀਆਂ ਦਾ ਜਾਲ ਬੁਣਿਆ, ਉਹਦੀ ਸਾਜ਼ਿਸ਼ ਆਸਟ੍ਰੇਲੀਅਨ ਸਟੇਟ ਵੱਲੋਂ ਜਿਹੜੀ ਆ ਉਹ ਬੇਨਕਾਬ ਕੀਤੀ ਗਈ ਆ। ਉਹਦੀਆਂ ਡਿਟੇਲਸ ਥੋੜ੍ਹੀਆਂ ਜਿਹੀਆਂ ਦਿਓ, ਤੇ ਫਿਰ ਉਸ ਤੋਂ ਬਾਅਦ ਆਪਾਂ ਕਿਹੜੀਆਂ ਕਾਰਵਾਈਆਂ ਹੋ ਰਹੀਆਂ ਸੀ ਉਹਦੇ ਵੱਲ ਚੱਲਾਂਗੇ ਜੀ। ਭਾਈ ਮਨਵੀਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜਿਵੇਂ ਕਿ ਆਪ ਜੀ ਨੇ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਹੈ ਕਿ 5 ਆਈ ਦਾ, ਤੇ ਜਿਵੇਂ ਕਿ ਉਹ 5 ਜਿਹੜੇ ਦੇਸ਼ ਆ 5 ਆਈ ਦੇ, ਉਹਦੇ ਵਿੱਚ ਆਸਟ੍ਰੇਲੀਆ ਵੀ ਇੱਕ ਮੁੱਖ ਦੇਸ਼ ਹੈ। ਤੇ ਜੀ ਹਾਲਾਂਕਿ ਅੰਦਰ ਖਾਤੇ ਇਹਨਾਂ ਨੂੰ ਪਤਾ ਸੀ 2021 ਦੇ ਵਿੱਚ ਜਿਹੜਾ, ਪਰ ਬਾਅਦ ਇਹਨਾਂ ਨੇ ਇੱਕ ਨੈਸਟ ਆਫ ਸਪਾਈ ਦੇ ਨਾਂ ਤੇ ਬਿਆਨ ਦਿੱਤਾ, ਜਿਹੜਾ ਇਸਰੋ ਜਿਵੇਂ ਇਹਨਾਂ ਨੂੰ ਕਹਿੰਦੇ, ਜਿਹੜੀ ਆਸਟ੍ਰੇਲੀਆ ਜਿਹੜੀ ਹੈਗੀ ਜਿਵੇਂ ਇੰਡੀਆ ਦੀ ਰॉ ਹੈ, ਜਾਂ ਸੀਸਸ ਹੈ ਕੈਨੇਡਾ ਦੀ, ਜਾਂ CAI ਹੈ ਅਮਰੀਕਾ ਦੀ, ਉਸੇ ਤਰ੍ਹਾਂ ਆਸਟ੍ਰੇਲੀਆ ਦੀ ਜਿਹੜੀ ਉਹਨੂੰ ਸ਼ਾਰਟ ਫਾਰਮ 'ਚ ਇਸਰੋ ਕਹਿੰਦੇ, ਜਿਹੜੀ ਹੈਗੀ ਖੁਫੀਆ ਡਿਪਾਰਟਮੈਂਟ ਹੈ। ਤੇ ਉਹਦਾ ਜਿਹੜਾ ਮੁਖੀ ਹੈ ਉਸ ਨੇ ਬਿਆਨ ਦਿੱਤਾ ਸੀ
ਪਬਲਿਕ ਡੋਮੇਨ 'ਚ ਆ ਉਹ, ਤੇ ਉਹ ਛਪਿਆ ਵੀ ਕਾਫੀ ਸਾਰੇ ਦੁਨੀਆ ਭਰ ਦੇ ਅਖਬਾਰਾਂ 'ਚ, ਮੁੱਖ ਅਖਬਾਰਾਂ 'ਚ, ਨਿਊਜ਼ ਟਾਈਮਜ਼ 'ਚ, ਦ ਗਾਰਡੀਅਨ 'ਚ, ਇਹਨਾਂ ਉਹਦੇ ਵਿੱਚ ਉਹਨੇ ਬੜੀ ਡਿਟੇਲ 'ਚ ਇਹ ਗੱਲ ਦੱਸੀ। ਉਹਨੇ ਮਤਲਬ ਨਾਮ ਨਹੀਂ ਲਿਆ, ਪਰ ਉਹਨੇ ਨੰਬਰ ਆਫ ਇਹ ਦੱਸਿਆ ਸੀਗਾ ਕਿ ਆਸਟ੍ਰੇਲੀਆ ਦੇ ਵਿੱਚੋਂ ਮਤਲਬ ਕਿ ਇਹਨਾਂ ਨੇ ਤਾਂ ਜਿਵੇਂ ਇੱਕ ਪੰਛੀਆਂ ਦੇ ਆਲ੍ਹਣਾ ਨਹੀਂ ਬਣਾਇਆ ਹੁੰਦਾ, ਇਸ ਤਰੀਕੇ ਨਾਲ ਇੱਥੇ ਜਾਲ ਵਿਛਾਇਆ ਹੋਇਆ ਸੀ। 2021 ਦੇ ਵਿੱਚ ਇਹਨਾਂ ਨੂੰ 3-4 ਬੰਦੇ ਜਿਹੜੇ ਉਹ ਇੱਥੇ ਮਿਲੇ, ਇੰਡੀਆ ਦੇ ਜਿਹੜੇ ਰॉ ਦੇ ਏਜੰਟ ਸੀ, ਤੇ ਉਹਨਾਂ ਦੇ ਬਾਰੇ ਉਹਨੇ ਦੱਸਿਆ ਸੀ ਕਿ ਉਹ ਇੱਥੋਂ ਦੇ ਜਿਹੜੇ ਏਅਰਪੋਰਟਾਂ ਦੀ ਸਿਕਿਉਰਿਟੀ ਤੇ ਜਿਹੜੀ ਉਹਨਾਂ ਦੇ ਸਾਰੇ ਨਕਸ਼ੇ ਵਗੈਰਾ ਉਹਨਾਂ ਦੀ ਜਿਹੜੀ ਪੜਤਾਲ ਕਰ ਰਹੇ ਸੀ। ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਹੋਰ ਪੋਰਟ ਨੇ, ਜਿਹੜੇ ਜਿੱਥੇ ਸ਼ਿਪ ਵਗੈਰਾ ਆਉਂਦੇ ਨੇ, ਸਿਡਨੀ, ਮੈਲਬੌਰਨ, ਤੇ ਉਸ ਤੋਂ ਬਾਅਦ ਜਿਹੜਾ ਇੱਥੋਂ ਦਾ ਪੁਲਿਸ ਡਿਪਾਰਟਮੈਂਟ ਹੈ, ਉਹਦੀਆਂ ਆਸਟ੍ਰੇਲੀਆ ਇੱਕ ਫੈਡਰਲ ਗੌਰਮੈਂਟ ਤੇ ਲੋਕਲ ਜਿਹੜੀਆਂ ਸਟੇਟ ਪੁਲਿਸ ਹੁੰਦੀਆਂ ਉਹਨਾਂ ਦੀ ਇੰਟਰਨਲ ਜਿਹੜੀ ਜਾਣਕਾਰੀ, ਤੇ ਉਸ ਤੋਂ ਬਾਅਦ ਜਿਹੜੇ ਇੱਥੇ ਸਿੱਖ ਕਾਰਕੁਨ ਨੇ, ਸਿੱਖ ਐਕਟਿਵਿਸਟ ਨੇ, ਉਹਨਾਂ ਦੀ ਜਾਣਕਾਰੀ ਜਿਹੜੀ ਸੀਗੀ, ਤੇ ਉਹਨਾਂ ਨੇ ਬਾਕੀ ਇੱਥੋਂ ਦੇ ਇਲੈਕਸ਼ਨ ਸਿਸਟਮ ਬਾਰੇ ਜਾਣਕਾਰੀ, ਇਹ ਚੀਜ਼ਾਂ ਉਹਨਾਂ ਨੇ ਦੱਸੀਆਂ। ਤੇ ਫਿਰ ਉਹਨਾਂ ਨੇ ਉਹਨਾਂ ਨੂੰ ਸਪੈਲ ਕੀਤਾ, ਕਿਉਂਕਿ ਇਹਨਾਂ ਦੇ ਕੋਈ ਜਿਹੜੇ ਆਪਣੀਆਂ ਟਰੀਟੀਆਂ ਹੁੰਦੀਆਂ, ਜਿਹੜੀਆਂ ਇਹਨਾਂ ਦੀ ਕੋਈ ਅੰਡਰਸਟੈਂਡ ਹੁੰਦੀ ਹੈ ਕੰਟਰੀ, ਕਿ ਤੁਸੀਂ ਇੱਕ ਦੂਜੇ ਦੇ ਜਿਹੜੇ ਜਾਸੂਸ ਹੈ ਜੇ ਉਹ ਫੜੇ ਜਾਂਦੇ ਆ ਤਾਂ ਉਹਨਾਂ ਨੂੰ ਤੁਸੀਂ ਜਾਂ ਜਿਵੇਂ ਡਿਪਲੋਮੈਟਿਕ ਜਿਹੜੇ ਰਿਲੇਸ਼ਨ ਹੁੰਦੇ ਆ ਉਹਦੇ ਅਧੀਨ ਇਹਨਾਂ ਨੇ ਇੱਕ ਦੂਜੇ ਨੂੰ ਉਹ ਮਤਲਬ ਅਰੈਸਟ ਨਹੀਂ ਕਰਦੇ। ਤੇ ਪਰ ਇਹ ਬਹੁਤ ਵੱਡੀ ਜਦੋਂ ਇਹ ਖਬਰ ਮਤਲਬ ਗੌਰਮੈਂਟ ਨੂੰ ਤਾਂ ਇਹ ਖੈਰ ਖਬਰ ਹੈ ਜਿਹੜੀ 2021 'ਚ ਹੀ ਪਤਾ ਸੀ, ਜਦੋਂ ਕੋਲ ਰਿਪੋਰਟ ਗਈ ਹੈ ਗੌਰਮੈਂਟ ਦੇ ਲੈਵਲ 'ਤੇ ਇਹਨਾਂ ਦਾ ਗੱਲਬਾਤ ਉਦੋਂ ਹੋਈ, ਪਰ ਇਹ ਪਬਲਿਕ ਡੋਮੇਨ 'ਚ ਇਹ ਪਿਛਲੇ ਸਾਲ ਹੀ ਆਈ ਸੀ। ਤਾਂ ਉਹ ਇਹ ਆਈ ਉਸ ਤੋਂ ਬਾਅਦ ਹੈ ਜਦੋਂ ਕਿ ਇੱਕ ਨਿਊਯਾਰਕ ਦੇ ਵਿੱਚ ਜਿਹੜੇ 5 ਦੀ ਮੀਟਿੰਗ ਹੋਈ ਸੀ, ਤੇ ਉਸ ਮੀਟਿੰਗ ਤੋਂ ਬਾਅਦ ਜਦੋਂ ਉਹ ਦੁਬਾਰੇ ਇੱਥੇ ਵਾਪਸ ਆਇਆ 2 ਮਹੀਨੇ ਕੁ ਬਾਅਦ ਉਹਨੇ ਇਸ ਬਾਰੇ ਜਾਣਕਾਰੀ ਦਿੱਤੀ। ਤੇ ਉਹਨੂੰ ਪੁੱਛਿਆ ਵੀ ਗਿਆ, ਜਦੋਂ ਜਿਹੜੇ ABC ਨਿਊਜ਼ ਹੈ, ਜਿਹੜੀ ਆਸਟ੍ਰੇਲੀਅਨ ਬ੍ਰੌਡਕਾਸਟ ਹੈ, ਜਿਵੇਂ BBC ਹੈ ਉਹਦੀ ਹੈਗੀ ਇੰਗਲੈਂਡ ਦੀ, ਤਾਂ ਉਸੇ ਤਰ੍ਹਾਂ ਆਸਟ੍ਰੇਲੀਆ ਸਰਕਾਰ ਦਾ ਟੈਕਸ ਪੇਅਰ ਹੈਗਾ ਅਦਾਰਾ। ਤਾਂ ਕਿਉਂਕਿ ਭਾਰਤ ਵਰਗੇ ਜੇ ਆਪਾਂ ਚੈਨਲਾਂ ਦੀ ਗੱਲ ਕਰੀਏ, ਇੱਥੋਂ ਦੇ ਜਿਹੜੇ ਨਿਊਜ਼ ਅਦਾਰੇ ਜਾਂ ਜਿਹੜੇ ਚੈਨਲ ਨੇ ਜਾਂ ਪੱਤਰਕਾਰ ਨੇ, ਉਹ ਉਹਨਾਂ ਦੀ ਅਥੈਂਟਿਸਿਟੀ ਹੈ ਦੁਨੀਆ ਭਰ ਦੇ ਵਿੱਚ ਮੰਨੇ ਜਾਂਦੇ ਨੇ, ਤੇ ਉਹਨਾਂ ਬਾਰੇ ਉਹ ਐ ਨਹੀਂ ਹੈਗਾ ਕਿ ਵੀ ਜਿਹੜੀ ਖਬਰ ਦਿੰਦੇ ਆ ਤਾਂ ਉਹਦਾ ਕੋਈ ਸੋਰਸ ਹੁੰਦੇ ਆ, ਉਹਦੇ ਜਿਹੜੇ ਅਥੈਂਟਿਸਿਟੀ ਹੁੰਦੀ। ਸੋ ਉਹਨਾਂ ਨੇ ਇਸ ਗੱਲ ਨੂੰ ਬੜਾ ਖੁੱਲ੍ਹ ਕੇ ਮਤਲਬ ਨਾਮ ਨਹੀਂ ਲਏ, ਪਰ ਇਹ ਇੱਕ ਬਹੁਤ ਵੱਡੀ ਗੱਲ ਸੀਗੀ। ਇੱਕ ਜਿਹੜਾ ਚੀਫ ਹੈ ਉਹਦੇ ਵੱਲੋਂ ਇੰਨੀ ਗੱਲ ਕਹਿਣੀ ਤੇ ਕਿਸੇ ਦੇਸ਼ ਦਾ ਨਾਂ ਲੈਣਾ, ਤੇ ਉਹਨੇ ਦੱਸਣਾ ਕਿ ਆਸਟ੍ਰੇਲੀਆ ਦੀ ਇਹਦੇ 'ਚ ਇਕੱਲੇ ਸਿੱਖਾਂ ਦੇ ਨਾਲ ਜਿਹੜੇ ਹੋਰ ਐਕਟਿਵਿਸਟ ਨੇ ਉਹਨਾਂ ਬਾਰੇ, ਤੇ ਇੱਥੋਂ ਦੇ ਜਿਹੜਾ ਸਪੈਸ਼ਲੀ ਆਸਟ੍ਰੇਲੀਆ ਦੀ ਜਿਹੜੀ ਇੰਟਰਨਲ ਸਿਕਿਉਰਿਟੀ ਹੈ ਉਹਦੇ ਬਾਰੇ ਜਿਹੜੀਆਂ ਇਹ ਗੱਲਾਂ ਦੱਸੀਆਂ। ਤੇ ਇਹ ਮਤਲਬ ਕਿ ਇੱਕ ਵਾਰੀ ਤਾਂ ਇਹਨਾਂ ਦੀ ਸਰਕਾਰ ਨੂੰ ਵੀ ਹਿਲਾਉਣ ਵਾਲੀਆਂ ਸੀ, ਤੇ ਇੱਥੋਂ ਦੇ ਜਿਹੜੇ ਪੀਸਫੁਲ ਸੁਸਾਇਟੀ ਹੈ ਇਹਨਾਂ ਦੇਸ਼ਾਂ ਦੀ, ਜਿਹੜੇ ਕਿ ਅਮਨ ਅਮਾਨ ਨਾਲ ਰਹਿਣ ਵਾਲੇ ਲੋਕ ਹੈ, ਉਹਨਾਂ ਲਈ ਇਹ ਮਤਲਬ ਕਿ ਕਿਸੇ ਵੀ ਝਟਕੇ ਤੋਂ ਘੱਟ ਨਹੀਂ ਸੀ, ਬਹੁਤ ਵੱਡਾ ਸ਼ੌਕ ਸੀ। ਪਰ ਜੇ ਆਪਾਂ ਜਿਹੜੇ ਇੰਡੀਆ ਦੇ ਸੰਦਰਭ ਵਿੱਚ ਜਾਣਦੇ ਆ ਜਾਂ ਇੰਡੀਆ ਦਾ ਕੰਮ ਕਰਨ ਦਾ ਤਰੀਕਾ ਹੈ, ਉਹ ਇਸ ਗੱਲ ਤੋਂ ਬਖੂਬੀ ਜਾਣਦੇ ਨੇ ਕਿ ਇੰਡੀਅਨ ਗੌਰਮੈਂਟ ਜੇ ਇਹਨੂੰ ਤੁਸੀਂ ਮਤਲਬ ਕਿ ਕੜੀਆਂ ਨੂੰ ਜੋੜੋਗੇ, ਤਾਂ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਪਤਾ ਸੀ ਕਿ ਜਿਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਇੱਕ ਨਿਕਸ਼ਕ ਕਾਂਡ ਇਹਨਾਂ ਨੇ ਉੱਥੇ ਕੀਤਾ ਸੀਗਾ, ਤੇ ਉਹਦੇ ਉੱਤੇ ਜਿਵੇਂ ਕਿਤਾਬਾਂ ਵੀ ਛਪੀਆਂ ਸੀਗੀਆਂ, ਕੈਨੇਡਾ ਸੌਫਟ ਟਾਰਗੇਟ, ਜਿਹਦੇ 'ਚ ਸਬੂਤ ਆ ਬਸ ਸਾਰੀ ਦੁਨੀਆ ਨੂੰ ਸਾਰੇ ਪਤਾ, ਜਿਹੜੇ ਥੋੜ੍ਹਾ ਬਹੁਤ ਵੀ ਬਾਹਲਾ ਜਿੰਨਾ ਡੀਪ ਤੱਕ ਜਾਣਦੇ ਉਹਨਾਂ ਨੂੰ ਤਾਂ ਜਾਣਨਾ, ਜਿਹੜਾ ਥੋੜ੍ਹਾ ਬਹੁਤਾ ਵੀ ਸਿਆਸੀ ਹਲਚਲ ਨੂੰ ਜਾਂ ਏਜੰਸੀਆਂ ਕਿਵੇਂ ਕੰਮ ਕਰਦੀਆਂ ਇਸ ਗੱਲ ਤੋਂ ਜਾਣੂ ਨੇ, ਉਹਨਾਂ ਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ ਜਿਹੜਾ ਕਾਂਡ ਹੈ ਉਹ ਭਾਰਤੀ ਏਜੰਸੀਆਂ ਦੀ ਚਾਲ ਸੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਪੂਰੀ ਦੁਨੀਆ 'ਚ। ਸੋ ਇਸੇ ਤਰੀਕੇ ਦਾ ਕਿ ਇਹ ਇੱਥੇ ਸ਼ਾਇਦ ਇਹ ਜਿਹੜਾ ਮਤਲਬ ਕਿ ਸ਼ਾਇਦ ਕੀ ਕਹਿ ਦਈਏ ਕਿ ਇਹਨਾਂ ਦਾ ਤਿਆਰੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਏਅਰਪੋਰਟਾਂ ਨੂੰ ਦੇਖਣਾ, ਹੋਰ ਇਹਨਾਂ ਨੇ ਏਅਰਪੋਰਟਾਂ ਨੂੰ ਕਿਹੜਾ ਮਤਲਬ ਕਿ ਵਪਾਰ ਕਰਨਾ, ਕਿ ਉਹਨੂੰ ਇਹੋ ਜਿਹੀ ਕੋਈ ਮੰਦਭਾਗੀ ਸੋਚ, ਮੰਦਭਾਗੀ ਘਟਨਾ ਜਿਹੜੀ ਕਰਕੇ ਜਿਸ ਤਰ੍ਹਾਂ ਦੀ ਇਹਨਾਂ ਨੇ ਕੈਨੇਡਾ 'ਚ ਕੀਤੀ, ਤੇ ਉਹਨੂੰ ਸਿੱਖਾਂ ਦੇ ਗੱਲ ਮੜਿਆ ਜਾਵੇ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਹਨਾਂ ਨੇ ਦੱਸਿਆ ਜੀ।
ਦੇਖੋ ਸਰਦਾਰ ਅਮਰਜੀਤ ਸਿੰਘ ਜੀ, ਬੜਾ ਅਹਿਮ ਖੁਲਾਸਾ ਤੁਸੀਂ ਬੜੀ ਡਿਟੇਲ ਦੇ ਵਿੱਚ ਇਹ ਦੱਸਿਆ। ਹਾਲਾਂਕਿ ਇਹ ਖੁਲਾਸਾ ਨਹੀਂ, ਆਲਰੇਡੀ ਇਹ ਪਬਲਿਕ ਨਿਊਜ਼ ਆ ਜਿਹਦੇ ਵਿੱਚੋਂ ਤੁਸੀਂ ਸਾਨੂੰ ਇਹ ਤੱਥ ਦੱਸੇ ਨੇ, ਪਰ ਬਹੁਤ ਸਾਰੇ ਸਾਡੇ ਸਰੋਤੇ, ਸਾਡੇ ਦਰਸ਼ਕ ਇਸ ਗੱਲ ਤੋਂ ਹਜੇ ਨਾ ਜਾਣੂ ਹੋਣਗੇ ਕਿ ਇਹ ਸਾਰਾ ਕੁਝ ਕੀ ਚੱਲ ਰਿਹਾ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਆਸਟ੍ਰੇਲੀਆ ਦੇ ਏਅਰਪੋਰਟਾਂ ਦੀ ਜਾਣਕਾਰੀ, ਆਸਟ੍ਰੇਲੀਆ ਦੇ ਸੀ ਪੋਰਟਸ ਦੀ ਜਾਣਕਾਰੀ ਕਾਹਦੇ ਲਈ ਭਾਰਤੀ ਸਰਕਾਰ ਵੱਲੋਂ ਇਕੱਠੀ ਕੀਤੀ ਜਾ ਰਹੀ ਸੀ? ਕੀ ਇੱਕ ਵੱਡਾ ਹਾਦਸਾ ਕਰਨ ਦੀ ਉਹਨਾਂ ਦੀ ਯੋਜਨਾ ਸੀ? ਜਿਸ ਤਰ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਹੁਣੇ ਕੈਨੇਡਾ ਦੇ ਹਵਾਲੇ ਦੇ ਨਾਲ, ਕਨਿਸ਼ਕ ਕਾਂਡ, ਸਾਰੇ ਸਬੂਤ ਭਾਰਤੀਆਂ ਦੇ ਖਿਲਾਫ ਹੋਣ ਦੇ ਬਾਵਜੂਦ ਵੀ ਜਿਹੜੀ ਆ ਉਹ ਹਮੇਸ਼ਾ ਆਪਣੇ ਜਿਹੜੇ ਉਹਨਾਂ ਦੇ ਝੂਠ ਦੇ ਪ੍ਰਚਾਰ ਦੇ ਚੈਨਲ ਆ ਤੇ ਉਹਨਾਂ ਦੇ ਉੱਤੇ ਦੱਸਦੇ ਆ ਕਿ ਸਿੱਖ ਅੱਤਵਾਦੀ ਆ, ਸਿੱਖਾਂ ਨੇ ਆਹ ਕਰਤਾ, ਜਦ ਕਿ ਇਹ ਗੱਲ ਜਗ ਜ਼ਾਹਰ ਹੈ ਕਿ ਜਿਹੜਾ ਕਨਿਸ਼ਕਾ ਵਰਗਾ ਕਾਂਡ ਆ ਉਹ ਭਾਰਤੀ ਏਜੰਸੀਆਂ ਦਾ ਕਾਰਾ ਸੀ। ਜਿਸ ਤਰ੍ਹਾਂ ਦਾ ਇਹਨਾਂ ਨੇ ਹੁਣ ਆਸਟ੍ਰੇਲੀਆ ਦੇ ਵਿੱਚ ਰਾਹ ਲੱਭਣੇ ਸ਼ੁਰੂ ਕੀਤੇ ਆ, ਹੋਰ ਕਿਸੇ ਬਗਾਨੀ ਕੰਟਰੀ ਦੇ 에ਅਰਪੋਰਟ ਦੀ ਜਾਣਕਾਰੀ ਆ ਜਿਹੜੀ, ਉਹਦੇ ਖੂਫੀਆ ਰਸਤਿਆਂ ਦੀ ਜਾਣਕਾਰੀ ਜਾਂ ਉਹਦੇ ਨਕਸ਼ੇ ਦੂਸਰੀ ਸਰਕਾਰ ਦੀਆਂ ਇੰਟੈਲੀਜੈਂਸ ਏਜੰਸੀਆਂ ਕਿਉਂ ਇਕੱਠੀਆਂ ਕਰ ਰਹੀਆਂ ਸੀ? ਕੀ ਕਰਨਾ ਸੀ ਉਹਨਾਂ ਨੇ ਉੱਥੇ? ਰਿਪੁਦਮਨ ਸਿੰਘ ਮਲਿਕ ਵਰਗੇ ਸਿੱਖਾਂ ਨੂੰ ਪਹਿਲਾਂ ਤਾਂ ਇਹਨਾਂ ਨੇ 10-12 ਸਾਲ ਗਲਤ ਇਨਫੋਰਮੇਸ਼ਨ ਦੇ ਕੇ ਇੱਥੇ ਦੀਆਂ ਏਜੰਸੀਆਂ ਨੂੰ ਉਕਸਾਇਆ ਤੇ ਉਸ ਬੰਦੇ ਨੂੰ ਇਹਨਾਂ ਨੇ ਅੰਦਰ ਰੱਖਿਆ ਜੇਲ੍ਹ ਦੇ ਵਿੱਚ। ਜਦੋਂ ਕੋਈ ਸਬੂਤ ਨਹੀਂ ਉਹਦੇ ਖਿਲਾਫ ਮਿਲਿਆ, ਸਾਰਾ ਕੁਝ ਫੈਬਰੀਕੇਟਡ ਨਿਕਲਿਆ, ਜਿਵੇਂ ਦੀਆਂ ਇਹ ਮੀਡੀਆ ਰਿਪੋਰਟਾਂ ਇੱਥੇ ਹੋਰ ਸਿੱਖਾਂ ਦੇ ਖਿਲਾਫ ਐਜ਼ ਏ ਪ੍ਰੂਫ ਪੇਸ਼ ਕਰਦੇ ਆ ਏਜੰਸੀਆਂ ਵੱਲੋਂ, ਉਸੇ ਤਰ੍ਹਾਂ ਦੀ ਇਹਨਾਂ ਨੇ ਰਿਪੁਦਮਨ ਸਿੰਘ ਮਲਿਕ ਦੇ ਕੀਤੀ। ਸਾਨੂੰ ਨਹੀਂ ਪਤਾ ਉਹਦਾ ਕੋਈ ਹੱਥ ਹੈ ਜਾਂ ਨਹੀਂ ਹੈ। ਐਜ਼ ਏ ਸਿੱਖ ਮੈਂ ਗੱਲ ਕਰ ਰਿਹਾ, 10-12 ਸਾਲ ਬਾਅਦ ਬਿਨਾਂ ਪ੍ਰੂਫਾਂ ਤੋਂ ਉਸ ਬੰਦੇ ਨੂੰ ਬਰੀ ਕੀਤਾ ਗਿਆ ਸਬੂਤਾਂ ਦੀ ਘਾਟ ਦੇ ਕਾਰਨ। ਉਸ ਤੋਂ ਬਾਅਦ ਉਸੇ ਹੀ ਰਿਪੁਦਮਨ ਸਿੰਘ ਮਲਿਕ ਦੇ ਆਲੇ ਦੁਆਲੇ ਏਜੰਸੀਆਂ ਨੇ ਜਾਲ ਬੁਣ ਕੇ ਉਹਨੂੰ ਇਹ ਲਾਲਚ ਦੇ ਕੇ ਕਿ ਤੈਨੂੰ ਅਸੀਂ ਇੰਡੀਆ ਆਣ ਜਾਣ ਦੇਵਾਂਗੇ। ਫਿਰ ਉਸ ਸ਼ਖਸ ਨੇ ਮੋਦੀ ਦੇ ਹੱਕ ਵਿੱਚ ਚਿੱਠੀਆਂ ਲਿਖੀਆਂ, ਖਾਲਿਸਤਾਨ ਦੀ ਲਹਿਰ ਦੇ ਖਿਲਾਫ ਵੀ ਉਹ ਬੋਲਿਆ। ਜਿਹੜੇ ਬੰਦੇ ਨੂੰ ਇਹ ਆਪਣੇ ਚੈਨਲਾਂ ਦੇ ਉੱਤੇ ਲਗਾਤਾਰ ਕਨਿਸ਼ਕਾ ਕਾਂਡ ਦਾ ਦੋਸ਼ੀ ਦੱਸ ਰਹੇ ਸੀ ਬਿਨਾਂ ਸਬੂਤਾਂ ਤੋਂ, ਕਿਉਂਕਿ ਉਹ ਸਿੱਖ ਹੈ, ਉਸ ਰਿਪੁਦਮਨ ਸਿੰਘ ਮਲਿਕ ਨੂੰ ਇਹਨਾਂ ਨੇ ਸਰਕਾਰੀ ਗੈਸਟ ਬਣਾ ਕੇ ਫਿਰ ਇੰਡੀਆ ਵੀ ਸੱਦਿਆ, ਫਿਰ ਉਹਨੂੰ ਵਾਪਸ ਵੀ ਭੇਜਿਆ ਤੇ ਬਾਅਦ ਚ ਉਹਦਾ ਕਤਲ ਵੀ ਕਰਾਇਆ ਕੈਨੇਡਾ ਦੇ ਵਿੱਚ ਉਸ ਬੰਦੇ ਦਾ। ਸੋ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਹਜੇ ਵੀ ਜਿਹੜੇ ਸਿੱਖ ਜਾਂ ਸਿੱਖਾਂ ਦੇ ਭੇਸ ਦੇ ਵਿੱਚ ਉਹ ਲੋਕ ਜਿਹੜੇ ਇਹ ਸੋਚਦੇ ਆ ਕਿ ਅਸੀਂ ਤਾਂ ਕਾਂਗਰਸੀਆਂ ਦੇ ਤਲਵੇ ਚੱਟ ਲਏ, ਅਸੀਂ ਕੌਂਸਲੇਟਾਂ ਦੀਆਂ ਗੁਲਾਮੀਆਂ ਕਰ ਲਈਆਂ, ਉਹਨਾਂ ਦੀ ਝੂਠ ਅਸੀਂ ਖਾ ਲਈ, ਜਾਂ ਅਸੀਂ ਕਿਸੇ ਬੀਜੇਪੀ ਨੂੰ ਜਾਂ ਕਿਸੇ ਆਮ ਆਦਮੀ ਪਾਰਟੀ ਵਾਲੇ ਨੂੰ ਤੇ ਅਸੀਂ ਬਚ ਜਾਾਂਗੇ। ਨਹੀਂ ਭਾਈ, ਇਹ ਜਿਹੜੀ ਸਾਜ਼ਿਸ਼ ਦਾ ਖੁਲਾਸਾ ਕੈਨੇਡਾ ਦੀਆਂ ਏਜੰਸੀਆਂ ਪਹਿਲਾਂ ਕਰ ਚੁੱਕੀਆਂ ਤੇ ਆਸਟ੍ਰੇਲੀਆ ਦੀਆਂ ਨੇ, ਜਿਹੜੇ ਹੁਣ ਭਾਈ ਅਮਰਜੀਤ ਸਿੰਘ ਜੀ ਨੇ ਇਹ ਗੱਲਬਾਤ ਸਾਨੂੰ ਦੱਸੀ ਹੈ ਕਿ ਏਅਰਪੋਰਟਾਂ ਦੀ ਸਿਕਿਉਰਿਟੀ ਤੱਕ ਉਹ ਨਕਸ਼ੇ, ਉਹ ਫਿਰ ਜਦੋਂ ਉਹਨਾਂ ਨੇ ਕੋਈ ਇਹੋ ਜਿਹਾ ਹਾਦਸਾ ਕਰਨਾ ਸੀ ਉਹਦੇ 'ਚ ਨਾ ਕੋਈ ਕਾਂਗਰਸੀਆਂ ਦੇ ਤਲਵੇ ਚੱਟਣ ਵਾਲਾ ਬਖਸ਼ਿਆ ਜਾਣਾ ਸੀ, ਨਾ ਬੀਜੇਪੀ ਵਾਲਿਆਂ ਦੇ, ਨਾ ਆਮ ਆਦਮੀ ਵਾਲਿਆਂ ਦੇ, ਤੇ ਨਾ ਉਹਨਾਂ ਨੇ ਕੋਈ ਹੋਰ ਜਿਹੜੇ ਕੌਂਸਲੇਟਾਂ ਦੇ ਪੇ ਰੋਲ ਤੇ ਬੰਦੇ ਉੱਥੇ ਪੂੰਛ ਲਾਉਂਦੇ ਫਿਰਦੇ, ਨਾ ਉਹਨਾਂ 'ਚੋਂ ਕੋਈ ਬਚਣਾ ਸੀਗਾ। ਇਹ ਹਰ ਜਿਹੜਾ ਮੁੜ ਕੇ ਇਹ ਭਿਆਨਕ ਕਾਰਾ ਕਰਕੇ ਉਹਨਾਂ ਨੇ ਕੋਈ ਨਾ ਕੋਈ ਮੜਨਾ ਫੇਰ ਸਿੱਖਾਂ ਦੇ ਸਿਰ ਤੇ ਸੀ। ਹਾਂਜੀ ਭਾਈ ਮਨਵੀਰ ਸਿੰਘ ਜੀ, ਆਪ ਜੀ ਨੇ ਜਿਵੇਂ ਦੱਸਿਆ ਜੀ, ਕਿਉਂਕਿ ਇਹ ਜਿੱਥੇ ਵੀ ਸਿੱਖ ਵਸਦੇ ਨੇ ਦੁਨੀਆ ਦੇ ਜਿਸ ਵੀ ਖਿੱਤੇ ਵਿੱਚ, ਜੇ ਆਪਾਂ ਜਿਹੜੇ ਆਪਾਂ ਨੂੰ ਭੁੱਲਣ ਦੀ ਆਦਤ ਹੈ ਜਾਂ ਖਬਰਾਂ ਹੀ ਇੰਨੀਆਂ ਅੱਜ ਕੱਲ੍ਹ ਹੁੰਦੀਆਂ ਦਿਨਾਂ ਦੇ ਵਿੱਚ ਕਿ ਉਹ ਬੰਦੇ ਦੇ ਦਿਮਾਗ 'ਚ ਨਹੀਂ ਰਹਿੰਦੀਆਂ। ਤੇ ਪਰ ਜੇ ਥੋੜਾ ਪਿੱਛੇ ਜਾਈਏ ਤੇ ਜਿਹੜੇ ਵੀ ਪੱਛਮੀ ਦੇਸ਼ ਆ, ਵੈਸਟਰਨ ਕੰਟਰੀਆਂ 'ਚ ਤੁਸੀਂ ਦੇਖੋਗੇ ਜਰਮਨ ਦੇ ਵਿੱਚ ਸਜ਼ਾਵਾਂ ਹੋਈਆਂ ਕਈ ਜਿਹੜੇ ਕਪਲ ਜਿਹੜੇ ਸਿੱਖਾਂ ਦੀ ਜਾਸੂਸੀ ਕਰਦੇ ਸੀ, ਇਹ ਬੈਕ ਟੂ ਬੈਕ ਹੋਇਆ ਪਿਛਲੇ 5-7 ਸਾਲਾਂ ਦੇ ਵਿੱਚ। ਤੇ ਇੰਗਲੈਂਡ 'ਚ ਦੇਖਦੇ ਹਾਂ ਆਪਾਂ, ਜਿੱਥੇ ਵੀ ਕੈਨੇਡਾ ਦੇ ਵਿੱਚ, ਅਮਰੀਕਾ 'ਚ ਹੈ, ਫਰਾਂਸ 'ਚ ਹੈ, ਨਿਊਜ਼ੀਲੈਂਡ 'ਚ ਹੈ, ਆਸਟ੍ਰੇਲੀਆ 'ਚ ਹੈ, ਸੋ ਜਿੱਥੇ ਵੀ ਸਿੱਖ ਵਸਦੇ ਹੈ। ਤੇ ਕਿਉਂਕਿ ਕੁਛ ਜਿਹੜੀਆਂ ਸਰਕਾਰਾਂ ਦੇ ਆਪ ਦੇ ਜਿਹੜੇ ਸੰਧੀਆਂ ਹੁੰਦੀਆਂ ਉਹਨਾਂ ਦੇ ਅਧੀਨ ਇਹ ਗੱਲਾਂ ਜ਼ਾਹਰ ਨਹੀਂ ਕਰਦੇ, ਪਰ ਜਦੋਂ ਕਿਤੇ ਕਿਉਂਕਿ ਟ੍ਰਾਂਸਲੇਸ਼ਨ ਰਿਪਰੈਸ਼ਨ ਦੇ ਮਾਮਲੇ ਦੇ ਵਿੱਚ ਜਿਹੜਾ ਇੰਡੀਅਨ ਗੌਰਮੈਂਟ ਜਾਂ ਇੰਡੀਅਨ ਏਜੰਸੀਆਂ ਨੇ ਜਿਹੜਾ ਮਤਲਬ ਕਿ
ਹੁਕਮ ਜਿਹੜੀ ਕਿਸੇ ਦੇਸ਼ਾਂ ਦੀ ਹੱਦਬੰਦੀ ਉਹ ਤੋੜੀ ਤੇ ਉਹਨਾਂ ਦੀ ਜਿਹੜੀ ਯਾਦ ਪ੍ਰਭੂ ਸੱਤਾ ਤੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਇਹ ਸਰਕਾਰ ਨੂੰ ਜਿਹੜਾ ਦੱਸਣਾ ਪਿਆ। ਮੈਨੂੰ ਲੱਗਦਾ ਵੀ ਜੇ ਹੁਣ ਵੀ ਇਹ ਜਿਹੜੇ ਇਸ ਗੱਲ ਨੂੰ ਜਾਣਦੇ ਆ ਹਜੇ ਵੀ ਇਹਨਾਂ ਸਰਕਾਰਾਂ ਨੇ ਉਨੀ ਗੱਲ ਹਜੇ ਖੁੱਲ ਕੇ ਨਹੀਂ ਦੱਸੀ ਜਿਸ ਹੱਦ ਤੱਕ ਇੰਡੀਅਨ ਏਜੰਸੀਆਂ ਦਾ ਜਿਹੜਾ ਜਾਲ ਹੈ। ਕਿਉਂਕਿ ਜਦੋਂ ਕੋਈ ਇਸ ਲੈਵਲ ਦੇ ਜਿਹੜੇ ਜਿਵੇਂ ਇਸਰੋ ਚੀਫ ਹੈ ਜਾਂ ਕੋਈ ਵੀ ਦੇਸ਼ ਦੇ ਖੁਫੀਆ ਤੰਤਰ ਦੇ ਮੁਖੀ, ਜਦੋਂ ਪਹਿਲੀ ਗੱਲ ਦੇਖੋ ਇੱਥੇ ਬਹੁਤ ਘੱਟ ਉਹ ਪਬਲਿਕ ਡੋਮੇਨ 'ਚ ਆ ਕੇ ਗੱਲ ਕਰਦੇ ਆ। ਸਭ ਤੋਂ ਵੱਡੀ ਗੱਲ ਤਾਂ ਇਹ ਕਦੇ ਨਹੀਂ ਦੇਖਿਆ ਉਹਨਾਂ ਦੇ ਤੁਸੀਂ ਵੀ ਕਿਸੇ ਵੀ ਖੁਫੀਆ ਦੇਸ਼ ਦਾ ਚੀਫ ਹੋਵੇ ਉਹ ਆ ਕੇ ਪਬਲਿਕ ਪਲੇਟਫਾਰਮ ਤੇ ਸਟੇਟਮੈਂਟ ਦਿੰਦਾ ਹੋਵੇ ਚੈਨਲ ਤੇ। ਮੈਨੂੰ ਲੱਗਦਾ ਵੀ ਇੰਡੀਅਨ ਜਿਹੜੀ ਰॉ ਦਾ ਕਦੇ ਦੇਖਿਆ ਨਹੀਂ ਹੋਵੇ, ਰॉ ਦਾ ਚੀਫ ਹੈ ਜਿਹੜਾ ਉਹ ਤੁਸੀਂ ਆ ਕੇ ਉਹ ਚੈਨਲ ਤੇ ਬੋਲਦਾ ਹੋਵੇ ਜਾਂ CAI ਦਾ ਬੋਲਦਾ ਹੋਵੇ ਤਾਂ ਉਹਦਾ ਪਹਿਲੀ ਗੱਲ ਤਾਂ ਉਹਦਾ ਕਿਸੇ ਚੈਨਲ ਤੇ ਬੈਠ ਕੇ ਬੋਲਣਾ ਇਹ ਬਹੁਤ ਵੱਡੀ ਗੱਲ ਹੈ। ਉਹ ਛੇਤੀ ਕਿਤੇ ਬੋਲਦੇ ਨਹੀਂ ਉਸ ਕਿਉਂਕਿ ਉਹਨਾਂ ਦਾ ਇੱਕ ਸ਼ਬਦ ਦਾ ਮਤਲਬ ਹੁੰਦਾ ਉਹ ਬਹੁਤ ਦੂਰ ਤੱਕ ਉਹਦੀ ਗੱਲ ਜਾਂਦੀ ਹੈ। ਫਿਰ ਉਹਨੂੰ ਜੇ ਤੁਸੀਂ ਦੇਖੋਗੇ ਇਹ ਕੋਈ ਪੁਲਿਸ ਚੀਫ ਦੀ ਗੱਲ ਨਹੀਂ ਹੁੰਦੀ ਕਿਉਂਕਿ ਡੀਪ ਸਟੇਟ ਜਿਹੜੀ ਸਟੇਟ ਨੂੰ ਚਲਾਉਂਦੀ ਹੈ। ਇੱਥੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਡੀਪ ਸਟੇਟ ਦਾ ਬਹੁਤ ਵੱਡਾ ਰੋਲ ਹੁੰਦਾ ਕਿਸੇ ਕੰਟਰੀ ਦੀ ਸੁਰੱਖਿਆ ਲਈ ਤੇ ਕਿਸੇ ਕੰਟਰੀ ਨੂੰ ਚਲਾਉਣ ਦੇ ਲਈ ਉਹਦੀਆਂ ਫੋਰਨ ਪਾਲਿਸੀ ਦੇ ਵਿੱਚ। ਉਹ ਫਿਰ ਜਿਹੜੇ ਇਹਨਾਂ ਨੇ ਆ ਕੇ ਉਹਦਾ ਬੋਲਣਾ ਇਸ ਗੱਲ ਨੂੰ ਮਤਲਬ ਫਿਰ ਵੀ ਕਹਿ ਦਿਓ ਵੀ ਕਹਿੰਦੇ ਹੁੰਦੇ ਆ ਨਾ ਵੀ ਪਿਕਚਰ ਸੇ 1000 ਵਰਡ, ਉਹਦਾ ਆਉਣਾ ਹੀ ਮਤਲਬ ਬਹੁਤ ਕੁਛ ਕਹਿ ਜਾਂਦਾ ਤੇ ਅੰਦਰ ਖਾਤੇ ਇਹਨਾਂ ਦੀਆਂ ਕਿਸ ਲੈਵਲ ਤੱਕ ਉਹ ਗੱਲਾਂ ਹੋਈਆਂ ਹੋਣਗੀਆਂ ਜਾਂ ਜਿਵੇਂ ਇਹਨਾਂ ਨੇ ਹੁਣ ਓਪਨ ਨਹੀਂ ਤਾਂ ਉਹ ਗੱਲਾਂ ਆਉਂਦੀਆਂ ਨਹੀਂ ਜਿਸ ਤਰੀਕੇ ਨਾਲ ਇਹਨਾਂ ਦੀਆਂ ਮਤਲਬ ਵੀ ਕਿਸ ਹੱਦ ਤੱਕ ਉਹ ਗੱਲ ਗਈ। ਕਿਉਂ ਇੱਕ ਛੋਟੀ ਗੱਲ ਨਹੀਂ ਹੈਗੀ। ਜੇ ਕਿਸੇ ਦੇ ਘਰੇ ਵੀ ਕੋਈ ਮੈਨੂੰ ਲੱਗਦਾ ਕੋਈ ਬੰਦਾ ਵੜ ਜੇ, ਕੁੱਤਾ ਵੀ ਵੜ ਜੇ ਤਾਂ ਰੌਲਾ ਪੈ ਜਾਂਦਾ ਸਾਰੇ ਘਰ 'ਚ। ਤਾਂ ਜਦੋਂ ਤੁਸੀਂ ਪਰ ਇਹਨਾਂ ਦੀ ਇਹ ਬੇਵਕੂਫੀ ਕਹਿ ਲਓ ਜਾਂ ਇਹਨਾਂ ਦੀ ਜਿਹੜਾ ਦਿਲਵਦੀ ਹੈ ਉਹ ਇਸ ਹੱਦ ਤੱਕ ਹੋਈ ਹੈ ਤੇ ਉਹਦੇ ਵਿੱਚ ਇਹ ਇਨਵੈਸਟਮੈਂਟ ਕਿੰਨੀ ਕਰਦੇ ਆ। ਜੇ ਆਪਾਂ ਗੁਰਪ੍ਰਪੰਤ ਸਿੰਘ ਪੰਨੂ ਦੇ ਕੇਸ 'ਚ ਦੇਖੀਏ ਵੀ $1 ਲੱਖ ਦੀ ਪੇਸ਼ਕਸ਼ ਇਹਨਾਂ ਨੇ ਕੀਤੀ ਸੀ ਇੱਕ ਬੰਦੇ ਲਈ। ਜੇ ਉਹਦੇ ਲਈ ਇੱਕ ਸਿੱਖ ਲਈ ਜਿਹੜਾ ਮੈਂ ਕਹਿੰਦਾ ਵੀ ਉਹਦੇ ਜੇ ਆਪਾਂ ਕਹਿ ਸੀਗੇ ਵੀ ਸਿਰ ਦਾ ਮੁੱਲ $1 ਲੱਖ ਲਾਇਆ ਸੀ ਤਾਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਉਹਦੇ ਲਈ ਜਿੰਨੀ ਇਹ ਲੋਕਾਂ ਦੇ ਟੈਕਸ ਪੇਅਰ ਦੀ ਮਨੀ ਹੈ ਜਿਹੜੀ ਉਹ ਇਨਵੈਸਟ ਖਰਾਬ ਕਰਦੇ ਆ ਬਾਹਰਲੇ ਦੇਸ਼ਾਂ 'ਚ ਇੰਨੇ ਜਾਸੂਸ ਛੱਡਦੇ ਨੇ ਉਹ ਸਿੱਖਾਂ ਦੇ ਲਈ ਤੇ ਉਹਨਾਂ ਦੀ ਸਿਕਿਉਰਿਟੀ ਰਹਿਣਾ ਉਹਨਾਂ ਦਾ ਰਹਿਣ ਖਾਣ ਦਾ ਪ੍ਰਬੰਧ ਤੇ ਜਿਹੜਾ ਇਸ ਲੈਵਲ ਤੇ ਕਿਉਂਕਿ ਜਿੰਨੀਆਂ ਵੀ ਖੁਫੀਆ ਤੰਤਰ ਹੈ ਦੁਨੀਆ ਭਰ ਵਿੱਚ ਉਹ ਚੱਲਦਾ ਹੈਗਾ ਜਿਹੜਾ ਸਾਰਾ ਉਹਨਾਂ ਦੇ ਇਨਫੋਰਮ ਜਿਹੜੇ ਸਾਰਾ ਕੁਛ ਹੈ ਜਿਹੜੀ ਉਹ ਜਾਣਕਾਰੀ ਇਕੱਠੀ ਕਰਦੇ ਆ ਉਹ ਸਾਰੀ ਮਨੀ ਬੇਸ ਹੀ ਹੁੰਦੀ ਹੈ। ਉਹਦੇ ਤੇ ਪੈਸਾ ਖਰਚ ਕੇ ਉਹ ਪ੍ਰੋਵਾਈਡ ਹੁੰਦੀ। ਸੋ ਜਿਹੜਾ ਦੇਸ਼ ਉੱਥੇ ਭੁੱਖ ਨਾ ਮਰ ਰਿਹਾ ਭੁੱਖ ਨੰਗਣ ਦੇ ਵਿੱਚ ਆਪ ਹੀ ਕਹਿੰਦੇ ਵੀ 80 ਕਰੋੜ ਜਿਹੜਾ ਬੰਦਾ ਅਸੀਂ ਉਹਨੂੰ ਆਟਾ ਦਾਲ ਦਿੰਦੇ ਹਾਂ ਸਾਰਿਆਂ ਨੂੰ ਫ੍ਰੀ ਦਿੰਦੇ ਹਾਂ ਤਾਂ ਉੱਥੇ ਇਹ ਮਤਲਬ ਕਿ ਇੰਨਾ ਪੈਸਾ ਜਿਹੜਾ ਇਹ ਜਿਹੜੀ ਕੌਮ ਨੇ ਸਿੱਖ ਕੌਮ ਨੇ ਮਤਲਬ ਕਿ ਇਹਨਾਂ ਨੂੰ ਇਹ ਜਿਹੜੀ ਸੋ ਕਾਲਡ ਆਜ਼ਾਦੀ ਹੈ ਇਹ ਲੈ ਕੇ ਦਿੱਤੀ ਜਿਹੜੀ ਸਾਡੇ ਗੁਲਾਮੀ ਦਾ ਰਸਾ ਦੀ ਗੱਲ 'ਚ ਪਾਇਆ ਜਿਹੜੀ ਸਿੱਖ ਕੌਮ ਨੇ ਇਹਨਾਂ ਦੇ ਭੁੱਖੇ ਮਰਦਿਆਂ ਨੂੰ ਅਮਰੀਕਾ ਤੋਂ ਇਹ ਲਾਲ ਕਣਕ ਲੈਂਦੇ ਸੀ ਢਿੱਡ ਭਰਿਆ ਇਹਨਾਂ ਦਾ ਆਪਣੀ ਜਿਹੜੀ ਜ਼ਮੀਨ ਹੈ ਉਹ ਬੰਜਰ ਕੀਤੀ ਪੰਜਾਬ ਦੀ। ਜਿਹੜੀ ਸਿੱਖ ਕੌਮ ਨੇ ਇਹਨਾਂ ਦੀਆਂ 62 65 71 ਦੀਆਂ ਲੜਾਈਆਂ 48 ਦੀ ਲੜਾਈ ਜਿਹੜੀ ਹੈਗੀ ਹੈ ਕਸ਼ਮੀਰ ਵਾਲੀ ਜਾਂ ਜਿਹੜਾ ਕੁਛ ਕਾਰਗਿਲ ਤੱਕ ਤੇ ਜਿੰਨੇ ਇਹ ਜਿਹੜੇ ਹੁਣ ਮਤਲਬ ਕਿ ਬਹੁਤੇ ਤਿਰੰਗਾ ਚੱਕੀ ਫਿਰਦੇ ਜਿੰਨੇ ਇਹਨਾਂ ਦੇ ਤਿਰੰਗੇ ਘਰਾਂ ਤੇ ਨਹੀਂ ਲੱਗੇ ਉਦੋਂ ਵੱਧ ਤਿਰੰਗਿਆਂ ਦੇ ਵਿੱਚ ਜਿਹੜੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਬਾਰਡਰਾਂ ਤੋਂ ਆਈਆਂ ਲਪੇਟ ਕੇ। ਸੋ ਜਿਹੜਾ ਸਿੱਖਾਂ ਦਾ ਦੇਣ ਤਾਂ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਅੱਜ ਤੱਕ ਇਹ ਕਦੇ ਦੇ ਨਹੀਂ ਸਕਦੇ ਪਰ ਉਹ ਅਹਿਸਾਨ ਫਰਾਮੋਸ਼ੀ ਦੇਖੋ ਜਿਸ ਕੌਮ ਨੇ ਇਹਨਾਂ ਦੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਜੇ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੋਣਾ ਕਿ ਇੱਕ ਵਾਰੀ ਜਦੋਂ ਨਹਿਰੂ ਨੇ ਕਿਹਾ ਸੀ ਕਿ ਸਾਡੇ ਦੇਸ਼ ਲਈ ਸਰਪਲਸ ਚਾਹੀਦਾ ਸੋਨਾ ਚਾਹੀਦਾ ਤਾਂ ਉਦੋਂ ਸਭ ਤੋਂ ਵੱਧ ਜਿਹੜਾ ਮਤਲਬ 60 ਕਹਿ ਲਓ ਵੀ 60 ਟਨ ਜਿਹੜਾ ਸੋਨਾ ਸੀਗਾ ਉਹ ਜਿਹੜਾ ਸਿੱਖਾਂ ਨੇ ਪੰਜਾਬ 'ਚੋਂ ਇਕੱਠਾ ਕਰਕੇ ਦਿੱਤਾ ਸੀ ਤੇ ਬਾਕੀ ਜਿਹੜੀ ਹੈਗੀ ਇੰਡੀਆ ਦੇ ਵਿੱਚੋਂ ਕਹਿ ਲਓ ਵੀ ਮੈਨੂੰ ਲੱਗਦਾ ਕੁਝ ਕਿਲੋਆਂ ਦੇ ਹਿਸਾਬ ਨਾਲ ਹੀ ਹੋਇਆ ਸੀਗਾ। ਸਿੱਖਾਂ ਦਾ ਜਿਹੜਾ ਯੋਗਦਾਨ ਹੈ ਉਹਦੀ ਮਤਲਬ ਕਿ ਉਹਦੇ ਲਈ ਉਹਨਾਂ ਦਾ ਸ਼ੁਕਰਗੁਜ਼ਾਰ ਹੋਣ ਦੀ ਥਾਂ ਇੱਕ ਪਾਸੇ ਕਹਿੰਦੇ ਰਹੇ ਸੀ ਸਿੱਖਾਂ ਨੂੰ ਇੱਕ ਵੱਖਰਾ ਕਿੱਤਾ ਦਿੱਤਾ ਜਾਊਗਾ ਉੱਤਰੀ ਭਾਰਤ ਵਿੱਚ ਜਿੱਥੇ ਉਹ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ ਪਰ 1947 ਤੋਂ ਲੈ ਕੇ ਅੱਜ ਤੱਕ
ਉਸ ਧਰਤੀ ਤੇ ਗੁਰੂਆਂ ਪੀਰਾਂ ਦੀ ਉਸ ਪਵਿੱਤਰ ਪਾਵਨ ਧਰਤੀ ਤੇ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਆ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਉਹਦੇ ਅੱਜ ਤੱਕ ਇੱਕ ਵੀ ਸੂਰਜ ਨਹੀਂ ਚੜਿਆ ਜਦੇ ਕਿ ਸਿੱਖਾਂ ਦੇ ਉੱਤੇ ਕੋਈ ਜ਼ੁਲਮ, ਸਿੱਖਾਂ ਦੇ ਖਿਲਾਫ ਕੋਈ ਸਾਜ਼ਿਸ਼ ਇਹਨਾਂ ਨੇ ਪਹਿਲੇ ਦਿਨ ਤੋਂ ਜਰਾਇਮ ਪੇਸ਼ਾ ਕੋ ਇਹ ਗੱਲਾਂ ਸਿੱਖਾਂ ਦੇ ਚੈਨਲਾਂ ਦੇ ਉੱਤੇ ਸਿੱਖਾਂ ਦੇ ਵਿਦਵਾਨ, ਸਿੱਖਾਂ ਦੇ ਸਕੋਲਰ, ਸਿੱਖਾਂ ਦੇ ਬੁੱਧੀਜੀਵੀ, ਸਿੱਖਾਂ ਦੇ ਪੱਤਰਕਾਰ ਰੋਜ਼ ਕਰਦੇ ਆ। ਪਰ ਕੁਝ ਬੇਸ਼ਰਮ ਲੋਕ ਐਸੇ ਆ ਜਿਨ੍ਹਾਂ ਦਾ ਹਜੇ ਤੱਕ ਉਹ ਜਿਵੇਂ ਗਿਰਗਟ ਰੰਗ ਬਦਲਦੀ ਆ ਨਾ, ਉਹ ਆਪਣਾ ਲਵਾਜ਼ਾ ਬਦਲ ਲੈਂਦੇ ਆ। ਉਹਨਾਂ ਨੂੰ ਐਂ ਲੱਗਦਾ ਵੀ ਓਕੇ ਹੁਣ ਇਹ ਕਹਿ ਦਿਓ ਜੀ ਇਹ ਤਾਂ ਬੀਜੇਪੀ ਕਰ ਰਹੀ ਆ। ਉਹ ਭਾਈ ਇਹਦੇ ਪੂਰਨੇ ਕਿਹਨੇ ਪਾਏ ਆ? ਕਨਿਸ਼ਕ ਕਾਂਡ ਦੀ ਅਸੀਂ ਗੱਲ ਕੀਤੀ ਆ, ਇਹ ਤਾਂ ਕਾਂਗਰਸੀਆਂ ਨੇ ਸਿੱਖਾਂ ਦੀ ਨਸਲਕੁਸ਼ੀ ਦਾ ਕਾਂਗਰਸ ਨੇ ਸ਼ੁਰੂ ਕੀਤੀ ਆ ਨਾ। ਬੀਜੇਪੀ ਦਾ ਉਹਦੇ ਮਗਰ ਚੱਲ ਰਹੀ ਆ, ਉਦੋਂ ਵੀ ਬੀਜੇਪੀ ਦਾ ਸਾਥ ਸੀ। ਸੋ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਿਹੜੀ ਭਾਰਤੀ ਸਟੇਟ ਆ ਇਹ ਰਾਵਣ ਹੈ। ਇਹ ਜਿਹੜੇ ਬਾਕੀ ਇਹਦੇ ਆਊਟਫਿਟ ਹੈਗੇ ਆ ਨਾ ਆਲੇ ਦੁਆਲੇ, ਸਿਰੇ ਆ ਉਹਦੇ, ਉਸ ਰਾਵਣ ਦੇ 10 ਸਿਰੇ ਆਏ। ਕੋਈ ਸਿਰ ਜਿਹੜਾ ਬੀਜੇਪੀ ਬਣ ਕੇ ਉੱਠਦਾ, ਕੋਈ ਕਾਂਗਰਸ ਬਣ ਕੇ, ਕੋਈ ਅਖੌਤੀ ਅਕਾਲੀ ਬਣ ਕੇ ਵੀ ਬਾਦਲ ਵਰਗੇ ਜਿਹੜੇ ਉਹ ਇਹ ਵੈਸੇ ਇਹਨਾਂ ਨੂੰ ਪੂੰਛਾਂ ਕਹਿਣਾ ਚਾਹੀਦਾ, ਸਿਰਾਂ 'ਚ ਤਾਂ ਇਹ ਨਹੀਂ ਆਉਂਦੇ। ਤੇ ਇਹ ਹੋਰ ਇਹਨਾਂ ਦੀਆਂ ਜਿਹੜੀਆਂ ਸਿਕਿਉਰਿਟੀ ਆਊਟਫਿਟ ਏਜੰਸੀਆਂ, ਇਹਨਾਂ ਦੇ ਅੱਤਵਾਦ ਦੇ ਅੱਡੇ, ਸੋ ਇਹ ਸਾਰਾ ਕੁਝ ਆਪਣਾ ਸਰਦਾਰ ਅਮਰਜੀਤ ਸਿੰਘ ਜੀ ਆਪਾਂ ਸਰੋਤਿਆਂ ਨੂੰ ਵੀ ਨਾਲ ਦੀ ਨਾਲ ਯਾਦ ਕਰਾ ਦਈਏ ਕਿ ਪ੍ਰੋਗਰਾਮ ਤੁਸੀਂ ਵੇਖ ਰਹੇ ਹੋ ਦਿਲ ਦੀਆਂ ਗੱਲਾਂ, ਤੇ ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਅਮਰਜੀਤ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆਸਟ੍ਰੇਲੀਆ ਤੋਂ। ਤੇ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ ਆਸਟ੍ਰੇਲੀਆ ਦੀ ਸਰਕਾਰ ਭਾਰਤ ਦੀਆਂ ਸਿੱਖ ਵਿਰੋਧੀ ਜਿਹੜੀਆਂ ਕਾਰਵਾਈਆਂ, ਬਲਕਿ ਆਸਟ੍ਰੇਲੀਆ ਵਿਰੋਧੀ ਜਿਹੜੀਆਂ ਕਾਰਵਾਈਆਂ ਲਗਾਤਾਰ ਉੱਤੇ ਅੱਖ ਰੱਖ ਰਹੀ ਹੈ ਤੇ ਉਹਨੂੰ ਜਿਹੜੀ ਆ ਉਹਨਾਂ ਦੇ ਮਨਸੂਬੇ ਉਹਨਾਂ ਨੂੰ ਫੇਲ ਕਰਦੀ ਆ ਰਹੀ ਆ। ਸੋ ਇਹ ਗੱਲਬਾਤ ਅਸੀਂ ਕਰ ਰਹੇ ਹਾਂ ਤੇ ਇਹ ਅਲਾਰਮਿੰਗ ਆ ਉਹਨਾਂ ਟੁੱਕੜਬੋਝ ਕਿਸਮ ਦੇ ਬੰਦਿਆਂ ਵਾਸਤੇ ਜਿਹੜੇ ਹਜੇ ਵੀ ਉਸ ਸਟੇਟ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੁੱਤੀਆਂ ਚੱਟ ਰਹੇ ਆ, ਗੁਲਾਮੀ ਕਰ ਰਹੇ ਆ, ਜਦਕਿ ਸਟੇਟ ਜਿਹੜੀ ਆ ਉਹ ਕੀ ਕਰ ਰਹੀ ਆ। ਇਹਦੇ ਬਾਰੇ ਤੁਸੀਂ ਕੋਈ ਵਿਚਾਰ ਦੇਣਾ ਹੋਵੇ ਤਾਂ 514 476 8484 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ। ਉਹਦੇ ਨਾਲ ਜੇ YouTube ਤੇ ਤੁਸੀਂ ਕੋਈ ਸੁਨੇਹਾ ਛੱਡਣਾ ਤਾਂ ਛੱਡ ਦਿਓ। YouTube ਤੇ ਪ੍ਰੋਗਰਾਮ ਲਾਈਵ ਚੱਲ ਰਿਹਾ ਔਰ ਮੇਰੀ ਬੇਨਤੀ ਵੀ ਹੈ ਕਿ ਇਸ ਪ੍ਰੋਗਰਾਮ ਨੂੰ ਸ਼ੇਅਰ ਵੀ ਕਰ ਦਿਓ ਮੇਰੇ ਵੀਰ ਭੈਣਾਂ ਜਿਹੜੇ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ। ਰੋਜ਼ ਤੁਸੀਂ ਸਾਡੇ ਨਾਲ ਜੁੜਦੇ ਹੋ, ਹੌਸਲਾ ਅਫਜ਼ਾਈ ਦਿੰਦੇ ਹੋ, ਪ੍ਰੋਗਰਾਮ ਤੋਂ ਬਾਅਦ ਵੀ ਤੁਸੀਂ ਕਾਲ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਰਦਾਰ ਅਮਰਜੀਤ ਸਿੰਘ ਜੀ ਜਦ ਤੱਕ ਕੋਈ ਕਾਲ ਜੇ ਕੋਈ ਕਰਨੀ ਚਾਹਵੇ ਕਰ ਸਕਦਾ। ਆਪਾਂ ਹੁਣ ਇਹਦੇ ਪ੍ਰੂਫ ਦੇ ਉੱਤੇ ਇੱਕ ਤਾਂ ਤੁਸੀਂ ਇਹ ਦੱਸਿਆ ਵੀ ਕਿਵੇਂ 에ਅਰਪੋਰਟ ਦੀ ਸਿਕਿਉਰਿਟੀ ਦੇ ਵਿੱਚ ਸੰਨ ਲਾਈ ਜਾ ਰਹੀ ਆ, ਪੋਰਟਸ ਹੋਰ ਜਿਹੜੇ ਆ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਸੰਨ ਲਾਈ ਜਾ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਆਸਟ੍ਰੇਲੀਆ ਦੀ ਇੱਕ ਅਧਿਕਾਰਤ ਤੌਰ ਦੇ ਉੱਤੇ ਜਿਹੜੀ ਇੰਟੈਲੀਜੈਂਸ ਸਰਵਿਸ ਆ ਪ੍ਰਾਈਮ, ਉਹਦੇ ਮੁਖੀ ਨੇ ਇਹ ਗੱਲ ਮੀਡੀਆ ਦੇ ਵਿੱਚ ਆ ਕੇ ਕਹੀ ਹੈ। ਤੇ ਦੂਜੇ ਪਾਸੇ ਆਸਟ੍ਰੇਲੀਅਨ ਸਿੱਖਾਂ ਦੇ ਬੱਚੇ ਜਦੋਂ ਸਰਕਾਰੀ ਜੋਬਾਂ ਤੇ ਜਾਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਸਿੱਖ ਐਜ਼ ਏ ਮਾਰਸ਼ਲ ਕੌਮ ਦੁਨੀਆ ਮੰਨਦੀ ਆ, ਉਹ ਚਾਹੁੰਦੇ ਆ ਕਿ ਉਹਨਾਂ ਦੀਆਂ ਸਿਕਿਉਰਿਟੀ ਸਰਵਿਸਿਜ਼ ਦੇ ਵਿੱਚ ਸਿੱਖਾਂ ਦੇ ਬੱਚੇ ਆਉਣ। ਪਰ ਜਦੋਂ ਉਹ ਆਪਣੇ ਇਹ ਜਿਹੜੇ ਪ੍ਰੋਗਰਾਮ ਆ ਇਹਨਾਂ ਨੂੰ ਐਕਸਟੈਂਡ ਕਰਦੇ ਆ, ਗੁਰਦੁਆਰਿਆਂ ਦੇ ਵਿੱਚ ਪਹੁੰਚ ਕਰਦੇ ਆ, ਭਰਤੀਆਂ ਕਰਦੇ ਆ, ਤੇ ਫਿਰ ਉਸ ਵੈਸ਼ੀ ਸਰਕਾਰ ਦੇ ਮਨਸੂਬੇ ਉੱਥੇ ਫੇਰ ਦੰਗੇ ਹੁੰਦੇ ਆ ਜਦੋਂ ਉਹ ਕੋਈ ਨਾ ਕੋਈ ਆਪਣਾ ਜਾਲੀ ਪਲੇਟਫਾਰਮ ਖੜਾ ਕਰਕੇ ਤੇ ਉਹ ਸਰਕਾਰ ਨੂੰ ਕਹਿ ਰਹੀ ਹੈ ਵੀ ਤੁਸੀਂ ਅੱਤਵਾਦੀਆਂ ਨੂੰ ਹਾਇਰ ਕਰ ਰਹੇ ਹੋ। ਸੋ ਜਿਹੜੇ ਗਾਤਰੇ ਪਾ ਕੇ ਉੱਤੇ ਦੀ ਕਾਂਗਰਸੀਆਂ ਨੂੰ ਬੁੱਕੇ ਦਿੰਦੇ ਫਿਰਦੇ ਆ, ਉਹਨਾਂ ਦੇ ਬੱਚੇ ਵੀ ਅੰਮ੍ਰਿਤਧਾਰੀ ਆ, ਉਹ ਵੀ ਵਿੱਚੇ ਹੀ ਆ। ਉਹਨਾਂ ਦੇ ਖਿਲਾਫ ਵੀ ਇਹ ਕੰਪਲੇਂਟ ਆ ਕਿ ਇਹ ਅੱਤਵਾਦੀਆਂ ਦੇ ਬੱਚੇ ਆ, ਇਹਨਾਂ ਨੂੰ ਤੁਸੀਂ ਸ਼ੇਅਰ ਕਰ ਰਹੇ ਹੋ। ਉਹਦੇ ਬਾਰੇ ਕੀ ਜਾਣਕਾਰੀ ਤੁਹਾਡੇ ਕੋਲ, ਉਹ ਵੀ ਥੋੜੀ ਜਿਹੀ ਦੱਸੋ। ਤੇ ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਆਪਣਾ ਜੀ। ਹਾਂਜੀ, ਸਰਦਾਰ ਮਨਵੀਰ ਸਿੰਘ ਜੀ ਕੀ ਜਿਹੜੀ ਆਪ ਜੀ ਨੇ ਗੱਲ ਕੀਤੀ ਹੈ, ਕਿਉਂਕਿ ਸਿੱਖਾਂ ਨੂੰ ਇਸ ਦੇ ਡਿਟੇਲ 'ਚ ਮੈਂ ਚਿੱਠੀ ਤੇ ਜਾਣ ਤੋਂ ਪਹਿਲਾਂ ਥੋੜੀ ਜੀ ਸਿੱਖਾਂ ਦੇ ਅੱਖਾਂ ਤੋਂ ਜਾਂ ਕੰਨਾਂ ਤੋਂ ਇਹ ਇੱਕ ਧੂੜ ਆਪਾਂ ਜ਼ਰੂਰ ਲਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਿੱਖਾਂ ਦੇ ਪ੍ਰਤੀ ਸਿੱਖ ਕੌਮ ਦੀ ਜਿਹੜੀ ਨਸਲਕੁਸ਼ੀ ਹੁੰਦੀ ਹੈ, ਨਸਲਕੁਸ਼ੀ ਨੂੰ ਜੇ ਆਪਾਂ ਬੇਸਿਕਲੀ ਦੇਖੀਏ ਨਾ ਵੀ ਆਪਾਂ ਨੂੰ ਤੁਰਦੇ ਫਿਰਦੇ ਸਰੀਰਾਂ ਦੀ ਹੀ ਉਹਨਾਂ ਦੀ ਅਸੈਸੀਨੇਸ਼ਨ ਜਾਂ ਬੋਲਦੀਆਂ ਜਿਹੜੀਆਂ ਆਜ਼ਾਦ ਆਵਾਜ਼ਾਂ ਹੁੰਦੀਆਂ ਹੱਕਾਂ ਦੀ ਗੱਲ ਕਰਨ ਵਾਲੀਆਂ ਕੌਮ, ਉਹਨਾਂ ਨੂੰ ਹੀ ਕਤਲ ਕਰਨਾ ਜਾਂ ਕਿਸੇ ਉਹਨਾਂ ਸਿੱਖ ਜਿਸ ਤਰ੍ਹਾਂ ਇਹਨਾਂ ਨੇ ਨਵੰਬਰ 84 ਵਿੱਚ ਸਿੱਖ ਧੀਆਂ ਭੈਣਾਂ ਦੀ ਬੇਪਤੀ ਕੀਤੀ, ਜੂਨ 84 ਤੋਂ ਲੈ ਕੇ ਪਿਛਲੇ 10 ਸਾਲ ਜਿਹੜੇ 84 ਤੋਂ 94 ਤੱਕ, ਉਹ ਹੀ ਨਹੀਂ ਹੁੰਦੀ। ਨਸਲਕੁਸ਼ੀ ਦੇ ਵਿੱਚ ਜੇ ਤੁਸੀਂ ਡੀਪ ਜਾਓਗੇ ਤਾਂ ਕਿਸੇ ਕੌਮ ਦੀਆਂ ਜਿਹੜੀਆਂ ਕੁੱਖਾਂ ਵੀ ਹੁੰਦੀਆਂ ਨਾ, ਉਹਨਾਂ ਦੀਆਂ ਧੀਆਂ ਭੈਣਾਂ ਦੀਆਂ ਕੁੱਖਾਂ ਦੇ ਵੀ ਜਿਹੜੀ ਮਤਲਬ ਇੰਡੀਅਨ ਸਟੇਟ ਹੈ
ਮਤਲਬ ਜਿਹੜੀ ਬਾਕੀ ਦੁਨੀਆ ਦੀ ਡੈਫੀਨੇਸ਼ਨ ਹੈ ਨਾ ਨਸਲਕੁਸ਼ੀ ਦੀ, ਉਹ ਤਾਂ ਤੁਰਦੇ ਫਿਰਦੇ ਸਰੀਰਾਂ ਤੱਕ ਜਿਵੇਂ, ਪਰ ਜਿਹੜੀ ਸਿੱਖਾਂ ਦੇ ਵਿੱਚ ਹੈਗੀ ਜਾਂ ਇਸ ਜਿਹੜੀ ਕੌਮ ਨਾਲ ਸਾਡਾ ਵਾਹ ਪਿਆ ਬਦਕਿਸਮਤੀ ਨੂੰ, ਉਹਨਾਂ ਦੀ ਜਿਹੜੀ ਮਤਲਬ ਕਿ ਇੰਨੀ ਨੀਚਤਾ ਜਾਂ ਇੰਨਾ ਘਟੀਆਪਨ ਆ, ਜਿਹੜਾ ਮਤਲਬ ਕਹਿੰਦੇ ਹੁੰਦੇ ਨਾ ਵੀ ਜਿਹੜਾ ਬਹਾਦਰ ਦੁਸ਼ਮਣ ਹੁੰਦਾ ਉਹਦੇ ਨਾਲ ਲੜਨਾ ਜਾਂ ਉਹਦੇ ਨਾਲ ਕਰਨਾ ਹੁੰਦਾ, ਪਰ ਇਹਨਾਂ ਦਾ ਜਿਹੜਾ ਇਹਨਾਂ ਨੇ ਸਾਰੇ ਮੁਗਲਾਂ ਦੇ, ਪਠਾਣਾਂ ਦੇ, ਅੰਗਰੇਜ਼ਾਂ ਦੇ ਜਿਹੜੇ ਸਾਰਾ ਘਟੀਆਪਣ ਦੇ, ਕਮੀਨਾਪਣ ਦੇ ਜਿਹੜੇ ਰਿਕਾਰਡ ਆ ਉਹ ਤੋੜੇ ਹੋਏ ਆ। ਸੋ ਜਿਹੜੇ ਸਿੱਖਾਂ ਦੀਆਂ ਜਿਹੜੇ ਇਹਨਾਂ ਦੇ ਤਾਂ ਕੁੱਖਾਂ ਤੇ ਵੀ ਨਜ਼ਰ ਆ, ਤੇ ਉਹਦੇ ਇੱਕ ਸਬੂਤ ਆ ਬਹੁਤ ਵੱਡਾ। ਜੇ ਤੁਸੀਂ ਆਖੋ ਜਿਹੜੇ ਉਹ ਸੈਂਟਰ ਪੰਜਾਬ ਭਰ ਦੇ ਵਿੱਚ ਫਰਟੀਲਾਈਜ਼ਰ ਸੈਂਟਰ ਇਹਨਾਂ ਨੇ ਖੋਲੇ ਹੋਏ ਆ, ਤਾਂ ਉਹ ਚਾਹੁੰਦੇ ਆ ਕਿ ਸਿੱਖ ਪੈਦਾ ਹੀ ਨਾ ਹੋਣ ਜਾਂ ਇਹੋ ਜਿਹੇ ਪੈਦਾ ਹੋਣ ਜਿਹੜੇ ਉਹਨਾਂ ਨੂੰ ਚਾਹੀਦੇ ਆ। ਤਾਂ ਉਹਨਾਂ ਨੇ ਤੁਸੀਂ ਹੁਣ ਤਾਂ ਇਹ ਗੱਲ ਆਮ ਬੋਲੀ ਜਾਂਦੀ ਹੈ ਤੇ ਸਿੱਖ ਸੁਣਦੇ ਅਣਸੁਣਿਆ ਕਰ ਦਿੰਦੇ ਆ, ਮਤਲਬ ਗੱਲ ਆਈ ਗਈ ਹੋਗੀ। ਪਰ ਇਹ ਗੱਲ ਉਹਨਾਂ ਨੇ ਜਿਹੜੀ ਹੈਗੀ 95-96 ਤੋਂ ਬਾਅਦ ਪੰਜਾਬ ਦੇ ਵਿੱਚ ਇਹ ਜਿਹੜੇ ਪੰਜਾਬ ਦੇ ਜਿਹੜੇ ਡਾਕਟਰ ਸੀਗੇ ਸ਼ਹਿਰਾਂ ਦੇ ਵਿੱਚ ਬੈਠੇ, ਉਹਨਾਂ ਨੂੰ ਮੈਡੀਸਨ ਦੇਣਾ, ਪੰਜਾਬ ਦੇ ਕੰਪੇਅਰ ਟੂ ਅਦਰ ਸਟੇਟਾਂ ਦੇ ਪੰਜਾਬ ਦੇ ਵਿੱਚ ਜਿਹੜੀ ਮੈਡੀਸਨ ਆਉਂਦੀ ਹੈ ਜੀ, ਉਹ ਸਾਰੀ ਇਸ ਹਿਸਾਬ ਨਾਲ ਕਿ ਉਹ ਜਿਹੜਾ ਬੱਚੇ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ ਉਹ ਨਾ ਹੋਵੇ, ਤੇ ਉਹਦੀ ਜਗ੍ਹਾ ਜਿਹੜੇ ਯੂਪੀ ਬਿਹਾਰ ਵਾਲਿਆਂ ਦਾ ਉੱਥੇ ਸਪਰਮ ਜਿਹੜਾ ਡੋਨੇਟ ਕਰਾ ਕੇ ਤੇ ਉੱਥੇ ਜਿਹੜੀਆਂ ਪੰਜਾਬ ਦੀਆਂ ਧੀਆਂ ਭੈਣਾਂ ਉਹਦੇ ਵਿੱਚ ਆਪਦੀ ਨਸਲ ਬਦਲਣੀ। ਤੇ ਜੇ ਤੁਸੀਂ ਪਿੱਛੇ ਜਾਓਗੇ ਤਾਂ ਇਹਨਾਂ ਨੇ ਇੱਕ ਕਹਿ ਲਓ 90 ਦੌਰ ਦੇ ਵਿੱਚ ਜਲੰਧਰ ਦੇ ਵਿੱਚ ਜਾਂ ਤਰਨਤਾਰਨ ਏਰੀਏ ਵਿੱਚ ਕਾਫੀ ਪਿੰਡਾਂ ਦੇ ਸਰਪੰਚਾਂ ਨੂੰ ਇਕੱਠਾ ਕਰਕੇ ਇਹ ਗੱਲ ਕਹੀ ਸੀ, ਤੇ ਉਹ ਇੱਕ ਸਟੇਟ ਦਾ ਹਿੱਸਾ ਸੀ। ਉਹ ਕਿਸੇ ਨੇ ਗੁੱਸੇ 'ਚ ਕਹੀ ਸੀ, ਜਿਹਦੇ ਵਿੱਚ ਓਪਰੇਸ਼ਨ ਸ਼ੁੱਧੀਕਰਨ ਚੱਲਦਾ ਸੀ, ਜਿਹਦਾ ਪੰਜਾਬ ਦੇ ਵਿੱਚ ਪੁਲਿਸ ਦੇ ਵਿੱਚ ਗੋਬਿੰਦ ਰਾਮ ਬੁੱਚੜ ਸੀ, ਜਿਹੜਾ ਕਿ ਭਾਈ ਜੁਗਰਾਜ ਸਿੰਘ ਤੂਫਾਨ ਨੇ ਸੋਧਿਆ ਸੀਗਾ, ਤੇ ਜਿਹੜਾ ਕਹਿੰਦਾ ਹੁੰਦਾ ਸੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ, ਗੋਬਿੰਦ ਰਾਮ ਨੂੰ ਯਾਦ ਕਰੋਗੇ। ਬੁੱਚੜ ਇਸ ਕਿਸਮ ਦਾ ਸੀਗਾ, ਉਹਦੀਆਂ ਆਪਾਂ ਡਿਟੇਲ 'ਚ ਨਾ ਜਾਈਏ। ਤਾਂ ਉਹ ਜਿਹੜਾ ਗੋਬਿੰਦ ਰਾਮ ਦੇ ਉਦੋਂ ਉਹ ਇੱਕ ਜਰਨਲ ਸੀਗਾ ਸਿਨਹਾ, ਜਿਹੜਾ ਕਿ ਜਲੰਧਰ ਮੇਜਰ ਜਰਨਲ, ਜਿਸ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਜਿਹੜਾ ਖਾੜਕੂ ਸਿੰਘਾਂ ਦੀ ਮਦਦ ਕਰਦੇ ਹੋ, ਤੁਸੀਂ ਇਹ ਜੇ ਉਹਨਾਂ ਨੂੰ ਨਾ ਸਾਨੂੰ ਇਨਫੋਰਮੇਸ਼ਨ ਦਿੱਤੀ ਤਾਂ ਤੁਹਾਡੇ ਬੰਦਿਆਂ ਨੂੰ ਅਸੀਂ ਮਾਰ ਦਿਆਂਗੇ ਤੇ ਤੁਹਾਡੀਆਂ ਔਰਤਾਂ ਨੂੰ ਅਸੀਂ ਕੰਟੋਨਮੈਂਟ 'ਚ ਚੱਕ ਕੇ ਲੈ ਜਾਵਾਂਗੇ ਤੇ ਉੱਥੇ ਇੱਕ ਨਸਲ ਤਿਆਰ ਕਰਾਂਗੇ ਜਿਹੜੀ ਕਿ ਭਾਰਤ ਨਾਲ ਲੋਇਲ ਹੋਏਗੀ। ਸੋ ਉਹ ਜਿਹੜੀ ਗੱਲ ਹੈ ਆਪਰੇਸ਼ਨ ਸ਼ੁੱਧੀਕਰਨ ਦਾ ਨਾਂ ਸੀ, ਜਿਵੇਂ ਆਪਰੇਸ਼ਨ ਬਾਰਡਰ ਹੋਏ ਸੀ। ਸੋ ਆਪਰੇਸ਼ਨ ਜਿਹੜਾ ਸ਼ੁੱਧੀਕਰਨ ਦੇ ਨਾਂ ਤੇ ਇਹਨਾਂ ਨੇ ਜਿਹੜਾ ਉਹ ਸਟਿਲ ਚੱਲ ਰਿਹਾ, ਕਿਉਂਕਿ ਜਿਹੜੀ ਇਹ ਚੀਜ਼ ਸ਼ੁਰੂ ਕਰਦੇ ਆ ਤੇ ਉਹਨੂੰ ਇਹ ਆਪਣੇ ਅੰਜਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ। ਤਾਂ ਗੁਰੂ ਸਾਹਿਬ ਦੀ ਕਿਰਪਾ। ਹੁਣ ਆਪਾਂ ਇਹ ਗੱਲ ਕਰੀਏ ਇੱਥੇ ਜਿੱਥੇ ਤੁਸੀਂ ਚਿੱਠੀ ਤੇ ਗੱਲ ਕੀਤੀ ਹੈ, ਆਸਟ੍ਰੇਲੀਆ ਦੀਆਂ ਜਿਹੜੀਆਂ ਸਟੇਟਾਂ ਜਿਵੇਂ ਇੱਕ ਨਿਊ ਸਾਊਥ ਵੇਲ ਹੈ, ਇੱਕ ਵਿਕਟੋਰੀਆ ਹੈ, ਇੱਕ ਵੈਸਟਰਨ ਆਸਟ੍ਰੇਲੀਆ ਹੈ, ਤੇ ਇੱਕ ਇਹਨਾਂ ਦੀ ਜਿਹੜੀ ਕੈਪੀਟਲ ਹੈ ਕੈਨਬਰਾ, ਸਾਊਥ ਆਸਟ੍ਰੇਲੀਆ। ਇਸੇ ਤਰੀਕੇ ਨਾਲ ਜਿਹੜਾ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਵੇਂ ਆਪ ਜੀ ਨੇ ਦੱਸਿਆ ਕਿ ਇਹਨਾਂ ਨੂੰ ਪਤਾ ਹੈ ਕਿ ਸਿੱਖ ਇੱਕ ਮਾਰਸ਼ਲ ਕੌਮ ਹੈ। ਇੰਗਲੈਂਡ ਦੇ ਵਿੱਚ ਵੀ ਸਿੱਖਾਂ ਦੀਆਂ ਜਿਹੜੀਆਂ ਰੈਜੀਮੈਂਟਾਂ ਇਹਨਾਂ ਨੇ ਖੜੀਆਂ ਕੀਤੀਆਂ, ਤੇ ਆਪਣਾ ਇੱਥੋਂ ਦੇ ਜਿਹੜੇ ਬੋਰਨ ਬਰੋਡ ਬੱਚੇ ਹੈ ਉਹ ਜੇ ਸਕੂਲਿੰਗ ਪਾਸ ਕੀਤੀ +2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਕਰ ਰਹੇ ਸੀ ਜਾਂ ਕਰਨੀ ਸੀ, ਸ਼ੁਰੂ ਕਰਨੀ ਸੀ, ਤਾਂ ਉਹਨਾਂ ਨੇ ਇੱਕ ਰਿਕਰੂਟਮੈਂਟ ਜਾਂ ਅਵੇਅਰਨੈਸ ਕੈਂਪ ਹੈ ਜਿਹੜਾ ਹਜੇ ਉਹਦੇ ਵਿੱਚ ਆਪਸ਼ਨ ਸੀ ਵੀ ਉਹ ਥੋੜ੍ਹਾ ਬਹੁਤ ਜਾਣਕਾਰੀ ਦੇਣੀ ਸਥਾਨਕ ਸਿੱਖਾਂ ਨੂੰ। ਤੇ ਉਹਨਾਂ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪਰਥ ਦੇ ਵਿੱਚ ਫਰਵਰੀ ਦੇ ਵਿੱਚ ਪਿਛਲੇ ਸਾਲ 2024 ਦੇ ਵਿੱਚ ਇੱਕ ਕੈਂਪ ਲਾਇਆ, ਤੇ ਉਹਦੇ ਵਿੱਚ ਗੁਰਦੁਆਰਾ ਸਾਹਿਬ 'ਚ ਸਿੱਖ ਜਾਂਦੇ ਆ ਸੰਡੇ, ਤੇ ਉਹਨਾਂ ਨੇ ਇਸ ਗੱਲ ਨੂੰ ਮਤਲਬ ਕਿ ਨਾਲੇ ਜੋਬ ਆਪਸ਼ਨ ਹੈ, ਨਾਲੇ ਚਲੋ ਸਰਕਾਰ ਦਾ ਵੀ ਆਪਣਾ ਇੰਟਰਸਟ ਹੁੰਦਾ ਵੀ ਚਲੋ ਇੱਕ ਬਹਾਦਰ ਕੌਮ ਹੈ ਤੇ ਲੋਇਲ ਕੌਮ ਹੈ, ਸਭ ਤੋਂ ਵੱਡੀ ਗੱਲ ਹੈ। ਤਾਂ ਉਹਨਾਂ ਨੇ ਕਿਉਂਕਿ ਸਿੱਖਾਂ ਦਾ 2 ਵਰਲਡ ਵਾਰ ਦੀ ਹਿਸਟਰੀ ਇਹਨਾਂ ਕੋਲੇ ਪਈ ਹੈ ਜੀ, ਸੋ ਉਹਨਾਂ ਨੇ ਇਹ ਜਿਹੜਾ ਰਿਕਰੂਟਮੈਂਟ ਜਿਹੜਾ ਕੈਂਪ ਜਿਹੜਾ ਉਹ ਲਾਇਆ ਜਾਂ ਅਵੇਅਰਨੈਸ ਕੈਂਪ ਕਹਿ ਲਓ। ਤੇ ਉਸ ਤੋਂ ਬਾਅਦ ਇਹ ਏਅਰਫੋਰਸ ਦਾ ਜਿਹੜਾ ਆਫਿਸ ਆ ਉਹ ਕੈਨਬਰਾ ਮੇਨ ਆਫਿਸ ਆ ਜਿਹੜਾ ਇਹਨਾਂ ਦਾ ਹੁੰਦਾ ਉੱਥੇ ਆ, ਤੇ ਉਹ ਕੈਡਿਟ ਨੂੰ ਇੱਕ ਚਿੱਠੀ ਜਾਂਦੀ ਹੈ। ਜੇ ਉਹ ਚਿੱਠੀ ਦੇ ਵਿੱਚ ਉਹ ਜਿਹੜਾ ਹੈਗਾ ਪੀਸਫੁਲ ਸੁਸਾਇਟੀ ਦੇ ਨਾਂ ਤੇ, ਕਿਉਂਕਿ ਜਿਹੜੇ ਇਹ ਬੰਦੇ ਜਾਣਦੇ ਨੇ ਕਿ ਇਹ ਕੋਈ ਭਾਰਤ ਉਹਦੇ ਨਾਂ ਤੇ ਤਾਂ ਪਾਉਂਦੇ ਨੇ, ਇਹਨਾਂ ਬੋਗਸ ਜਿਵੇਂ ਵੈਬ ਪਿਛਲੇ ਮਤਲਬ 5-7 ਸਾਲ ਪਹਿਲਾਂ ਨਾ ਯੂਰਪ ਦੇ ਵਿੱਚ ਕਾਫੀ ਇਹਨਾਂ ਨੇ ਬੋਗਸ ਉਹ ਫੜੀਆਂ ਸੀਗੀਆਂ ਜਿਹੜੀਆਂ ਵੈਬ ਪੋਰਟਲ ਬਣਾਏ ਸੀ ਜਾਲੀ ਨਾਮ। 25,000 ਆਊਟਲੈਟ। ਹਾਂਜੀ, ਸੋ ਉਹ ਮੈਨੂੰ ਲੱਗਦਾ ਵੀ ਉਹ ਫੜੀਆਂ ਤੇ ਖਤਮ ਨਹੀਂ ਹੋਈਆਂ, ਹੋਰ ਵੀ ਬਹੁਤ ਹੋਣੀਆਂ ਜਿਹੜੀਆਂ ਜੇ ਨਹੀਂ ਫੜੀਆਂ ਗਈਆਂ ਜਾਂ ਉਸ ਤੋਂ ਬਾਅਦ ਐਸਟੈਬਲਿਸ਼ ਕਰ ਲੈਂਦੇ। ਸੋ ਉਹਦੇ ਥਾਂ ਹੇਠ ਇਹਨਾਂ ਦੀ ਨਫ਼ਰਤ ਦੇਖੋ। ਚਿੱਠੀ ਦੇ ਵਿੱਚ ਇਹਨਾਂ ਨੇ ਕਿਹਾ ਕਿ ਤੁਸੀਂ ਭਾਈ
ਉਹ ਜਿਹੜਾ ਬੰਦਿਆਂ ਨੂੰ ਤੁਸੀਂ ਕਰ ਰਹੇ ਹੋ ਰਿਕਰੂਟਮੈਂਟ, ਤੇ ਅਸੀਂ ਉਹ ਜਿਹੜਾ ਗੁਰਦੁਆਰਾ ਹੈ ਉਹਦੇ ਤੱਕ ਅਸੀਂ ਜਾਣਕਾਰੀ ਹਾਸਲ ਕੀਤੀ ਹੈ, ਤੇ ਉਹ ਜਿਹੜੇ ਠੀਕ ਹੈ, ਬਟ ਜਿਹੜੇ ਬੰਦੇ ਖਾਲਿਸਤਾਨ, ਉੱਥੇ ਗੱਲ ਦੇਖੋ, ਗੱਲ ਹੈਗੀ ਇੱਥੋਂ ਦੇ ਬੱਚਿਆਂ ਦੀ, ਨਾਲੇ ਉਹਨਾਂ ਦਾ ਨਾ ਤਾਂ ਉਹ ਗੁਰਦੁਆਰਾ ਸਾਹਿਬ ਦਾ ਖਾਲਿਸਤਾਨ ਹੈ, ਆਪ ਹੀ ਜ਼ਿਕਰ ਕਰਦੇ ਮਤਲਬ ਸੰਬੰਧ ਹੈ। ਖਾਲਿਸਤਾਨ ਕੋਈ ਮਤਲਬ ਕਿ ਪਿੱਟਿਆ ਹੋਇਆ ਸ਼ਬਦ ਨਹੀਂ ਹੈਗਾ, ਖਾਲਿਸਤਾਨ ਇੱਕ ਬੜਾ ਪਾਕ ਪਵਿੱਤਰ ਸ਼ਬਦ ਹੈ ਜਿਹਦੇ ਉੱਤੇ ਕੋਈ ਧੱਬਾ ਨਹੀਂ ਹੈਗਾ। ਇਹਨਾਂ ਦੇ ਤਿਰੰਗਾ ਤਾਂ ਲਿਬੜਿਆ ਹੋਇਆ ਖੂਨ ਨਾਲ, ਜਿਹੜਾ ਘੱਟ ਗਿਣਤੀਆਂ ਦੀਆਂ ਨਸਲ ਕੁਸ਼ੀਆਂ ਕਰ ਕਰਕੇ, ਤੇ ਸਿੱਖਾਂ ਦਾ ਇੱਕ ਪਾਕ ਨਿਸ਼ਾਨ ਹੈ ਜਿਹੜਾ ਕਿ ਜਿਹਨੇ ਸ਼ਹਾਦਤਾਂ ਦਿੱਤੀਆਂ ਮਨੁੱਖਤਾ ਲਈ, ਜਿਹਨੇ ਸ਼ਹਾਦਤਾਂ ਦਿੱਤੀਆਂ ਧਰਮ ਲਈ, ਜਿਹਦੇ ਵਿੱਚ ਉਹਨਾਂ ਨੇ ਸਭ ਧਰਮਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਲਈ ਵਚਨਬੱਧਤਾ ਦੁਹਰਾਈ, ਉਸ ਖਾਲਿਸਤਾਨ ਨੂੰ ਇਹਨਾਂ ਨੇ ਜਿਵੇਂ ਪ੍ਰੋਪੋਗੰਡਾ ਕਰਕੇ ਮਤਲਬ ਕਿ ਬਿਨਾਂ ਗੱਲ ਤੋਂ ਰੌਲਾ ਪਾ ਕੇ ਉਹਦੇ ਵਿੱਚ ਇਹਨਾਂ ਨੇ ਇਸ ਗੱਲ ਦਾ ਉਸ ਗੁਰਦੁਆਰੇ ਦਾ ਤੇ ਨਾ ਉਹਨਾਂ ਪਰਿਵਾਰਾਂ ਦਾ ਖਾਲਿਸਤਾਨ ਨਾਲ ਵਾਸਤਾ, ਉਹ ਬੱਚਿਆਂ ਦਾ ਤਾਂ ਹੋਣਾ ਹੀ ਕੀ ਹੈ ਜਿਹੜੇ ਕਿ ਕਦੇ ਖਾਲਿਸਤਾਨ ਦਾ ਮੈਨੂੰ ਲੱਗਦਾ ਨਾ ਕਿਸੇ ਰੈਲੀ 'ਚ ਗਏ, ਨਾ ਕਦੇ ਕੋਈ ਪੋਸਟ ਤੱਕ ਨਹੀਂ ਪਾਈ, ਪਰ ਕਿਉਂਕਿ ਉਹ ਸਿੱਖ ਹੈ, ਜਿਵੇਂ ਆਪ ਜੀ ਨੇ ਜ਼ਿਕਰ ਕੀਤਾ, ਜਿਨ੍ਹਾਂ ਨੂੰ ਲੱਗਦਾ ਨਾ ਵੀ ਅਸੀਂ ਤਲਵੇ ਚੱਟ ਲਾਂਗੇ, ਤਲਵੇ ਕੀ, ਜਿਹੜੇ ਸਿੱਖਾਂ ਦਾ ਕੋਈ ਵਾਹ ਵਾਸਤਾ ਹੀ ਨਹੀਂ, ਜਿਨ੍ਹਾਂ ਦਾ ਪੋਲੀਟੀਕਲ ਚੀਜ਼ਾਂ ਨਾਲ ਲੈਣਾ ਦੇਣਾ ਨਹੀਂ, ਆਮ ਜ਼ਿੰਦਗੀ ਜਿਉਂਦੇ ਆ, ਉਹ ਉਹਨਾਂ ਦੇ ਬੱਚੇ ਜਿਹੜੇ ਇੱਥੋਂ ਦੇ ਸਿਸਟਮ ਦੇ ਵਿੱਚ ਵੱਡੇ ਹੋ ਰਹੇ ਆ, ਹਜੇ ਕਹਿ ਲਓ ਵੀ ਬੱਚੇ ਹੀ ਆ ਉਹ, 20 ਕੋਈ 16 17 18 ਸਾਲ 20 22 ਸਾਲ ਦੇ ਬੱਚਿਆਂ ਦੀ ਗੱਲ ਹੋ ਰਹੀ। ਉਹ ਬੱਚਿਆਂ ਬਾਰੇ ਕਹਿ ਰਹੇ ਆ ਕਿ ਤੁਸੀਂ ਉੱਥੇ ਜਦੋਂ ਚਿੱਠੀ ਦੇ ਵਿੱਚ ਸ਼ੁਰੂ 'ਚ ਦੇਖੋ ਕਹਿ ਰਹੇ ਆ ਕਿ ਖਾਲਿਸਤਾਨ ਮੂਵਮੈਂਟ ਹੈ। ਹੁਣ ਦੇਖੋ ਤੁਸੀਂ ਮਤਲਬ ਇਹਨਾਂ ਦੀ ਜ਼ਹਿਨੀਅਤ ਦੇਖੋ, ਗੰਦਗੀ, ਤੇ ਇਹਨਾਂ ਦਾ ਦਿਮਾਗ ਤੇ ਮੂਰਖਤਾ ਦੀ ਹੱਦ ਦੇਖੋ। ਤੁਸੀਂ ਕਿਸੇ ਸਿਸਟਮ ਨੂੰ ਕਹਿ ਰਹੇ ਹੋ ਜਿਹੜਾ ਇੱਥੋਂ ਦੀ ਸੁਰੱਖਿਆ ਨਾਲ ਸੰਬੰਧਿਤ ਹੈ, ਇੱਥੋਂ ਦਾ ਡਿਫੈਂਸ ਸਿਸਟਮ ਹੈ, 에ਅਰ ਫੋਰਸ, ਕੋਈ ਛੋਟੀ ਗੱਲ ਨਹੀਂ ਹੁੰਦੀ। ਅੱਜ ਕੱਲ੍ਹ ਤਾਂ ਸਾਰਾ ਜਿਹੜੀ ਲੜਾਈਆਂ ਉਹ ਜ਼ਮੀਨ ਤੇ ਉਤਰ ਕੇ ਲੜੀਆਂ ਨਹੀਂ ਜਾਂਦੀਆਂ। ਤੁਸੀਂ ਦੇਖੋ ਯੂਕਰੇਨ ਵਾਰ ਲਾ ਲਓ, ਜਾਂ ਈਰਾਨ ਇਜ਼ਰਾਈਲ ਦੀ ਲਾ ਲਓ, ਜਾਂ ਇੰਡੀਆ ਪਾਕਿਸਤਾਨ ਦੀ ਹੋਈ ਆ, ਉਹਦੇ ਵਿੱਚ ਜਿਹੜਾ ਉੱਪਰੋਂ ਹੀ ਸਾਰਾ ਕੁਛ 에ਅਰ ਫੋਰਸ ਹੀ ਕਰਦੀ ਆ। ਤਾਂ ਉਹਦੇ ਵਿੱਚ ਇਹ ਕਹਿ ਰਹੇ ਆ ਕਿ ਜਿਹੜੇ ਸਿੱਖ ਹੈ ਉਹ ਖਾਲਿਸਤਾਨ ਮੂਵਮੈਂਟ ਨਾਲ ਜੁੜੇ ਰਹੇ। ਖਾਲਿਸਤਾਨ ਬੈਨ ਆਰਗੇਨਾਈਜੇਸ਼ਨ ਹੈ, ਉਹ ਟੈਰਰਿਸਟ ਆਰਗੇਨਾਈਜੇਸ਼ਨ ਹੈ, ਤੇ ਉਹਦੇ ਵਿੱਚ ਤੁਸੀਂ ਇਹ ਧਿਆਨ ਰੱਖੋ ਕਿ ਜਿਹੜੇ ਬੱਚਿਆਂ ਨੂੰ ਤੁਸੀਂ ਟ੍ਰੇਨਿੰਗ ਦੇ ਰਹੇ ਆ ਇਹ ਅੱਤਵਾਦੀ ਬਣਨਗੇ, ਤਾਂ ਇਹ ਜਿਹੜੇ ਇਹਨਾਂ ਨੂੰ ਟ੍ਰੇਨਿੰਗ ਲੈ ਕੇ ਇਹ ਖਾਲਿਸਤਾਨ ਦੀ ਮੂਵਮੈਂਟ 'ਚ ਜੁੜ ਜਾਣਗੇ, ਤੇ ਇਹ ਜਿਹੜੇ ਹੈਗੇ ਇਹਨਾਂ ਨੂੰ ਤੁਸੀਂ ਟ੍ਰੇਨਿੰਗ ਨਾ ਦਿਓ, ਇਹਨਾਂ ਦਾ ਪਤਾ ਕਰੋ, ਇਹਨਾਂ ਤੋਂ ਕਸਮਾਂ ਖਵਾਓ, ਇਹਨਾਂ ਨੂੰ ਦੱਸੋ ਵੀ ਇਹਨਾਂ ਤੋਂ ਵਚਨਬੱਧ। ਹਾਲਾਂਕਿ ਇਹ ਇੱਕ ਚਿੱਠੀ ਹੈ, ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਚਿੱਠੀਆਂ ਪਾਉਂਦੇ ਆ, ਇਹੋ ਜਿਹੀਆਂ ਕਿੰਨੀਆਂ ਬੋਗਸ ਇਹਨਾਂ ਦੀਆਂ ਹੈਗੀਆਂ ਜਿਹੜੀਆਂ ਆਰਗੇਨਾਈਜੇਸ਼ਨ ਹੈ। ਤੇ ਇਹ ਤਾਂ ਮਤਲਬ ਵੀ ਸਿੱਖਾਂ ਦੀ ਖੁਸ਼ਕਿਸਮਤੀ ਆ, ਗੁਰੂ ਸਾਹਿਬ ਦੀ ਕਿਰਪਾ ਕਿ ਸਿੱਖ ਆਪਣੀ ਮਿਹਨਤ ਨਾਲ, ਆਪਣੇ ਲਿਆਕਤ ਨਾਲ ਜਿਹੜੇ ਹਰ ਡਿਪਾਰਟਮੈਂਟ ਦੇ ਵਿੱਚ ਹੈਗੇ ਆ, ਤਾਂ ਉੱਥੋਂ ਇਹ ਜਿਹੜੀ ਕਿਤੇ ਨਾ ਕਿਤੇ ਜਿਹੜੀ ਉੱਥੋਂ ਦੇ ਜਿਹੜੇ ਸਿਸਟਮ ਹੈ ਇੱਥੋਂ ਦਾ ਉਹ ਵੀ ਸਮਝਦਾ, ਤਾਂ ਉਹਨਾਂ ਨੇ ਇਹ ਜਿਹੜੀ ਚੀਜ਼ ਹੈ ਇਹ ਪਬਲਿਕ ਡੋਮੇਨ 'ਚ ਨਹੀਂ, ਪਰ ਇਹ ਜਦੋਂ ਅੰਦਰ ਖਾਤੇ ਉਹਨਾਂ ਨੇ ਸਿੱਖਾਂ ਨੂੰ ਦੱਸੀ, ਤੇ ਇਹਨਾਂ ਨੂੰ ਤੇ ਉਹਨਾਂ ਨੂੰ ਵੀ ਚੰਗੀ ਗੱਲ ਹੈ। ਵੈਸੇ ਤਾਂ ਇਹਨਾਂ ਨੇ ਆਪਣੀ ਜਿਹੜੀ ਔਕਾਤ ਆ ਉਹ ਦੱਸ ਦਿੱਤੀ, ਤਾਂ ਉਸ ਇੱਥੋਂ ਦੇ ਸਰਕਾਰਾਂ ਨੂੰ ਪਤਾ ਲੱਗ ਗਿਆ ਵੀ ਇਹ ਸਿੱਖਾਂ ਪ੍ਰਤੀ ਕਿਸ ਤਰੀਕੇ ਕਿਸ ਹੱਦ ਤੱਕ ਸੋਚ ਰੱਖਦੇ ਆ। ਹੁਣ ਇੱਥੋਂ ਸਿੱਖਾਂ ਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਵੀ ਇਹ ਹਰੇਕ ਦੇਸ਼ ਚਾਹੇ ਕੋਈ ਇੱਥੇ ਕਿ ਬਾਹਰ ਆ ਗਈ, ਇਹ ਗੱਲ ਬੜੇ ਮਤਲਬ ਕਿ ਹਰ ਦੇਸ਼ ਦੇ ਵਿੱਚ ਇਹ ਗੱਲ ਕਰਦੇ, ਜੇ ਇੱਥੇ ਤੁਹਾਡਾ ਕੋਈ ਬੰਦਾ ਕਾਉਂਸਲਰ ਖੜਾ ਹੋ ਜਾਂਦਾ ਜਿਹਦਾ ਤਾਂ ਉਹਦੇ ਤੱਕ ਇਹ ਉਹਨੂੰ ਮਤਲਬ ਕਿ ਇੱਥੋਂ ਦੇ ਬੱਚੇ ਸਾਡੇ ਮੁੰਡਿਆਂ ਨਾਲ ਹੋਇਆ, ਜਿਹੜੇ ਬੱਚੇ ਇੱਥੋਂ ਦੇ ਬੋਰਨ ਬਰੋਡ ਅਪ ਹੈ, ਉਹ ਜਸਟ ਪ੍ਰੀਮੀਅਰ ਦੇ ਆਫਿਸ ਦੇ ਵਿੱਚ ਕੰਮ ਕਰਨ ਵਾਲੇ ਮੁੰਡੇ ਸੀਗੇ, ਤੇ ਉਹਨਾਂ ਨੂੰ ਕਿਵੇਂ ਇਹਨਾਂ ਨੇ ਬਦਨਾਮ ਕੀਤਾ ਕਿ ਉਹ ਨਗਰ ਕੀਰਤਨ ਦੇ ਵਿੱਚ ਬੱਚੇ ਬਸ ਜਾਂਦੇ ਸੀ, ਤੇ ਖਾਲਿਸਤਾਨ ਦਾ ਝੰਡੇ ਨਗਰ ਕੀਰਤਨ 'ਚ ਹੁੰਦੇ ਆ ਹਰ ਜਗ੍ਹਾ ਸਿੱਖਾਂ ਦੇ ਬਾਹਰਲੇ ਦੇਸ਼ਾਂ ਦੇ ਵਿੱਚ, ਤੇ ਉਹ ਬੱਚਾ 20-22 ਸਾਲ ਦਾ ਸੀ ਤੇ ਉਹਨੇ ਪੜ੍ਹਿਆ, ਤੇ ਉਸ ਨੂੰ ਇਹਨਾਂ ਨੇ ਬਦਨਾਮ ਇਸ ਤੱਕ ਕੀਤਾ, ਤੇ ਉਹਦੀਆਂ ਜਿਹੜੀਆਂ ਚਿੱਠੀਆਂ ਲੇਬਰ ਪਾਰਟੀ ਨੂੰ ਇੱਥੇ ਇੰਨੀਆਂ ਪਾਈਆਂ ਕਿ ਇਹ ਉਹਨਾਂ ਨੂੰ ਇਹ ਸ਼ਾਇਦ ਲੱਗਦਾ ਫਿਊਚਰ ਪੋਟੈਂਸ਼ੀਅਲ ਹੈ, ਕਿਤੇ ਕੈਂਡੀਡੇਟ ਨਾ ਬਣ ਜੇ। ਹਾਲਾਂਕਿ ਹਜੇ ਤੱਕ ਉਹ ਬੱਚਾ ਜਿਹੜਾ ਕੈਂਡੀਡੇਟ ਵਾਲੀ ਰੇਸ 'ਚ ਨਹੀਂ ਹੈਗਾ, ਤੇ ਉਹ ਕਿਉਂਕਿ ਇੱਥੇ ਤੁਹਾਨੂੰ ਪਤਾ ਇਹਨਾਂ ਦੇਸ਼ਾਂ ਦੇ ਵਿੱਚ ਇੱਕ ਸਿਸਟਮ ਹੈ ਵੀ ਤੁਹਾਨੂੰ ਪਹਿਲਾਂ ਪੋਲੀਟੀਕਲ ਈਰਾ ਦੇ ਵਿੱਚ ਆਪਣਾ ਕੰਮ ਕਰਨਾ ਪੈਂਦਾ, ਆਪਣਾ ਫੀਲਡ ਚੁਣਨਾ ਪੈਂਦਾ, ਯੂਥ ਦੇ ਵਿੱਚ ਉਹਨੇ ਯੂਥ ਦੇ ਵਿੱਚ, ਪਰ ਇਹ ਪਹਿਲਾਂ ਹੀ ਜਿਹੜਾ ਇਹ ਵਿਉਂਤਬੰਦੀ ਕਰ ਲੈਂਦੇ ਬਦਨਾਮ ਕਰਨ ਦੀ। ਸੋ ਇਹ ਹਿਸਾਬ ਨਾਲ ਭਾਈ ਮਨਵੀਰ ਸਿੰਘ ਜੀ ਸਿੱਖਾਂ ਨੂੰ ਇਸ ਗੱਲ ਦੇ ਉੱਤੇ ਮਤਲਬ ਪਤਾ ਨਹੀਂ ਕਦੋਂ ਸਾਨੂੰ ਸਮਝ ਆਉਂਦੀ ਹੈ, ਸਮਾਂ ਵਿਆਹ ਕੇ ਵੱਡੇ ਹਿੱਸੇ ਨੂੰ ਕਾਫੀ ਹਿੱਸਾ ਇਸ ਗੱਲ ਬਾਰੇ ਜਾਣਦਾ ਹੈ, ਪਰ ਹੁਣ ਤਾਂ ਇਹ ਓਪਨਲੀ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਕਤਲ ਕਰ ਰਹੇ ਆ, ਸਿੱਖਾਂ ਨੂੰ ਬਦਨਾਮ ਕਰ ਰਹੇ ਆ, ਤੇ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਇਹ ਇਸ ਤਰੀਕੇ ਦੀ ਜਿਹੜੀ ਵਿਉਂਤਬੰਦੀ ਕਰ ਰਹੇ ਆ। ਮੈਂ ਇੱਕੋ ਹੀ ਜਾਣਕਾਰੀ ਇਸ ਚਿੱਠੀ ਦੇ ਸੰਬੰਧ ਦੇ ਵਿੱਚ ਤੁਹਾਡੇ ਕੋਲ ਪੁੱਛਣੀ ਆ ਕਿ ਇਹਦੇ 'ਚ ਕੋਈ ਖਾਸ ਰਿਆਇਤ ਨਹੀਂ ਦਿੱਤੀ ਗਈ ਵੀ ਜਿਹੜੇ ਵੀ ਸਿੱਖਾਂ ਦੇ ਭੇਸ ਦੇ ਵਿੱਚ ਸਿੱਖਾਂ 'ਚ ਲੁਕੇ ਹੋਏ ਜਿਹੜੇ
ਪੰਥ ਵਿਰੋਧੀ ਨੇ ਵੀ ਉਹ ਉਹਨਾਂ ਦੇ ਬੱਚਿਆਂ ਨੂੰ ਵੀ, ਕਿਉਂਕਿ ਉਹ ਭਾਰਤੀ ਕਰਿੰਦਿਆਂ ਦੇ, ਭਾਰਤੀ ਪੋਲੀਟੀਸ਼ੀਅਨਾਂ ਦੇ ਜਿਹੜੇ ਤਲਵੇ ਚੱਟਦੇ ਆ, ਉਹਨਾਂ ਦੀਆਂ ਗੁਲਾਮੀਆਂ ਕਰਦੇ ਆ, ਬਾਹਰ ਦੇ ਮੁਲਕਾਂ 'ਚ ਰਹਿੰਦੇ ਹੋਏ ਵੀ ਉਹਨਾਂ ਦੇ ਨਿਆਣਿਆਂ ਨੂੰ ਇਸ ਤੋਂ ਵਿੱਚੋਂ ਕੋਈ ਖਾਸ ਛੋਟ ਦਿੱਤੀ ਗਈ ਹੋਵੇ, ਰਾਹਤ ਦਿੱਤੀ ਗਈ ਹੋਵੇ। ਸਰਦਾਰ ਮਨਵੀਰ ਸਿੰਘ ਜੀ, ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ, ਜਿਹੜੇ ਸਿੱਖਾਂ ਨੂੰ ਪਤਾ ਨਵੰਬਰ 84 ਦੇ ਵਿੱਚ ਸਿੱਖ ਨਸਲਕੁਸ਼ੀ ਜਦੋਂ ਕੀਤੀ ਗਈ ਤਾਂ ਉਦੋਂ ਗਿਆਨੀ ਜੈਲ ਸਿੰਘ ਜਿਹੜਾ ਦਸਤਖਤ ਕਰਨ ਵਾਲਾ ਸੀ ਦਰਬਾਰ ਸਾਹਿਬ ਦੇ ਉੱਤੇ, ਤੇ ਜਨਰਲ ਜਗਜੀਤ ਸਿੰਘ ਅਰੋੜਾ ਜਿਹੜਾ ਜਿਹਨੂੰ ਕਹਿੰਦੇ ਸੀ 71 ਦੀ ਵਾਰ ਦਾ ਜਿਹੜਾ ਜੇਤਾ ਸੀ, ਜਾਂ ਏਅਰ ਮਾਰਸ਼ਲ ਅਰਜਨ ਸਿੰਘ ਵਰਗਾ ਕਿਹੜਾ ਬੰਦਾ ਸੀਗਾ ਜਿਹੜਾ ਮਤਲਬ ਕਿ ਇੱਕੋ ਇੱਕ ਏਅਰ ਮਾਰਸ਼ਲ ਸੀ, ਉਹ ਉਹਨਾਂ ਬੰਦਿਆਂ ਨੂੰ ਕਿਵੇਂ ਆਪਣੀ ਜਾਨ ਹੈ ਜਿਹੜੀ ਉਹ ਬਚਾਉਣੀ ਪਈ। ਈਵਨ ਮਨਮੋਹਨ ਸਿੰਘ ਵਰਗਿਆਂ ਨੂੰ ਜਿਹੜੇ ਆਪਣੇ ਹਿੰਦੂ ਮਿੱਤਰਾਂ ਦੇ ਘਰੇ ਵੜ ਕੇ ਆਪਣੀਆਂ ਜਾਨਾਂ ਬਚਾਉਣੀਆਂ ਪਈਆਂ, ਤੇ ਇਹੋ ਜਿਹੀਆਂ ਬਥੇਰੀਆਂ ਉਦਾਹਰਨਾਂ। ਪਰ ਮੈਂ ਤੁਹਾਨੂੰ ਟੌਪ ਬੰਦਿਆਂ ਦੀ ਤਾਂ ਹੀ ਗੱਲ ਦੱਸੀ ਜਿਹੜੇ ਸਾਰੀ ਉਮਰ ਇੰਡੀਆ ਲਈ ਲੋਇਲ ਰਹੇ ਆ, ਜਿਨ੍ਹਾਂ ਨੇ ਮੈਨੂੰ ਲੱਗਦਾ ਸਿੱਖਾਂ ਦੀ ਤਾਂ ਕੀ ਗੱਲ, ਉਹਨੇ ਪੰਜਾਬ ਦੀ ਗੱਲ ਵੀ ਨਹੀਂ ਕੀਤੀ ਕਦੇ, ਜਿਹੜੇ ਪੰਜਾਬ ਦੇ ਵਿੱਚ ਆਏ ਵੀ ਨਹੀਂ, ਜਿਨ੍ਹਾਂ ਲਈ ਇੰਡੀਆ ਹੀ ਪ੍ਰਾਊਡ ਸੀਗਾ। ਤੇ ਜਿਹੜੇ ਬੰਦਿਆਂ ਨੂੰ ਰਵਾਇਤ ਤਾਂ ਕੀ ਦੇਣੀ ਹੈ, ਮਤਲਬ ਕਿ ਕਤਲ ਮੈਨੂੰ ਲੱਗਦਾ ਉਹਨਾਂ ਦੇ ਪਹਿਲਾਂ ਕਰਦੇ ਆ, ਕਿਉਂਕਿ ਅਵੇਅਰ ਨਹੀਂ ਹੁੰਦੇ ਉਹ ਜਿਹੜੇ 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 ਹੈਗੇ ਆ ਆਪਣੇ ਸੰਘਰਸ਼ੀ ਪਿੰਡ ਚ ਹੁੰਦੇ ਆ, ਉਹ ਸਿੱਖ ਤਾਂ ਜਾਣਦੇ ਹੁੰਦੇ ਆ ਉਹਨਾਂ ਦੀਆਂ ਨੀਅਤਾਂ ਨੂੰ। ਉਹਨੂੰ ਤਾਂ ਅਮਰਜੀਤ ਸਿੰਘ ਜੀ, ਜਿਹੜਾ ਇੱਥੇ ਵੀ ਬੜੇ ਮਨਮੋਹਨ ਸਿੰਘ ਹੈਗੇ ਆ ਬਾਹਰਲੇ ਮੁਲਕਾਂ ਦੇ ਵਿੱਚ, ਜਿਨ੍ਹਾਂ ਨੂੰ ਬੜਾ ਮਾਣ ਹੈ ਮਨਮੋਹਨ ਸਿੰਘ ਤੇ, ਪਰ ਜਿਨ੍ਹਾਂ ਦਾ ਹੱਥ ਟੋਕਾ ਮਨਮੋਹਨ ਸਿੰਘ ਸਾਰੀ ਉਮਰ ਬਣਿਆ ਰਿਹਾ, ਉਹਨੂੰ ਤਾਂ ਗਾਂਧੀ ਦੇ ਬਗਲ 'ਚ ਫੂਕਣ ਦੀ ਜਗ੍ਹਾ ਨਹੀਂ ਦਿੱਤੀ ਉਹਨਾਂ ਨੇ। ਹੁਣ ਮਾਫ ਕਰਨਾ, ਸ਼ਾਇਦ ਮੇਰੇ ਲਫ਼ਜ਼ ਕਿਸੇ ਨੂੰ ਥੋੜੇ ਲੱਗਣ, ਪਰ ਉਹਨੂੰ ਮਰਨ ਤੋਂ ਬਾਅਦ ਉਹਦਾ ਸਿਵਾ ਫੂਕਣ ਨੂੰ ਜਗ੍ਹਾ ਨਹੀਂ ਦਿੱਤੀ ਗਾਂਧੀ ਵਾਲੀ ਜਿੱਥੇ ਉਹ ਸਮਾਧ ਦੇ ਨਾਲ। ਕਹਿੰਦੇ ਨਹੀਂ ਤੂੰ ਕੌਣ ਆ, ਤੂੰ ਉਧਰ ਕਿਤੇ ਮਿਊਨਿਸਪੈਲਿਟੀ ਵਾਲੀ ਜਗ੍ਹਾ ਤੁਹਾਡੀ ਜਿੱਥੇ ਲਵਾਰਸ ਲਾਸ਼ਾਂ ਫੂਕੀਆਂ ਜਾਂਦੀਆਂ, ਉੱਥੇ ਜਾ ਕੇ ਕਿਤੇ ਕਰੋ। ਸੋ ਆਪਾਂ ਥੋੜੇ ਜਿਹੇ ਮੈਸੇਜ ਪੜ੍ਹ ਦਈਏ ਤੇ ਆਪਣਾ ਵਾਹਿਗੁਰੂ ਜੀ। ਤੇ ਜਿਹੜੇ ਵੀਰ ਸਾਡੇ YouTube ਤੇ ਜੁੜੇ ਹੋਏ ਨੇ ਉਹਨਾਂ ਦੇ ਮੈਸੇਜ ਥੋੜੇ ਜਿਹੇ ਆਪਾਂ ਪੜ੍ਹ ਦਈਏ ਤਾਂ ਕਿ ਉਹਨਾਂ ਦੀ ਵੀ ਸ਼ਮੂਲੀਅਤ ਹੋ ਸਕੇ। ਇਹਦੇ 'ਚ ਗੁਰਪ੍ਰੀਤ ਕੌਰ, ਇਹਨਾਂ ਦਾ ਮੈਸੇਜ ਹੈ ਜੀ, ਖਾਲਿਸਤਾਨ ਜਿੰਦਾਬਾਦ ਜਿੰਦਾਬਾਦ 5 ਵਾਰੀ। ਬਿਲਕੁਲ ਜੀ, 50 ਵਾਰੀ ਜਿੰਦਾਬਾਦ। ਗੁਰਮਿੰਦਰ ਸਿੰਘ ਜੀ ਕਹਿ ਰਹੇ ਨੇ ਜੀ, ਜਗਜੀਤ ਸਿੰਘ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਗੁਰਮਹਿੰਦਰ ਸਿੰਘ ਕਹਿੰਦੇ ਨੇ ਸਾਨੂੰ ਮਾਣ ਖਾਲਿਸਤਾਨੀ ਵੀਰ ਤੇ, ਵਾਹਿਗੁਰੂ ਜੀ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ, ਖਾਲਿਸਤਾਨ ਜਿੰਦਾਬਾਦ। ਗੁਰਵਿੰਦਰ ਸਿੰਘ ਕਹਿ ਰਹੇ ਨੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਕੌਰ, ਫੇਰ ਇਹਨਾਂ ਦਾ ਮੈਸੇਜ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਬਹੁਤ ਧੰਨਵਾਦ। ਦੈਨ ਅਮਰ ਸਿੰਘ ਕਹਿੰਦੇ ਨੇ ਜੀ, 78 ਸਾਲ ਤੋਂ ਦਿੱਲੀ ਦੇ ਸੰਵਿਧਾਨ ਥੱਲੇ ਪੰਜਾਬ ਨੂੰ ਕੌਮ ਵੀ ਨਹੀਂ ਕੁਝ ਵੀ ਨਹੀਂ ਮਿਲਿਆ, ਇਸ ਦਾ ਹੱਲ ਆਜ਼ਾਦੀ ਹੈ, ਰੈਫਰੈਂਡਮ ਦੀਆਂ ਵੋਟਾਂ ਨਾਲ ਹੀ ਹੱਲ ਆਜ਼ਾਦੀ ਹੈ, SFJ ਜਿੰਦਾਬਾਦ। ਬਿਲਕੁਲ ਜੀ, ਤੁਹਾਡਾ ਸਵਾਗਤ ਹੈ। ਆਜ਼ਾਦੀ ਤੋਂ ਬਿਨਾਂ ਤਾਂ ਕੋਈ ਵੀ ਹੱਲ ਪੋਸੀਬਲ ਨਹੀਂ ਹੈ। ਰੇਸ਼ਮ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਨੂੰ ਵੀ ਫਤਿਹ ਜੀ। ਸ਼ਿਆਮ ਤਾਰੇ, ਇਹਨਾਂ ਨੇ ਹਿੰਦੀ 'ਚ ਲਿਖਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਰਾਜ ਕਰੇਗਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਨ ਸਰ, ਅੱਜ ਕਰੇਗੀ ਫਤਿਹ। ਚਲੋ ਧੰਨਵਾਦ ਜੀ। ਜਸਵੀਰ ਸਿੰਘ, ਖਾਲਿਸਤਾਨ 6 ਫॉर ਜਸਟਿਸ। ਗੁਰਪ੍ਰੀਤ ਸਿੰਘ ਪੰਨੂ, ਪੰਜਾਬ ਹੱਲ ਖਾਲਿਸਤਾਨ, ਰੈਫਰੈਂਡਮ ਵੋਟਿੰਗ। ਬਿਲਕੁਲ ਜੀ, ਜਿੰਦਾਬਾਦ ਖਾਲਿਸਤਾਨ ਜਿੰਦਾਬਾਦ। ਮੁਹੰਮਦ ਸਮੀਰ ਹੁਣਾਂ ਨੇ ਵੀ ਹਾਈ ਕੀਤੀ ਆ। ਤੇ ਉਸ ਤੋਂ ਬਾਅਦ ਜਸਵੀਰ ਸਿੰਘ ਬਰਾੜ, ਮਨਵੀਰ ਸਿੰਘ ਜੀ ਅਤੇ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ, ਬਹੁਤ ਬਹੁਤ ਜਾਣਕਾਰੀ ਹੈ, ਬਹੁਤ ਵਧੀਆ, ਧੰਨਵਾਦ ਜੀ। ਬਲਵਿੰਦਰ ਸਿੰਘ, ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਿਸਤਾਨ ਜਿੰਦਾਬਾਦ। ਬੂਟਾ ਸਿੰਘ, ਗੂਠੇ ਖੜੇ ਕਰਦੇ ਨਹੀਂ ਜੀ, ਕਹਿੰਦੇ ਗੁੱਡ। ਰੂਪ ਕੌਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ, ਜਿੰਦਾਬਾਦ। ਸਤਵਿੰਦਰ ਕਹਿ ਰਹੇ ਜੀ ਕਿ ਪਾਵਰ ਇਨ ਸਾਊਦੀ ਅਰੇਬੀਆ ਡਰਾਈਵਿੰਗ 6 ਸਾਲ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ, ਚਲੋ ਪਵਾਰ ਇਨ ਸਾਊਦੀ ਅਰੇਬੀਆ ਕਹਿੰਦੇ ਜੀ ਡਰਾਈਵ ਕਰਦੇ ਆ ਸਾਊਦੀ ਅਰੇਬੀਆ ਦੇ ਵਿੱਚ, ਤੇ ਖਾਲਿਸਤਾਨ ਜਿੰਦਾਬਾਦ ਆ। ਬਿਲਕੁਲ ਜਿੰਦਾਬਾਦ ਆ ਜੀ। ਕਵਰ ਡਰਾਈਵ ਕਹਿੰਦੇ ਜੀ, ਅੱਜ ਇੱਕ ਹੋ ਜਾਓ, ਪੰਜਾਬ ਦੇ ਸਿੱਖਾਂ ਨੂੰ ਬਚਾ ਲਓ। ਬਹੁਤ ਉਮਦਾ ਜਾਣਕਾਰੀ ਤੁਸੀਂ ਦਿੱਤੀ, ਬਹੁਤ ਵਧੀਆ ਸਲਾਹ ਤੁਹਾਡੀ। ਤੇ ਜਤਿੰਦਰ ਟੱਕਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੂਪੀ ਕੌਰ, ਖਾਲਿਸਤਾਨ ਜਿੰਦਾਬਾਦ। ਸਰਲ ਨੀਨਾ, ਵਾਹਿਗੁਰੂ ਜੀ ਖਾਲਿਸਤਾਨ ਜਿੰਦਾਬਾਦ। ਤੇ ਰੀਜਨਲ
ਐਬਸਪੋਇਟ ਅਕੀਬ ਇਹਨਾਂ ਦਾ ਹੈਗਾ ਜੀ, ਕਹਿੰਦੇ ਖਾਲਿਸਤਾਨ ਜਿੰਦਾਬਾਦ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ, ਤੁਸੀਂ ਮੈਸੇਜ ਕੀਤੇ, ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋ। ਉਹਦੇ ਨਾਲ ਨਾਲ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ, ਤਾਂ ਕਿ ਜਾਣਕਾਰੀ ਹੈ ਜਿਹੜੀ ਇਹ ਵੱਧ ਤੋਂ ਵੱਧ ਪਹੁੰਚ ਸਕੇ। ਸੋ ਆਪਾਂ ਗੱਲਬਾਤ ਕਰ ਰਹੇ ਸੀ ਹਿੰਦੂਤਵਾ ਦੇ ਖੂਨੀ ਏਜੰਡੇ ਦੀ। ਤੋ ਇਹਦੇ ਚ ਅਗਲਾ ਜਿਹੜਾ ਪੱਖ ਇਹ ਆ, ਆਸਟ੍ਰੇਲੀਆ ਦੇ ਵਿੱਚ ਬੜੇ ਜ਼ੋਰ ਸ਼ੋਰ ਦੇ ਨਾਲ ਪਿੱਛੇ ਜੇ ਪ੍ਰਚਾਰ ਕੀਤਾ ਗਿਆ ਕਿ ਗ੍ਰੈਫਟੀ ਹੋ ਰਹੀ ਆ, ਹਿੰਦੂ ਮੰਦਰਾਂ ਨੂੰ ਵੈਂਡਲਾਈਜ਼ ਕੀਤਾ ਜਾ ਰਿਹਾ, ਪਰ ਜਦੋਂ ਉਹਦੀ ਇਨਕੁਆਇਰੀ ਪੁਲਿਸ ਨੇ ਕੀਤੀ ਆ ਤਾਂ ਪਰਤਾਂ ਕੁਝ ਹੋਰ ਹੀ ਖੁੱਲੀਆਂ। ਕੀ ਪਰਤਾਂ ਸੀ ਉਹਦੇ ਬਾਰੇ ਦੱਸੋ ਜੀ। ਇਹ ਵੀ ਪਬਲਿਕ ਡੋਮੇਨ ਦੇ ਵਿੱਚ ਹੈ ਜੀ, ਇੱਥੋਂ ਦੀ ਚੈਨਲਾਂ ਤੇ ਲੱਗਿਆ। ਪਰ ਉਦੋਂ ਇਹਨਾਂ ਨੇ, ਕਿਉਂਕਿ ਇਹ ਜਿਹੜੇ 5i ਦੇ ਖੁਲਾਸੇ ਨੇ ਹੋਏ ਸੀ, ਇੱਥੇ ਰੈਫਰੈਂਡਮ ਹੋਇਆ ਸੀ ਜੀ। ਉਹ ਰੈਫਰੈਂਡਮ ਦੇ ਵਿੱਚ ਭਾਈ ਮਨਵੀਰ ਸਿੰਘ ਜੀ ਇਹਨਾਂ ਨੇ ਜਿਸ ਤਰੀਕੇ ਨਾਲ ਪੂਰੀ ਦੁਨੀਆ 'ਚ ਇੱਕ ਇਹਨਾਂ ਦਾ ਸੈੱਟ ਪੈਟਰਨ ਹੈ, ਜਿਵੇਂ ਪੰਜਾਬ ਪੁਲਿਸ ਦਾ ਇੱਕ ਪੈਟਰਨ ਵੀ ਬੰਦੇ ਨੂੰ, ਅਸੀਂ ਮੁੰਡੇ ਨੂੰ ਫੜ ਕੇ ਲਗਾਏ ਗੈਂਗਸਟਰ ਨੂੰ, ਉਹ ਹਥਿਆਰ ਸੀਗੇ ਲੈ ਕੇ ਗਿਆ, ਤੇ ਜਦੋਂ ਖੋਲ੍ਹੇ ਹਥਿਆਰ ਉਹ ਕੱਢਣ ਲੱਗਿਆ ਤੇ ਉਹਨੇ ਸਾਡੇ ਤੇ ਗੋਲੀ ਚਲਾਤੀ, ਸਾਨੂੰ ਜਵਾਬੀ ਕਾਰਵਾਈ 'ਚ ਉਹਨੂੰ ਮਾਰਨਾ ਪਿਆ। ਸੋ ਇਸੇ ਤਰੀਕੇ ਨਾਲ ਜਿੱਥੇ ਵੀ ਰੈਫਰੈਂਡਮ ਹੁੰਦਾ ਜਾਂ ਜਿੱਥੇ ਵੀ ਸਿੱਖਾਂ ਦੀ ਗੱਲ, ਹੱਕਾਂ ਦੀ ਗੱਲ ਚੱਲਦੀ ਹੈ ਤੇ ਉਹ ਕਿਸੇ ਮੁਕਾਮ ਤੇ ਪਹੁੰਚਦੀ ਹੈ, ਤਾਂ ਇਹਨਾਂ ਦਾ ਇੱਕ ਬਣਿਆ ਬਣਾਇਆ ਕੰਮ ਹੈਗਾ। ਉਹ ਕੈਨੇਡਾ ਤੋਂ ਅਮਰੀਕਾ 'ਚ ਕੀਤਾ ਇਹਨਾਂ ਨੇ, ਆਸਟ੍ਰੇਲੀਆ 'ਚ ਵੀ ਕੀਤਾ ਇਹਨਾਂ ਨੇ, ਕਿ ਉਹ ਨਿਊਜ਼ੀਲੈਂਡ 'ਚ ਵੀ ਕੀਤਾ, ਕਿ ਇਹ ਜਿਹੜੇ ਮੰਦਿਰ ਹੈ ਇਹਨਾਂ ਦੇ, ਮੰਦਿਰ ਵੀ ਕਹਿ ਲਓ ਵੀ ਮੰਦਿਰ ਹੈ ਜਿਹੜੇ, ਉਹ ਜਿਹੜੇ ਹੈਗੇ ਸਵਾਮੀ ਜਿਹੜੇ ਸਾਊਥ ਦੇ ਮੰਦਿਰ ਆ, ਉਹ ਜਿਹੜੇ ਜਿਨ੍ਹਾਂ ਬਾਰੇ ਇਹ ਗੱਲ ਕਰਦੇ ਆ, ਉਹ ਇੱਕ, ਕਿਉਂਕਿ ਹਿੰਦੂ ਧਰਮ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ, ਜਿਵੇਂ 33 ਕਰੋੜ ਦੇਵੀ ਦੇਵਤੇ ਨੇ ਤੇ ਉਹਨਾਂ ਦੇ ਵੱਖੋ ਵੱਖਰੇ ਆਪਣੇ ਰੱਬ ਨੇ। ਸੋ ਸਾਊਥ ਵਾਲਿਆਂ ਦਾ ਖਿੱਤੇ ਮੁਤਾਬਕ ਵੱਖਰਾ, ਤੇ ਉਹਦੇ ਸਵਾਮੀ ਜਿਹੜੇ ਨਾਂ ਦੇ ਉੱਤੇ ਜਿਹੜੇ ਮੰਦਿਰ ਆ, ਉਹ ਉਹਨਾਂ ਤੇ ਗ੍ਰੈਫਟਿੰਗ ਕੀਤੀ ਗਈ। ਪਹਿਲੀ ਗੱਲ ਤਾਂ ਗ੍ਰੈਫਟਿੰਗ ਕੀਤੀ ਜਿਹੜੀ ਗਈ, ਤੇ ਉਹਨੂੰ ਇਹ ਪ੍ਰਚਾਰ ਦੇ ਆ ਵੀ ਹਿੰਦੂ ਮੰਦਿਰਾਂ ਦੇ ਅਟੈਕ, ਤੇ ਹਜੇ ਮਤਲਬ ਜਿਸ ਤਰੀਕੇ ਨਾਲ ਰਾਤ ਕਿਸੇ ਨੇ ਕੀਤੇ ਹੋਣ ਤਾਂ ਸਵੇਰ ਨੂੰ ਜਿਹੜੀ ਖਬਰ ਆਊ, ਤੇ ਇਹਨਾਂ ਦਾ ਕੰਮ ਹੁੰਦਾ ਹੈ ਕਿ ਖਾਲਿਸਤਾਨੀ ਅੱਤਵਾਦੀ ਫਲਾਣਾ ਧਮਕਾ, ਇਸ ਤਰੀਕੇ ਨਾਲ ਇਹ ਪ੍ਰਚਾਰਨਾ ਸ਼ੁਰੂ ਕਰ ਦਿੰਦੇ ਆ। ਔਰ ਇਹਨਾਂ ਦੇ ਜਿਹੜੇ ਝੂਠੇ ਵੈਬ ਪੋਰਟਲ ਵਾਲਾ ਜਾਂ ਇਹਨਾਂ ਦਾ 600-700 ਚੈਨਲ ਹੈ ਜਿਹੜਾ, ਉਹ ਸਾਰੀ ਦਿਹਾੜੀ ਪ੍ਰੋਪੋਗੰਡਾ ਕਰਨ ਤੇ ਇਸ ਗੱਲ ਤੇ ਲੱਗਿਆ ਰਹਿੰਦਾ। ਉਹਦੇ 'ਚ ਆਪਣੇ ਜੇ ਵੀ ਜਿਹੜੇ ਸਿੱਖ ਆ ਉਹ ਡਿਫੈਂਸਿਵ ਹੋ ਗਏ ਨਾ, ਜਿਹੜੀ ਸਭ ਤੋਂ ਮਾੜੀ ਗੱਲ, ਸਾਡੇ ਵੀ ਇੱਥੇ ਜਿਹੜੇ ਗੁਰਦੁਆਰੇ ਵਾਲੇ ਕਮੇਟੀ ਵਾਲੇ ਹੁੰਦੇ, ਉਹ ਦਵਾ ਦਾ ਬਿਆਨ ਦੇਣ ਲੱਗ ਜਾਂਦੇ ਸਿੱਖ ਨਾਲ ਖੜੇ, ਅਸੀਂ ਇਹ ਚੀਜ਼ ਦੀ ਨਿੰਦਾ ਕਰਦੇ ਹਾਂ, ਸਿੱਖ ਇਹ ਜਿਹਾ ਕੰਮ ਨਹੀਂ ਕਰਦੇ। ਵੀ ਸਿੱਖ ਜਿਵੇਂ ਆਪਣੇ ਆਪ ਹੀ ਡਿਫੈਂਸਿਵ ਹੋਣ ਲੱਗ ਜਾਂਦੇ ਹਜੇ ਤੱਕ, ਕਿਉਂਕਿ ਹਰ ਚੀਜ਼ ਦੀ ਇਨਵੈਸਟੀਗੇਸ਼ਨ ਦਾ ਇੱਕ ਪੜਾਅ ਦਰ ਪੜਾਅ ਕੰਮ ਹੁੰਦਾ ਹੈ। ਵੀ ਹਜੇ ਤੁਸੀਂ ਤਾਂ ਗੱਲ ਅਜੇ ਹੋਈ ਨਹੀਂ, ਘਟਨਾ ਵਾਪਰਦੀ ਹੈ ਤਾਂ ਉਹਦੀ ਜਾਂਚ ਹੁੰਦੀ ਹੈ, ਉਸ ਤੋਂ ਬਾਅਦ ਬੰਦੇ ਦੋਸ਼ੀ ਫੜੇ ਜਾਂਦੇ ਆ। ਤੋ ਇਸ ਤਰੀਕੇ ਨਾਲ ਇਹਨਾਂ ਨੇ ਮੈਲਬੌਰਨ 'ਚ ਕੀਤੀ ਸਭ ਤੋਂ ਪਹਿਲਾਂ ਤਾਂ ਜੋ, ਤੇ ਮੈਲਬੌਰਨ ਦੇ ਵਿੱਚ ਇਹਨਾਂ ਦੇ ਹੀ ਜਿਹੜੇ ਬੰਦੇ ਸੀ ਉਹ ਸਿੱਖ ਨੌਜਵਾਨਾਂ ਨੇ ਫੜ ਲਏ ਸੀ, ਫੜ ਕੇ ਪੁਲਿਸ ਨੂੰ ਦੱਸਿਆ ਵੀ ਸੀ। ਉਹਦੀਆਂ ਵੀਡੀਓ ਵੀ ਪਈਆਂ ਸੀਗੀਆਂ, ਜੇ ਤੁਸੀਂ ਜਾਓਗੇ ਸਰਚ ਮਾਰੋਗੇ ਤਾਂ ਵੀਡੀਓ ਆਸਾਨੀ ਨਾਲ ਮਿਲ ਜਾਂਦੀਆਂ, ਜਿਹੜੇ ਦੇਖਦੇ ਆ ਤੇ ਉਹਨਾਂ ਨੂੰ ਪਤਾ ਵੀ ਹੈ। ਤੇ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਬ੍ਰਿਸਬੇਨ 'ਚ ਵੀ, ਫਿਰ ਇਹਨਾਂ ਨੇ ਉਹ ਮੈਲਬੌਰਨ ਤੋਂ ਬਾਅਦ ਇਹ ਬ੍ਰਿਸਬੇਨ 'ਚ ਹੋਇਆ, ਤੇ ਇਹਨਾਂ ਨੇ ਰੌਲਾ ਪਾਇਆ ਜੀ। ਈਵਨ ਕਿ ਇੱਥੋਂ ਤੱਕ ਗਏ ਕਿ ਇਹਨਾਂ ਦਾ ਪ੍ਰਧਾਨ ਮੰਤਰੀ ਜਦੋਂ ਆਇਆ ਤਾਂ ਉਹਨੇ ਸਪੈਸ਼ਲ ਇੱਕ ਡੋਜ਼ੀਅਰ ਦਿੱਤਾ ਕੈਨਬਰਾ ਦੇ 'ਚ, ਤਾਂ ਉਹਦੀ ਗੱਲ ਹੀ ਇਸ ਮੁੱਦੇ ਤੇ ਸੀ, ਜਿਵੇਂ ਟਰੇਡ ਨਾ ਕਰਨ ਆਇਆ, ਸਿੱਖਾਂ ਬਾਰੇ ਦੱਸਣ ਆਇਆ, ਕਿ ਅਸੀਂ ਉੱਥੋਂ ਬਿਆਨ ਦਿੰਦਾ ਇੱਥੇ ਆਉਂਦਾ। ਤਾਂ ਜਦੋਂ ਇੱਥੇ ਆ ਕੇ ਵੀ ਉਹ ਇਹੀ ਗੱਲ ਕਰਦਾ ਜੀ, ਜਿਹੜੀ ਸੁਰੱਖਿਆ, ਜਿਹੜੇ ਦੇਸ਼ ਵਿਰੋਧੀ ਤੱਤ ਆ ਉਹਨਾਂ ਨੂੰ ਐਂ ਕੀਤਾ ਜਾਵੇ, ਉਹ ਕੀਤਾ ਜਾਵੇ, ਤੇ ਉਹ ਤਾਂ ਇੰਨਾ ਬਿਆਨ ਦਿੰਦਾ ਤੇ ਇਹਨਾਂ ਦੇ ਚੈਨਲ ਚੱਕਦਾ ਜੀ ਖਾਲਿਸਤਾਨੀਆਂ ਦੇ ਬਾਰੇ ਪ੍ਰਧਾਨ ਮੰਤਰੀ ਨੂੰ ਸਖਤ ਸ਼ਬਦਾਂ 'ਚ ਕਿਹਾ, ਜਿਵੇਂ ਇਹ ਝੂਠ ਬੋਲਦੇ ਨੇ, ਆਪਾਂ ਉਹਦੀ ਡਿਟੇਲ 'ਚ ਨਾ ਜਾਈਏ। ਤੇ ਮਤਲਬ ਗੱਲਾਂ ਰਾਈ ਦਾ ਪਹਾੜ ਜੇ ਬਣਾਉਣਾ ਹੋਵੇ, ਕਹਿੰਦਾ ਮੈਂ ਪਹਾੜਾਂ ਦੇ ਪਹਾੜ ਬਣਾ ਦਿੰਦੇ ਆ। ਸੋ ਇਹਨਾਂ ਨੇ ਇਸ ਤਰੀਕੇ ਨਾਲ ਪ੍ਰਚਾਰਿਆ। ਪਰ ਦੇਖੋ, ਇੱਕ ਪ੍ਰਧਾਨ ਮੰਤਰੀ ਤੱਕ ਉੱਥੋਂ ਬਿਆਨ ਦਿੰਦਾ, ਇਹਨਾਂ ਦੇ ਫੋਰਨ ਮਿਨਿਸਟਰ ਅੱਖਾਂ ਕੱਢਦੇ ਆ, ਤੇ ਇਹ ਸਾਰਾ ਕੁਛ ਕਰਨ ਦੇ ਬਾਵਜੂਦ ਜਦੋਂ ਬ੍ਰਿਸਬੇਨ ਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਹੈ ਪੁਲਿਸ, ਤਾਂ ਉਹ ਕਹਿੰਦੇ ਆ ਵੀ ਉਹ ਮੰਦਿਰ ਵਾਲਿਆਂ ਦਾ ਹੀ ਹੱਥ ਹੈ, ਤੇ ਕਿਉਂਕਿ ਉਹਨਾਂ ਨੇ ਕੈਮਰੇ ਬੰਦ ਕੀਤੇ ਹੋਏ ਸੀ, ਤੇ ਜਦੋਂ ਕਿਉਂਕਿ ਇਹਨਾਂ ਦੇ ਆਪਸ ਵਿੱਚ ਜਿਹੜੇ ਰਿਲੇਸ਼ਨ ਨੇ, ਡਿਪਲੋਮੈਟਿਕ ਜਿਹੜੇ ਸੰਬੰਧ ਆ, ਉਹਦੇ ਕਰਕੇ। ਪਰ ਇੰਨੀ ਗੱਲ ਵੀ ਕਹਿ ਦੇਣੀ ਕਿ ਉਹਦੇ ਵਿੱਚ ਕਿਸੇ ਜਿਹੜਾ ਦੀ ਗੱਲ ਇਲਜ਼ਾਮ ਸਿੱਖ ਦਾ ਕਿਸੇ ਦਾ ਵੀ ਹੱਥ ਨਹੀਂ, ਕਿਉਂਕਿ ਸਿੱਖ ਇਹੋ ਜਿਹੀ ਗੱਲ, ਘਟੀਆ ਗੱਲ ਕਰਦਾ ਹੀ ਨਹੀਂ। ਸਿੱਖ ਸਾਰੇ ਧਰਮਾਂ ਦਾ ਸਤਿਕਾਰ ਕਰਦਾ, ਜਿਹਨੂੰ ਆਪਣਾ ਆਪਣਾ ਧਰਮ ਮੁਬਾਰਕ। ਇਹ ਇਹਨਾਂ ਦੀ ਜਹਿਨੀਅਤ ਹੈ ਕਿ ਇਹ ਸਭ ਤੋਂ ਇਦੋਂ ਮਾੜੀ ਜਹਿਨੀਅਤ ਕੀ ਹੋ ਸਕਦੀ ਸਿੱਖਾਂ ਨੂੰ, ਸਮਝ ਕਿ ਆਪਣੇ ਹੀ ਧਾਰਮਿਕ ਮੰਦਿਰਾਂ ਦੇ ਵਿੱਚ ਇਹ ਗ੍ਰੈਫਟਿੰਗ ਕਰਦੇ ਆ, ਤੇ ਉਹਦੇ 'ਚ ਇਹਨਾਂ ਨੂੰ ਉੱਥੇ ਆਪਣੇ ਰੱਬ ਦਾ ਡਰ ਜਾਂ ਭੈ ਹੈ ਨਹੀਂ, ਉਹਦਾ ਸਤਿਕਾਰ ਇਹ ਕਿੰਨਾ ਕੁ ਕਰਦੇ ਆ, ਤੇ ਉਹਦੇ 'ਚ ਬਦਨਾਮ ਇਹ ਸਿੱਖਾਂ ਨੂੰ ਕਰਨਾ ਚਾਹੁੰਦੇ। ਮੈਂ ਕਹਿਣਾ ਵੀ ਚਲੋ ਜਿਹਨਾਂ ਦੇ ਜਿਹੜੇ ਭਗਵਾਨ ਜੇ ਹੋਣਗੇ ਵੀ, ਤਾਂ ਉਹ ਵੀ ਇਹਨਾਂ ਦੇ ਉੱਤੇ ਮਤਲਬ ਕਿ ਥੂ ਕਰਦੇ ਹੋਣੇ ਆ, ਕਿ ਤੁਸੀਂ ਆਪ ਹੀ ਮਤਲਬ ਉਹਨਾਂ ਦੇ ਕਾਲਖ ਮਲਦੇ ਹੋ, ਤੇ ਕਾਲਖ ਮਲ ਕੇ ਤੁਸੀਂ ਬਦਨਾਮ ਕਿਹਨੂੰ ਕਰਦੇ ਹੋ। ਜੇ ਤੁਹਾਨੂੰ ਲੱਗਦਾ ਵੀ ਕਿਤੇ ਰੱਬ ਨਾ ਜਾਂ ਭਗਵਾਨ ਹੈਗਾ, ਤਾਂ ਉਸ ਭਗਵਾਨ ਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਕਰਦੇ ਕਿਉਂ।
ਤੇ ਉਹ 'ਚ ਬਦਨਾਮ ਇੱਕ ਕੌਮ ਨੂੰ ਕਰਦੇ ਜਿਹਦਾ ਕੋਈ ਲੈਣਾ ਦੇਣਾ ਨਹੀਂ। ਉਹ ਬਹੁਤੇ ਜਿਹੜੇ ਮੰਦਿਰਾਂ ਬਾਰੇ ਤਾਂ ਸਿੱਖਾਂ ਨੂੰ ਪਤਾ ਵੀ ਹੈ ਨਹੀਂ। ਸੋ ਉਹਦੇ ਵਿੱਚ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਉਹਨਾਂ ਨੇ ਦੋਸ਼ੀ ਪਾਇਆ ਕਿ ਇਹ ਹਿੰਦੂ ਹੀ ਆਪ ਹੀ ਜਿਹੜੀਆਂ ਇਹਨਾਂ ਦੀਆਂ ਆਊਟਲੈਟਾਂ 'ਚ ਬੰਦੇ ਆ, ਉਹਨਾਂ ਦੀ ਇੱਕ ਯੋਜਨਾਬੱਧ ਤਰੀਕੇ ਨਾਲ ਇਹ ਕੈਮਰੇ ਬੰਦ ਕਰਕੇ ਵੇਖੋ। ਉੱਥੇ ਜਿੱਥੇ ਕੈਮਰੇ ਨਹੀਂ ਹੁੰਦੇ ਜਾਂ ਉਹ ਇਸ ਤਰੀਕੇ ਨਾਲ ਕੀਤਾ ਜਾਂਦਾ ਤਾਂ ਉਹ ਇੱਕ ਹੀ ਤਰ੍ਹਾਂ ਦੇ ਸ਼ਬਦ ਆ। ਤੁਸੀਂ ਦੇਖੋਗੇ ਕੈਨੇਡਾ ਸਟੇਟ ਦਾ ਖਾਲਿਸਤਾਨ ਜਿੰਦਾਬਾਦ, ਮੋਦੀ ਫਲਾਣਾ ਧਮਕਾ, ਇਹ ਜਿਹੇ ਸ਼ਬਦ ਲਿਖ ਕੇ ਉਹ ਕੰਧਾਂ ਤੇ ਲਿਖ ਜਾਂਦੇ ਆ। ਤਾਂ ਜੀ ਇਹਦੇ ਮੈਂ ਥੋੜਾ ਜਿਹਾ ਰੋਕਣਾ ਚਾਹੂੰਗਾ ਤੁਹਾਨੂੰ। ਇਹਦੇ 'ਚ ਪਿੱਛੇ ਜਿਹਾ ਇਹ ਕੁਝ ਨੌਜਵਾਨ ਵੀ ਉਸੇ ਕਮਿਊਨਿਟੀ ਦੇ ਵਿੱਚੋਂ ਫੜੇ ਗਏ ਸੀਗੇ ਜਿਹੜੇ ਸ਼ਰੇਆਮ ਗ੍ਰੈਫਟੀ ਕਰਦੇ, ਕਾਬੂ ਕੀਤੇ ਸੀ ਸਿੱਖਾਂ ਨੇ। ਉਹਦੇ ਬਾਰੇ ਕੀ ਹੈ, ਕਿਉਂਕਿ ਬਹੁਤ ਵੀਡੀਓ ਵਾਇਰਲ ਹੋਈ ਸੀ ਉਹ ਵੀ ਜੀ। ਉਹ ਮੈਲਬੌਰਨ ਦੇ ਵਿੱਚ ਜਦੋਂ ਉਹ ਗ੍ਰੈਫਟਿੰਗ ਕਰਦੇ ਸੀ ਤੇ ਨਾਲ ਸੰਤ ਬਾਬਾ ਜਰਨੈਲ ਸਿੰਘ ਦੀਆਂ ਜਿਹੜੀਆਂ ਤਸਵੀਰਾਂ ਲੱਗੀਆਂ ਸੀ ਰੈਫਰੈਂਡਮ ਕਰਕੇ, ਤਾਂ ਉਹ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਆ ਕੇ ਔਰ ਇਹਨਾਂ ਨੇ ਵੇਖੋ ਬੱਚਿਆਂ ਦੇ ਮਾਈਂਡ ਵਾਸ਼ ਕਿਸ ਤਰੀਕੇ ਦੇ ਕੀਤੇ ਆ। ਉਹਦੇ ਜਿਹੜੇ ਬੱਚੇ ਫੜੇ ਗਏ ਸੀਗੇ ਉਹ 20, 22, 23 ਸਾਲ ਦੇ ਸੀਗੇ ਤੇ ਉਹਨਾਂ ਦੇ ਵਿੱਚ 2-4 ਬੰਦੇ ਜਿਹੜੇ ਹੈਂਡਲਰ ਸੀ ਉਹਨਾਂ ਦੇ, ਉਹ ਮਤਲਬ ਕਿ ਉਹ ਜੰਮੇ ਪਲੇ ਉੱਥੋਂ ਦੇ ਇੰਡੀਆ ਦੇ ਸੀਗੇ ਤੇ ਗੰਗਾ ਜਮਨਾ ਤਹਿਜੀਬ ਦੇ। ਤੇ ਜਿਹੜੇ ਬਾਕੀ ਜਿਹੜੇ ਬੱਚੇ ਉਹਨਾਂ ਦੇ ਹਿੰਦੂਆਂ ਦੇ ਬੱਚੇ ਉਹ ਇੱਥੋਂ ਦੇ ਮਤਲਬ ਸੀਗੇ। ਉਹ ਗਰੁੱਪ ਸੀਗਾ ਕਹਿ ਲਓ ਇੱਕ ਕੋਈ 8-10 ਬੱਚਿਆਂ ਦਾ, ਜਿਹਦੇ ਚੋਂ 3-3, 4-4 ਬੱਚਿਆਂ ਨੂੰ ਲੈ ਕੇ ਜਿਹੜੇ 22, 23 ਸਾਲ ਆ ਇਹਨਾਂ ਨੂੰ, ਤੇ ਉਹਨਾਂ ਨੂੰ ਜਦੋਂ ਫੜ ਕੇ ਪੁੱਛਿਆ ਗਿਆ ਕਿ ਉਹ ਆ ਕੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਦੀਆਂ ਤਸਵੀਰਾਂ ਸੀ, ਕਾਲਖ ਮਰ ਜਾਂਦੇ ਸੀਗੇ ਜਾਂ ਜਿਹੜੇ ਪਾਸੇ ਰੋਡਾਂ ਤੇ ਫਰੀਵੇਆਂ ਦੇ ਉੱਤੇ ਬੈਨਰ ਲੱਗੇ ਸੀ ਉਹਨਾਂ ਦੇ ਉੱਪਰ ਆ ਕੇ ਉਹ ਜਿਹੜੇ ਪੁੱਠੇ ਸਿੱਧੇ ਸ਼ਬਦ ਜਿਸ ਤਰੀਕੇ ਦੇ ਲਿਖਦੇ ਹੁੰਦੇ ਆ ਖਾਲਿਸਤਾਨ ਬਾਰੇ ਜਾਂ ਸਿੱਖਾਂ ਬਾਰੇ, ਉਹ ਲਿਖ ਕੇ ਚਲੇ ਜਾਂਦੇ ਸੀ। ਤਾਂ ਉਹ ਸਿੱਖਾਂ ਨੇ ਉਹ ਬਦਲ ਦਿੰਦੇ ਸੀ ਅਗਲੇ ਦਿਨ ਪੋਸਟਰ। ਪਰ ਮੁੜ ਕੇ ਸਿੱਖ ਨੌਜਵਾਨਾਂ ਨੇ ਮੈਲਬੌਰਨ ਦੇ ਵਿੱਚ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਉਹਨਾਂ ਬੈਨਰਾਂ ਤੇ, ਗੁਰਦੁਆਰਾ ਸਾਹਿਬਾਨਾਂ ਦੇ ਆਸੇ ਪਾਸੇ ਜਿੱਥੇ ਜਿੱਥੇ ਹੁੰਦਾ ਸੀ, ਕਿਉਂਕਿ ਬੈਕ ਟੂ ਬੈਕ ਹੋ ਰਿਹਾ ਸੀ ਇਹ। ਤਾਂ ਉਹਨਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਜਦੋਂ ਪਿੱਛਾ ਸ਼ੁਰੂ ਕੀਤਾ ਤਾਂ ਉਹ ਇੱਕ ਦਿਨ ਉਹ ਜਿਹੜੇ ਉੜਿੱਕੇ ਆ ਗਏ ਸਿੱਖ ਨੌਜਵਾਨਾਂ ਦੇ, ਤਾਂ ਉਹ ਫੜੇ ਗਏ ਕਿਉਂਕਿ ਤਾਂ ਉਹਨਾਂ ਨੇ ਫੜ ਕੇ ਇਹਨਾਂ ਨੂੰ ਜਦੋਂ ਪੁੱਛਿਆ ਤੇ ਕਿਉਂ ਇਹ ਫਿਰ ਛੇਤੀ ਗਊ ਦੇ ਜਾਏ ਵੀ ਬਣ ਜਾਂਦੇ ਆ, ਤਾਂ ਇਹਨਾਂ ਨੇ ਉਹਨਾਂ ਨੇ ਕਿਹਾ ਕਿ ਜੀ ਦੇਖੋ ਸਿੱਖ ਨੌਜਵਾਨਾਂ ਨੇ ਉਹਨਾਂ ਨੂੰ ਜਿਹੜਾ ਪ੍ਰਸ਼ਾਦਾ ਪਾਣੀ ਜਿਹੜਾ ਵੀ ਛਕਾਇਆ ਤੇ ਜਾਟਾ ਵੀ ਛਕਾਇਆ ਤੇ ਉਹਨਾਂ ਨੂੰ ਪੁੱਛਿਆ ਤੇ ਉਹ ਫਿਰ ਛੇਤੀ ਜਦੋਂ ਗਊ ਦੇ ਜਾਏ ਬਾਹਲਾ ਟਾਈਮ ਨਹੀਂ ਲਾਉਂਦੇ, ਦੱਸ ਦਿੰਦੇ ਆ ਕਿ ਸਾਨੂੰ ਤਾਂ ਐਂ ਦੱਸਿਆ ਗਿਆ ਜੀ ਖਾਲਿਸਤਾਨੀ ਇਹ ਆ, ਇਹ ਸਾਡੇ ਧਰਮ ਦੇ। ਮਤਲਬ ਉਹਨਾਂ ਦੇ ਮਨ 'ਚ ਇੰਨੀ ਜ਼ਹਿਰ ਭਰੀ ਗਈ ਵੀ ਜਿਹੜੇ ਸਿੱਖ ਨੇ ਉਹ ਤਾਂ ਮਤਲਬ ਕਿ ਹਿੰਦੂ ਧਰਮ ਦੇ ਵਿਰੋਧੀ ਹੈ, ਹਿੰਦੂ ਧਰਮ ਨੂੰ ਖਤਮ ਕਰਨਾ ਚਾਹੁੰਦੇ ਆ। ਪਰ ਉਹਨਾਂ ਨੂੰ ਜਦੋਂ ਬਿਠਾ ਕੇ ਦੱਸਿਆ ਗਿਆ ਵੀ ਭਾਈ ਸਿੱਖਾਂ ਨੇ ਤਾਂ ਆਹ ਕੁਛ ਕੀਤਾ ਤੇ ਉਹ ਪੁਲਿਸ ਵੀ ਬੁਲਾਈ ਗਈ ਉੱਥੇ, ਪੁਲਿਸ ਨੂੰ ਵੀ ਦੱਸਿਆ ਗਿਆ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਕੋਈ ਬਹੁਤ ਸਖਤ ਜਿਹੜੇ ਕਾਨੂੰਨ ਨਹੀਂ ਹੈਗੇ, ਜਿਵੇਂ ਕਿਉਂਕਿ ਇਹਨਾਂ ਦੇ ਜੀਜਸ ਜਾਂ ਬਾਈਬਲ ਦੇ ਵੀ ਕੋਈ ਬੇਅਦਬੀ ਕਰਦੇ ਤੇ ਉਹਦੇ ਤੇ ਕੋਈ ਬਹੁਤ ਵੱਡਾ ਐਕਸ਼ਨ ਨਹੀਂ ਲੈਂਦੇ। ਤਾਂ ਇਹ ਫਿਰ ਉਹਦੇ ਤੇ ਉਨੀ ਕੁ ਕਾਰਵਾਈ ਹੋਈ ਜਿੰਨੀ ਕਿ ਇਹਨਾਂ ਦਾ ਕਾਨੂੰਨ ਇਹਨਾਂ ਨੂੰ ਇਜਾਜ਼ਤ ਦਿੰਦਾ, ਉਦੋਂ ਵੱਧ ਤਾਂ ਕਰਦੇ ਨਹੀਂ। ਪਰ ਉਹ ਵੀਡੀਓ ਫੜੀ ਗਈ ਤੇ ਉਹਦੇ ਵਿੱਚ ਇਹ ਜ਼ਾਹਰ ਹੋਏ, ਉਹਦੇ ਤੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ। ਇਹਨਾਂ ਦੇ ਜਿਹੜੇ ਇੱਥੋਂ ਦੇ ਜਿਹੜੇ ਨਿੱਕੇ ਮੋਟੇ ਵੈਬ ਚੈਨਲ ਜਿਹੜੇ ਗੱਲਾਂ ਕਰਦੇ ਸੀ ਉਹਨਾਂ ਨੇ ਵੀ ਮੁੜ ਕੇ ਜਿਹਨਾਂ ਰੌਲਾ ਪਾਇਆ ਹੋਇਆ ਸੀ ਜੀ ਹਾਏ ਮਰ ਗਏ ਸਾਨੂੰ ਸਿੱਖਾਂ ਨੇ ਮਾਰਤਾ। ਮਤਲਬ ਇਹਨਾਂ ਦਾ ਕੰਮ ਹੈ ਵਿਕਟਮਹੁੱਡ ਜਿਹੜਾ ਕਾਰਡ ਹੈ ਖੇਡਦੇ ਆ ਤੇ ਕਰਦੇ ਆਪ ਹੀ ਹੈ ਸਾਰਾ ਕੁਛ ਹੀ। ਜਦੋਂ ਇਹ ਆਪਦੇ ਮੰਦਿਰਾਂ ਤੱਕ ਦੀ ਕਨੈਕਸ਼ਨ ਕਾਂਡ ਤੱਕ ਜਿਹੜੇ ਆਪਦੇ ਹੀ ਲੋਕਾਂ ਨੂੰ, ਇਹ ਪਹਿਲਾਂ ਤੋਂ ਇਹਨਾਂ ਦਾ ਭਾਈ ਮਨਵੀਰ ਸਿੰਘ ਜੀ ਧਿਆਨ ਸਿੰਘ ਡੋਗਰੇ ਨੇ ਕਿਹਾ ਸੀ ਨਾ ਸਿੱਖ ਰਾਜ ਵੇਲੇ, ਜਦੋਂ ਧਿਆਨ ਸਿੰਘ ਡੋਗਰੇ ਦਾ ਭਤੀਜਾ ਨਾਲ ਸੀ ਕਮਰਨੌਰ ਨਿਹਾਲ ਦੇ ਕਿ ਸੱਜਾ ਸਿੱਟਣਾ, ਤੇ ਜਿਹੜਾ ਸਿੱਟਣ ਵਾਲਾ ਸੱਜਾ ਸੀ ਉਹਨੇ ਕਿਹਾ ਸੀ ਕਿ ਕਮਰਨੌਰ ਨਿਹਾਲ ਸਿੰਘ ਜਾਣਦਾ ਸੀ ਵੀ ਕੋਈ ਕਰਤੂਤ ਕਰਨਗੇ, ਉਹ ਬਾਂਹ ਫੜ ਕੇ ਨਾਲ ਲੈ ਗਿਆ ਸੀ ਮਹਾਰਾਜਾ ਖੜ ਸਿੰਘ ਦੇ ਚਿਖਾ ਤੋਂ ਉੱਤੋਂ। ਤਾਂ ਉਹਨੇ ਕਿਹਾ ਸੀ ਕੋਈ ਗੱਲ ਨਹੀਂ ਜੇ ਮਰਦਾ ਇਹ ਵੀ ਇੱਕ ਕਮਰਨੌਰ ਨਿਹਾਲ ਸਿੰਘ ਨੂੰ ਜੇ ਮਾਰਨਾ ਤੇ ਇਹਦੇ ਨਾਲ ਜਿਸ ਮੇਰਾ ਭਤੀਜਾ ਵੀ ਜਾਂਦਾ ਜਾਣ ਦੇ। ਸੋ ਇਸੇ ਤਰੀਕੇ ਨਾਲ ਇਹਨਾਂ ਨੇ ਜਿਹੜੀਆਂ ਏਜੰਸੀਆਂ ਜਾਂ ਜਿਹੜਾ ਹਾਰਡ ਹਿੰਦੂਤਵ ਹੈ ਉਹ ਪੰਜਾਬ ਦੇ ਹਿੰਦੂਆਂ ਨੂੰ ਜਾਂ ਜਿਹੜੇ ਆਮ ਜਿਹੜੇ ਹਿੰਦੂਆਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਚਾਰਾ ਬਣਾ ਕੇ ਉਹਨਾਂ ਦੇ ਕਤਲ ਆਪ ਹੀ ਬੱਸਾਂ ਚੋਂ ਕੱਢ ਕੇ ਕਰ ਦਿੰਦੇ ਆ ਤੇ ਸਿੱਖਾਂ ਸਿਰ ਮੜਦੇ ਰਹੇ ਆ। ਸੋ ਇਹਨਾਂ ਦੀ ਇੱਕ ਜ਼ਹਿਨੀਅਤ ਹੈ, ਇਹਨਾਂ ਦਾ ਇੱਕ ਘਟੀਆ ਇਹ ਤਰੀਕਾ ਹੈ ਜਿਹੜਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਸ਼ੁਕਰਗੁਜ਼ਾਰ ਹੋਣ ਦੀ ਥਾਂ ਸਿੱਖ ਕੌਮ ਦਾ ਇਹ ਵਰਤਦੇ ਆ ਰਹੇ ਸੀ ਤੇ ਵਰਤਦੇ ਆ। ਇਹਦੇ 'ਚ ਮੈਂ ਭਾਈ ਮਨਵੀਰ ਸਿੰਘ ਜੀ ਇਹ ਸਾਰੇ ਜਿਹੜੀ ਖੇਡ ਆ ਨਾ ਵੈਸੇ ਬੇਸਿਕਲੀ ਜੇ ਆਖੀਏ ਮਤਲਬ ਕਿ ਲੋਕਲ ਜਾਂ ਸਥਾਨਕ ਨਹੀਂ ਹੁੰਦੀ ਕਿਸੇ ਦੀ, ਇਹਦੇ ਪਿੱਛੇ ਇੰਡੀਅਨ ਸਟੇਟ ਏਜੰਸੀਆਂ ਦੀ ਇੱਕ ਵੱਡੀ ਪਲੈਨਿੰਗ ਹੁੰਦੀ ਹੈ, ਲੰਮੇ ਸਮੇਂ ਦੀ ਪਲੈਨਿੰਗ ਹੁੰਦੀ ਹੈ। ਹਰ ਚੀਜ਼ ਇਹਨਾਂ ਦਾ ਬੜਾ ਕੈਲਕੂਲੇਟਡ ਮੂਵ ਹੁੰਦਾ ਹੈ
ਤੇ ਸਿੱਖਾਂ ਨੂੰ ਮੈਂ ਇਸ ਗੱਲ ਤੇ ਖਬਰਦਾਰ ਵੀ ਜ਼ਰੂਰ ਕਰਨਾ ਚਾਹੁੰਦਾ ਹੈ ਕਿ ਸਿੱਖਾਂ ਨੂੰ ਇਸ ਗੱਲ ਵਾਸਤੇ ਸੁਚੇਤ ਹੋਣਾ ਚਾਹੀਦਾ ਹੈ ਕਿ ਜਦੋਂ ਉਹਨਾਂ ਦੇ ਏਜੰਡੇ ਸਿੱਖਾਂ ਪ੍ਰਤੀ ਆ ਜਿਹੜੇ 5I ਦੇ ਟ੍ਰਾਂਸਲੇਸ਼ਨ ਆਪਰੇਸ਼ਨ ਤੋਂ ਬਾਅਦ ਵੀ ਜਿਹੜੇ ਉਹਨਾਂ ਨੇ ਤਾਂ ਕਲੀਅਰ ਕਰ ਦਿੱਤੇ। ਹੁਣ ਇਹ ਜਿਹੜਾ 1 ਜੁਲਾਈ ਨੂੰ ਇਹਨਾਂ ਦਾ ਰਾਜ ਦਾ ਜਿਹੜਾ ਮੁਖੀ ਆ ਚੁਣਿਆ ਜਾਂਦਾ ਹੈ, ਉਹਦੀ ਟਰਮ ਸ਼ੁਰੂ ਹੁੰਦੀ ਹੈ ਤੇ ਖਤਮ ਹੁੰਦੀ ਹੈ 30 ਜੂਨ ਨੂੰ। ਉਹਦੇ ਚ ਹੁਣ ਉਹਨਾਂ ਨੇ ਜਿਹੜਾ ਲਾਇਆ ਉਹ ਪਰਾਗ ਜੈਨ ਨੂੰ ਲਾਇਆ, ਜਿਹੜਾ ਕਿ ਪੰਜਾਬ ਕੈਡਰ ਦਾ ਤੇ ਕੈਨੇਡਾ ਚੋਂ ਜਿਹੜਾ ਮਤਲਬ ਕਿ ਧੱਕੇ ਮਾਰ ਕੇ ਬਾਹਰ ਕੱਢਿਆ ਜੇ ਆਪਾਂ ਪੰਜਾਬੀ ਚ ਕਹੀਏ, ਤੇ ਉਹ ਬੰਦਾ ਬਦਨਾਮ ਬੰਦਾ IPS। ਉਸ ਤੋਂ ਪਹਿਲਾਂ ਇਹਨਾਂ ਨੇ ਆਪਣਾ ਸਮਿਤ ਗੋਲ ਸੀ, ਉਹ ਵੀ ਪੰਜਾਬ ਕੇਡਰ ਦਾ ਸੀ, ਜਿਹੜਾ ਪੰਨੂ ਦੇ ਮਰਡਰ ਕੇਸ ਦੇ ਵਿੱਚ ਸੀਗਾ, ਉਹ ਵੀ ਰਾਜ ਮੁਖੀ ਸੀਗਾ। ਤੇ ਉਸ ਤੋਂ ਪਹਿਲਾਂ ਜਿਹੜਾ ਹੁਣ ਇਹਨਾਂ ਨੇ ਰੀਸੈਂਟਲੀ ਇੱਕ ਜਿਹੜਾ ਸੀਗਾ ਆਪਣਾ ਅਲੋਕ ਜੋਸ਼ੀ, ਉਹ ਵੀ ਪੰਜਾਬ, ਉਹ ਰਾਸ਼ਟਰੀ ਸੁਰੱਖਿਆ ਸਲਾਹਕਾਰ, ਉਹ ਪਹਿਲਾਂ ਸਾਬਕਾ ਰਾਜ ਮੁਖੀ ਹੈ ਤੇ ਉਹ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਜਿਹੜਾ ਹੈਗਾ ਚੇਅਰਮੈਨ ਬਣਾਇਆ ਗਿਆ ਉਹਨੂੰ ਰੀਸੈਂਟਲੀ। ਸੋ ਉਹ ਜਿਹੜੇ ਇਹ ਤਾਂ ਇਹਨਾਂ ਨੇ ਹੁਣ ਸਿੱਖਾਂ ਨੂੰ ਜੇ ਇਸ ਗੱਲ ਤੋਂ ਸਮਝਣਾ ਚਾਹੀਦਾ, ਇਹਦੇ ਥੋੜੀ ਜਿਹੀ ਮੈਂ ਇਹਦੇ ਤੇ ਗੱਲ ਕਰਨੀ ਚਾਹੂੰਗਾ ਕਿ ਇੰਡੀਅਨ ਏਜੰਸੀਆਂ ਦਾ ਸੈੱਟ ਪੈਟਰਨ ਆ ਛੋਟੀ ਛੋਟੀ ਗੱਲ ਤੋਂ ਲੈ ਕੇ ਉਹ ਕਿਵੇਂ ਕਰਦੇ ਆ। ਪਹਿਲਾਂ ਇਹ ਪੁਰਾਣੇ ਰੌ ਦਾ ਜਿਹੜਾ ਮੁਖੀ ਚੁਣਿਆ ਜਾਂਦਾ ਸੀਗਾ 2014 ਤੱਕ, ਜਦੋਂ ਤੋਂ ਇਹ ਬਣੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਜਿਹੜੀ ਏਜੰਸੀ ਜਿਹੜੀ ਇੰਦਰਾ ਗਾਂਧੀ ਨੇ ਖੜੀ ਕੀਤੀ ਹੈ KGB ਤੋਂ ਟ੍ਰੇਨਿੰਗ ਲੈ ਕੇ ਮੋਸਾਦ ਦੀ ਤਰਜ਼ ਤੇ, ਉਹਦੇ ਤੋਂ ਇਹਨਾਂ ਨੇ ਉਹਦੇ ਤੋਂ ਇਹ ਪਹਿਲਾਂ ਆਰਮੀ, ਤੁਸੀਂ ਪਾਕਿਸਤਾਨ ਦੇਖੋਗੇ ਜਾਂ ਇਹਨਾਂ ਦੇਸ਼ਾਂ 'ਚ ਵੀ ਦੇਖੋਗੇ, ਪੈਂਟਾਗਨ ਅਮਰੀਕਾ ਦਾ ਦੇਖੋ ਐਡਾ ਵੱਡੀ ਦੁਨੀਆ ਦੀ ਤਾਕਤ ਹੈ। ਇਹ ਮੋਸਟ ਆਫ ਜਿਹੜੇ ਇੰਟੈਲੀਜੈਂਸ ਏਜੰਸੀਆਂ ਦੇ ਮੁਖੀ ਹੁੰਦੇ ਆ, ਇੰਡੀਆ ਦੇ ਵਿੱਚ ਵੀ 2014 ਤੱਕ ਇਹ ਫੌਜ ਦੇ ਜਨਰਲ ਹੁੰਦੇ ਸੀਗੇ। 2014 ਤੋਂ ਬਾਅਦ ਇਹਨਾਂ ਨੇ IPS ਕੇਡਰ ਦੇ ਜਿਹੜੇ ਅਫਸਰ ਆ ਉਹ ਸ਼ੁਰੂ ਕੀਤੇ, ਔਰ ਇਹਦੇ ਚੋਂ ਜੇ ਤੁਸੀਂ ਦੇਖੋਗੇ 2014 ਤੋਂ ਜਿੰਨੇ ਇਹਨਾਂ ਦੀ ਟਰਮ ਹੈ ਉਹਦੇ ਚ ਮੋਸਟ ਆਫ ਜਿਹੜੇ ਪੰਜਾਬ ਕੇਡਰ ਦੇ ਪੁਲਿਸ ਅਫਸਰ ਲਏ ਗਏ, ਜਿਹੜੇ ਬੁੱਚੜ, ਹਾਲਾਂਕਿ ਪੰਜਾਬ ਕਿੱਡਾ ਕਿ ਜਿਸ ਪੂਰੇ ਇੰਡੀਆ ਦੇ ਸੰਦਰਭ ਚ ਦੇਖੀਏ, ਪਰ ਉਹਦੇ ਚ ਜਿਵੇਂ ਕਹਿ ਲਓ ਕਿ ਉਹਨਾਂ IPS ਅਫਸਰ ਬਦਨਾਮ ਹੁੰਦੇ ਆ, ਉਹ ਜਿਹੜੇ ਉਸ ਸਥਾਨਕ ਲੋਕਾਂ ਦੀ ਜਿਹੜੀਆਂ ਸਮੱਸਿਆ ਨੂੰ, ਸਥਾਨਕ ਲੋਕਾਂ ਦੇ ਜਿਹੜੇ ਬੋਲ ਚਾਲ ਜਾਂ ਉਹਨਾਂ ਦੇ ਜਿਹੜੇ ਰੋਜ਼ਮਰਾ ਦੇ ਕੰਮ ਤੋਂ ਜਾਣੂ ਹੁੰਦੇ ਆ, ਤੇ ਉਹ ਸਿੱਖਾਂ ਪ੍ਰਤੀ ਜਿਹੜੇ ਨਫ਼ਰਤ ਨਾਲ ਭਰੇ ਹੋਏ। ਮੈਂ ਰੋਕਣਾ ਚਾਹੁੰਦਾ ਤੁਹਾਨੂੰ ਇਸ ਗੱਲ ਤੋਂ, ਤਾਂ ਇਹ ਭਾਵ ਆ ਰਿਹਾ ਵੀ ਸਿੱਧੀ ਆਫਰ ਆ IPS ਆਫੀਸਰਸ ਨੂੰ ਜਾਂ IAS ਆਫੀਸਰਸ ਨੂੰ ਵੀ ਪਹਿਲਾਂ ਤੁਸੀਂ ਅਹੁਦੇ ਲੈ ਕੇ ਪੰਜਾਬ ਦੇ ਵਿੱਚ ਸਿੱਖਾਂ ਨੂੰ ਕੁੱਟੋ, ਸਿੱਖਾਂ ਨੂੰ ਮਾਰੋ, ਉਸ ਤੋਂ ਬਾਅਦ ਤੁਹਾਡੀਆਂ ਪੋਸਟਿੰਗਸ ਤੁਹਾਨੂੰ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਪ੍ਰਭਾਵ ਵਾਲੇ ਏਰੀਆਜ਼ ਦੇ ਵਿੱਚ, ਕੰਟਰੀਜ਼ ਦੇ ਵਿੱਚ ਬਣ ਕੇ ਤੁਸੀਂ ਉੱਥੇ ਕਤਲੋਗਾਰਤ ਕਰੋ, ਉੱਥੇ ਉਹਨਾਂ ਨੂੰ ਬਦਨਾਮ ਕਰੋ। ਜੇ ਇਸ ਸਾਰੇ ਕਾਸੇ ਚੋਂ ਤੁਸੀਂ ਪਾਸ ਹੋ ਜਾਂਦੇ ਆ ਤਾਂ ਫਿਰ ਤੁਹਾਨੂੰ ਜਿਹੜੀ ਨੈਸ਼ਨ ਦੀ ਸਭ ਤੋਂ ਵੱਡੀ ਸਿਕਿਉਰਿਟੀ ਏਜੰਸੀ ਆ, ਤੁਸੀਂ ਫਿਰ ਉਹ ਟੈਸਟ ਪਾਸ ਕਰ ਲੈਂਦੇ ਹੋ, ਕੁਆਲੀਫਿਕੇਸ਼ਨ ਹਾਸਲ ਕਰ ਲੈਂਦੇ ਹੋ ਉਹਦਾ ਚੀਫ ਬਣਨ ਦੀ। ਜੀ ਬਿਲਕੁਲ ਭਾਈ ਮਨਮੀਤ ਸਿੰਘ ਜੀ, ਪਰਸੋਨਾ ਨੌਨ ਗ੍ਰੇਟਾ ਦੇ ਥਰੂ ਜਦੋਂ ਕੱਢਿਆ ਜਾਂਦਾ ਬਹੁਤ ਵੱਡੀ ਬਦਨਾਮੀ ਹੁੰਦੀ ਹੈ ਕਿਸੇ ਦੇਸ਼ ਦੇ ਡਿਪਲੋਮੈਟ ਜਾਂ ਕਿਸੇ ਕੰਟਰੀ ਲਈ। ਉਹਦੇ ਬਾਵਜੂਦ ਉਹਨਾਂ ਬੰਦਿਆਂ ਨੂੰ ਤੇ ਸਿੱਖਾਂ ਪ੍ਰਤੀ ਇਹਨਾਂ ਨੇ ਜ਼ਹਿਨੀਅਤ ਜ਼ਾਹਰ ਕਰ ਦਿੱਤੀ, ਤੇ ਉਹਦੇ ਆਉਣ ਸਾਰ ਹੀ ਜਿਹੜਾ ਕੁਛ ਪੁਰਾਣਾ ਜਿਹਦੀ ਆਪਾਂ ਗੱਲ ਕੀਤੀ, ਜਿਹੜਾ ਪਿਛਲੇ ਸਾਲਾਂ 'ਚ 22, 23, 24 'ਚ ਵਾਪਰਿਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਆਪਣੀ ਜਿਹੜੀ ਕਾਰਵਾਈ ਹੈ ਤੇ ਸਿੱਖਾਂ ਨੂੰ ਇਸ ਗੱਲ ਤੇ ਸੁਚੇਤ ਹੋਣਾ ਚਾਹੀਦਾ। ਉਹ ਚਾਹੇ ਦਲਜੀਤ ਦੋਸਾਂਝ ਜਾਂ ਦਰਬਾਰ ਸਾਹਿਬ ਤੋਂ ਵੱਡੀ ਕੋਈ ਚੀਜ਼ ਨਹੀਂ ਸਿੱਖਾਂ ਲਈ। ਦਰਬਾਰ ਸਾਹਿਬ ਜਿਵੇਂ ਮੁਸਲਮਾਨ ਨੇ ਕਹਿੰਦੇ ਨਾ ਮੱਕੇ ਤੋਂ ਬੜੇ ਉਜਾੜ ਹੈ, ਹੁਣ ਉਹਦੇ ਵਿੱਚ ਜਿਹੜਾ ਸੰਜੀਵ ਜਿਵੇਂ ਪ੍ਰਚਾਰ ਕਰਦੇ ਆ, ਗ੍ਰੈਫਟਿੰਗ ਆਪ ਕਰਕੇ ਕੰਧਾਂ ਦੇ ਕੋਈ ਨਾਰੇ ਵੀ ਆਪ ਹੀ ਲਿਖ ਕੇ, ਤੇ ਪਰ ਦੂਜੇ ਪਾਸੇ ਸੰਜੀਵ ਕੁਮਾਰ ਦੁਬੇ ਨੂੰ ਕਿਸੇ ਚੈਨਲ ਨੇ ਅੱਤਵਾਦੀ ਨਹੀਂ ਕਿਹਾ, ਜਿਹੜਾ ਕਿ 6 ਈਮੇਲਾਂ ਕਰ ਚੁੱਕਿਆ ਇੱਕ ਦਰਬਾਰ ਸਾਹਿਬ ਦੇ ਉੱਤੇ। ਤੇ ਇਹ ਜਿਹੜੇ ਗੋਇਲ ਵਰਗੇ ਬੰਦੇ ਆ, ਇਹਨਾਂ ਨੂੰ ਇੱਕ ਟਾਸਕ ਦਿੱਤਾ ਜਾਂਦਾ ਹੈ, ਆਪਦੀ ਟਾਸਕ ਦੇ ਵਿੱਚ ਨਵਾਂ ਬੰਦਾ ਆ ਕੇ ਜਿਵੇਂ ਕਰਦਾ ਤਾਂ ਸ਼ੁਰੂ 'ਚ ਉਹਨਾਂ ਦਾ ਕੰਮ ਹੀ ਇਹ ਤਾਂ ਕਲੀਅਰ ਹੈ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਹੋਰ ਇਸ ਤਰ੍ਹਾਂ ਦੇ ਬਾਹਰਲੇ ਦੇਸ਼ਾਂ 'ਚ ਕੀ ਤੁਸੀਂ ਉਹ ਚਾਹੇ ਗੈਂਗਸਟਰਾਂ ਦੇ ਰੂਪ 'ਚ ਹੋਣ, ਚਾਹੇ ਉਹਨਾਂ ਨੂੰ ਆਪ ਹੀ ਭੇਜ ਕੇ, ਆਪ ਹੀ ਮੁੜ ਕੇ ਉਹਨਾਂ ਦੀ ਗੈਂਗਵਾਰ ਕਰਾ ਕੇ, ਆਪ ਹੀ ਜਿਹੜੀ ਸਟਾਕਸ ਮਨੀ ਲੈ ਕੇ। ਇਹ ਗੈਂਗਸਟਰ ਵਾਲਾ ਮੁੱਦਾ ਜਿਹੜਾ ਹੁਣ ਆਪਣਾ ਸਮਾਂ ਨਾ, ਕਿਉਂਕਿ ਇਹਨੂੰ ਆਪਾਂ ਈਜ਼ੀ ਖਤਮ ਨਹੀਂ ਕਰਨਾ, ਇਹਦੇ ਉੱਤੇ ਆਪਾਂ ਵੱਡੀ ਗੱਲ ਕਰਾਂਗੇ, ਟਾਈਮ ਲੈ ਕੇ ਗੱਲ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਹੁਣ ਸਾਡਾ ਸਮਾਂ ਜਿਹੜਾ ਉਹ ਸਮਾਪਤ ਆ, ਤੇ ਅੱਜ ਮੈਂ ਸਮਾਂ ਜ਼ਿਆਦਾ ਵੀ ਨਹੀਂ ਲਾ ਸਕਦਾ, ਮੈਨੂੰ ਵੀ ਰੁਝੇਵਾਂ, ਔਰ ਤੁਸੀਂ ਵੀ ਜਿਹੜਾ ਸਵੇਰ ਦੇ ਹੁਣ 3 ਵਜੇ ਆਸਟ੍ਰੇਲੀਆ ਦੇ ਵਿੱਚ 2 ਵਜੇ ਦੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਤੁਸੀਂ ਨਿਤਨੇਮ ਵੀ ਆਪਣਾ ਡਿਲੇ ਕੀਤਾ। ਸੋ ਆਖਰੀ 30 ਸਕਿੰਟਾਂ ਦੇ ਵਿੱਚ ਕਨਕਲੂਡ ਕਰ ਸਕਦੇ ਇਸ ਮੁੱਦੇ ਨੂੰ, ਤੇ ਉਸ ਤੋਂ ਬਾਅਦ ਫਿਰ ਅਸੀਂ ਇਜਾਜ਼ਤ ਲਵਾਂਗੇ। ਉਸ ਤੋਂ ਪਹਿਲਾਂ ਥੋੜਾ ਜਿਹਾ ਮੈਂ ਦੱਸ ਦਿਆਂ ਕਿ ਸਾਡੀ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਮੇਸ਼ਾ ਦੀ ਤਰ੍ਹਾਂ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਤੁਸੀਂ ਕੈਨੇਡਾ ਭਰ ਦੇ ਵਿੱਚ
ਅਸਾਈਲਮ ਕੇਸ, ਜੇ ਤੁਸੀਂ ਸਰਕਾਰਾਂ ਦੇ ਸਤਾਏ ਹੋਏ ਹੋ ਕਿਸੇ ਮੁਲਕ ਦੇ ਵਿੱਚ, ਕੈਨੇਡਾ ਦੇ ਵਿੱਚ ਅਸਾਈਲਮ ਅਪਲਾਈ ਕਰਨਾ ਚਾਹੁੰਦੇ ਹੋ ਪਰ ਤੁਹਾਨੂੰ ਨਹੀਂ ਪਤਾ ਕਿਵੇਂ ਕਰਨੀ ਆ, ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਅਸੀਂ ਤੁਹਾਡਾ ਜਰੀਆ ਬਣ ਸਕਦੇ ਹਾਂ ਬਿਟਵੀਨ ਚੰਗੇ ਵਕੀਲ ਤੇ ਤੁਹਾਡੇ ਵਿੱਚ, ਕਿਉਂਕਿ ਅਸੀਂ ਇੰਟਰਪ੍ਰੀਟਰ, ਸਾਡੀ ਜਿਹੜੀ ਫਰਮ ਹੈ ਉਹ ਇੰਟਰਪ੍ਰੀਟਰ ਸਰਵਿਸਿਜ਼ ਦਿੰਦੀ ਆ, 2 ਭਾਸ਼ੀਏ ਦਾ ਅਸੀਂ ਕੰਮ ਕਰਦੇ ਆ ਔਰ ਚੰਗੇ ਵਕੀਲਾਂ ਦੇ ਨਾਲ। ਔਰ ਇਹ ਮੈਂ ਇੱਥੇ ਦੱਸ ਦਿਆਂ ਕਿ ਅਸੀਂ ਵਕੀਲ ਨਹੀਂ ਹੈਗੇ, ਸਾਡਾ ਕੰਮ ਆ ਤੁਹਾਡੇ ਜਿਹੜੇ ਆ ਪੇਪਰ ਵਰਕ ਤੁਸੀਂ ਕਿਵੇਂ ਫਿਲ ਕਰਨੇ ਆ, ਤੁਹਾਡੀ ਹੈਲਪ ਕਰਨੀ, ਤੁਹਾਡੇ 2 ਭਾਸ਼ੀਏ ਬਣਨਾ, ਤੇ ਤੁਹਾਡਾ ਜਿਹੜਾ ਕੇਸ ਆ ਉਹ ਚੰਗੇ ਵਕੀਲ ਆ ਜਿਹੜੇ ਅਸੀਂ ਤੁਹਾਡਾ ਰਾਬਤਾ ਕਰਾ ਸਕਦੇ ਆ, ਤੇ ਜਾਂ ਤੁਹਾਨੂੰ ਲੀਗਲ ਏਡ ਵੀ ਜਿਹੜੀ ਅਸੀਂ ਦੱਸ ਸਕਦੇ ਆ ਕਿ ਤੁਸੀਂ ਕਿਵੇਂ ਲੈ ਸਕਦੇ ਹੋ, ਤੇ ਤੁਸੀਂ ਬਿਨਾਂ ਵਕੀਲ ਤੋਂ ਜਿਹੜੀ ਸਰਕਾਰੀ ਸਹਾਇਤਾ ਲੈ ਕੇ ਵੀ ਆਪਣਾ ਕੇਸ ਰਿਪਰੈਜ਼ੈਂਟ ਕਰ ਸਕਦੇ ਹੋ। ਸੋ ਉਸ ਕੰਮ ਦੇ ਲਈ 514 770 ਸਾਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ ਤੋਂ ਬਾਅਦ, ਜਾਂ ਮੈਸੇਜ ਕਰ ਸਕਦੇ ਹੋ, ਜਾਂ ਫਿਰ ਈਮੇਲ ਸਾਡੀ akalservices@hotmail.com। ਸੋ ਸਰਦਾਰ ਅਮਰਜੀਤ ਸਿੰਘ ਜੀ 30 ਸਕਿੰਟਾਂ ਦੇ ਵਿੱਚ ਕਨਕਲੂਡ ਕਰ ਦਿਓ, ਔਰ ਗੈਂਗਸਟਰ ਵਾਲਾ ਜਿਹੜਾ ਕੰਮ ਆ ਉਹ ਆਪਣਾ ਪੈਂਡਿੰਗ ਆ, ਉਹ ਆਪਾਂ ਅਗਲੇ ਕੁਝ ਸਮੇਂ ਬਾਅਦ ਆਪਾਂ ਫੇਰ ਜੋੜਾਂਗੇ ਆਪਣੇ ਸਕੇਜੂਲ ਦੇ ਹਿਸਾਬ ਦੇ ਨਾਲ। ਜੀ ਜੀ ਸਰਦਾਰ ਮਨਵੀਰ ਸਿੰਘ ਜੀ, ਕਨਕਲੂਡ ਕਰਨਾ ਹੋਵੇ ਤਾਂ ਗੱਲ ਇੰਨੀ ਕੀ ਆ ਵੀ ਸਿੱਖਾਂ ਦੀ ਹਰ ਸਮੱਸਿਆ ਦਾ ਜਿਹੜਾ ਹੱਲ ਹੈ, ਸਿੱਖਾਂ ਦੀ ਨਸਲਕੁਸ਼ੀ ਚੱਲ ਰਹੀ ਹੈ 47 ਤੋਂ ਲੈ ਕੇ ਅੱਜ ਤੱਕ। ਕਦੇ ਉਹ ਲੁਕਵੇਂ ਰੂਪ 'ਚ ਹੈ ਤੇ ਕਦੇ ਉਹ ਖੁੱਲੇ ਰੂਪ 'ਚ ਹੈ, ਪਰ ਹੁਣ ਤਾਂ ਖੁੱਲੇ ਰੂਪ 'ਚ ਆ ਕੇ ਬਾਹਰਲੇ ਦੇਸ਼ਾਂ ਦੇ ਸਿੱਖਾਂ ਦਾ ਇੱਕੋ ਇੱਕ ਹੱਲ ਹੈ ਕਿ ਆਪਣੇ ਕੌਮੀ ਘਰ ਖਾਲਿਸਤਾਨ ਦੇ ਲਈ ਤੇ ਆਪਣਾ ਜਿਹੜੀ ਚਾਰਜੋਈ ਕਰਨ ਪੀਸਫੁਲ ਤਰੀਕੇ ਨਾਲ। ਇਹਨਾਂ ਦੇਸ਼ਾਂ ਦੇ ਜਿਹੜਾ ਵਿਧਨ ਦਾ ਐਂਬੈਟ ਜਿਹੜਾ ਮਹਾਰਾਜ ਦੀ ਕਿਰਪਾ ਨਾਲ ਹੁਣ ਬਹੁਤ ਹੀ ਦੂਰ ਨਹੀਂ ਹੈਗਾ। ਜਿਸ ਤਰੀਕੇ ਨਾਲ ਸਿੱਖਾਂ ਦੀ ਗੱਲ ਦੁਨੀਆ ਭਰ ਦੇ ਵਿੱਚ ਸਿੱਖ ਜੇ ਸਾਡੀ ਸਾਰੀ ਕੌਮ ਜੇ ਬਿਲੀਅਨ ਆਫ ਡਾਲਰ ਲਾ ਕੇ ਵੀ ਫਰਮਾਂ ਹਾਇਰ ਕਰਦੀ ਤਾਂ ਅਸੀਂ ਸਾਡਾ ਪ੍ਰਚਾਰ ਇਸ ਲੈਵਲ ਤੇ ਨਹੀਂ ਹੋਣਾ ਸੀਗਾ। ਪਰ ਉਹ ਸ਼ਹੀਦ ਦਾ ਪਵਿੱਤਰ ਖੂਨ ਡੁੱਲਿਆ, ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦਾ, ਜਿਵੇਂ ਕਹਿੰਦੇ ਨੇ ਕਿ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰਾਂ ਬਦਲਦੀਆਂ ਕੌਮਾਂ ਦੀਆਂ, ਉਸ ਪਾਕ ਪਵਿੱਤਰ ਖੂਨ ਨੇ ਕੌਮ ਦੀ ਤਕਦੀਰ ਬਦਲੀ। ਤੇ ਲਗਾਤਾਰ ਉਹ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਤੇ ਸਿੱਖਾਂ ਦੀ ਜਿਹੜੀ ਗੱਲ ਹੈ ਦੁਨੀਆ ਭਰ ਦੇ ਵਿੱਚ, ਦੁਨੀਆ ਦੇ ਵੱਡੇ ਜਿਹੜੇ ਅਦਾਰੇ ਹੈ, ਦੁਨੀਆ ਦੇ ਵੱਡੇ ਜਿਹੜੇ ਪਲੇਟਫਾਰਮ ਹੈ, ਵਾਲ ਸਟਰੀਟ ਜਰਨਲ ਲਾਈਕ ਨਿਊਯਾਰਕ ਟਾਈਮਸ ਤੱਕ, CNN ਤੇ ਅਲ ਜਜ਼ੀਰਾ ਤੱਕ, ਜਿਹੜੇ ਸਿੱਖਾਂ ਦੀ ਜਿਹੜੀ ਗੱਲ ਆ ਉਹ ਇੱਕ ਦਿਨ ਵੀ ਹੈ ਜਿਹੜੀ ਉਹ ਕਦੇ ਪਿੱਛੇ ਨਹੀਂ ਹਟੀ। ਤੇ ਅੱਜ ਜਿਹੜਾ ਸਿੱਖਾਂ ਦਾ ਖਾਲਿਸਤਾਨ ਦਾ ਕੌਮੀ ਘਰ ਹੈ ਦੁਨੀਆ ਦੇ ਨਕਸ਼ੇ ਤੇ ਦਸਤਖਤ ਦੇ ਰਿਹਾ। ਤੇ ਸਾਨੂੰ ਆਪਣਾ ਜਿਹੜਾ ਇਹਨਾਂ ਦੇਸ਼ਾਂ ਦੀ ਕਾਨੂੰਨ ਦੀ ਜੱਦ ਦੇ ਵਿੱਚ ਰਹਿੰਦੇ ਹੋਏ ਆਪਣਾ ਜਿਹੜਾ ਕੰਮ ਹੈ ਉਹ ਕਰਦੇ ਰਹਿਣਾ ਚਾਹੀਦਾ। ਤੇ ਜਿਹੜੇ ਸਿੱਖਾਂ ਨੂੰ ਲੱਗਦਾ ਭੁਲੇਖਾ ਕਿ ਸਾਨੂੰ ਸ਼ਾਇਦ ਉੱਥੇ ਕੁਛ ਮਿਲ ਜੂਗਾ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਉਹ BJP ਹੈ, ਚਾਹੇ ਬਾਦਲ ਦਲ ਹੈ, ਇਹ ਸਾਰੇ ਹੀ ਉਹਨਾਂ ਦੇ ਕਹਿ ਲਓ ਵੀ ਦੂਮ ਛੱਲੇ ਨੇ, ਸਾਰੇ ਹੀ ਉਹਨਾਂ ਦੇ ਟੌਂਟ ਬਟੌਂਟ ਨੇ ਕਿਸੇ ਤਰੀਕੇ ਨਾਲ। ਤੇ ਉਹਦੇ ਵਿੱਚੋਂ ਸਿੱਖਾਂ ਨੂੰ ਨਸਲਕੁਸ਼ੀ ਤੋਂ ਬਿਨਾਂ ਕੁਛ ਨਹੀਂ ਨਿਕਲਣਾ। ਤੇ ਜੇ ਇਕੱਠੇ ਹੋਵਾਂਗੇ, ਮਹਾਰਾਜ ਬਾਣੀ ਕਹਿੰਦੇ ਨੇ ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋਏ, ਬਚਾਂਗੇ ਤਾਂ ਜੇ ਇਕੱਠੇ ਹੋਵਾਂਗੇ, ਇੱਕ ਪੰਥ ਦੇ ਕੌਮੀ ਘਰ ਦੀ ਗੱਲ ਕਰਾਂਗੇ। ਤੇ ਇੰਨਾ ਕੁਛ ਤੁਹਾਡੇ ਸਾਹਮਣੇ ਪਿਆ, ਕਿਸੇ ਤੋਂ ਲੁਕਿਆ ਨਹੀਂ। ਜੇ ਤੁਹਾਨੂੰ ਹਜੇ ਵੀ ਲੱਗਦਾ ਫਿਰ ਅੱਖਾਂ ਵਿੱਚ ਮਿਚਣ ਵਾਲੀ ਗੱਲ ਹੈ, ਅੱਜ ਕਰ ਲਓ, ਕੱਲ ਕਰ ਲਓ, ਹੋਰ ਨਸਲਕੁਸ਼ੀਆਂ ਕਰਾ ਕੇ ਕਰ ਲਓ, ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਛੁਟਕਾਰਾ ਨਹੀਂ। ਬਿਲਕੁਲ ਜੀ। ਔਰ ਇਸ ਹੋਕੇ ਦੇ ਨਾਲ ਕਿ ਸ਼ੇਰ ਚੜ ਗਏ ਰੁੱਖਾਂ ਉੱਤੇ ਪਰਲੋ ਹੈ, ਸ਼ੇਰੋ ਰੁੱਖਾਂ ਉੱਤੋਂ ਉਤਰੋ, ਆਪਣਾ ਮੈਦਾਨ ਸੰਭਾਲੋ, ਗਿੱਦੜ ਲੰਮੀਆਂ ਤਾਣ ਕੇ ਸੁੱਤੇ ਪਰਲੋ ਹੈ। ਜਿਹੜੇ ਗਿੱਦੜ ਆ ਇਹਨਾਂ ਨੂੰ, ਜਿਨ੍ਹਾਂ ਦਾ ਕਬਜ਼ਾ ਹੋ ਚੱਲਿਆ ਜੰਗਲ ਦੇ ਉੱਤੇ, ਇਹਨਾਂ ਨੂੰ ਖੁੱਡਾਂ ਦੇ ਵਿੱਚ ਬਾੜ ਦਿਓ ਤੇ ਤੁਹਾਨੂੰ ਰੁੱਖਾਂ ਤੋਂ ਆਰਾਮ ਜਿਹੜਾ ਤੁਸੀਂ ਕਰ ਰਹੇ ਆ ਉੱਪਰ ਪਏ ਉੱਥੋਂ ਉਤਰਨਾ ਪੈਣਾ। ਵਫਾਦਾਰੀਓਂ ਮੁੱਕਰੇ ਕੁੱਤੇ ਪਰਲੋ ਹੈ। ਤੇ ਜਿਹੜੇ ਕੌਮ ਦੇ ਕੁੱਕਰ ਹੋ ਕੇ ਵਫਾਦਾਰੀ ਤੋਂ ਮੁੱਕਰੇ ਹੋਏ ਆ ਉਹਨਾਂ ਲਈ ਵੀ ਇੱਕ ਮੌਕਾ ਕਿ ਕੌਮ ਦੀ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋ ਜਾਓ। ਕੌਮ ਬਖਸ਼ਣਹਾਰ ਹੈ, ਗੁਰੂ ਬਖਸ਼ਣਹਾਰ ਹੈ। ਸੋ ਬਹੁਤ ਬਹੁਤ ਧੰਨਵਾਦ ਭਾਈ ਅਮਰਜੀਤ ਸਿੰਘ ਜੀ, ਤੁਹਾਡਾ ਵੀ ਔਰ ਸਾਡੇ ਸਾਰੇ ਸਰੋਤਿਆਂ ਦਾ। ਅਖੀਰਲਾ ਮੈਸੇਜ ਖੁਸ਼ਪ੍ਰੀਤ ਕੌਰ ਭਿੰਡਰ ਇਹ ਵੀ ਕਹਿੰਦੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਾਲਿਸਤਾਨ ਜਿੰਦਾਬਾਦ। ਬਿਲਕੁਲ ਜੀ, ਜਿੰਦਾਬਾਦ। ਸੋ ਵਾਹਿਗੁਰੂ ਨੇ ਸਵਾਸਾਂ ਦੀ ਲੜੀ ਇਸੇ ਤਰ੍ਹਾਂ ਚੱਲਦੀ ਰੱਖੀ ਤੇ ਆਪਣੇ ਪੈਰਾਂ ਤੇ ਖਲੋਣ ਦਾ ਬਲ ਬਖਸ਼ਿਆ। ਤੇ ਸੋਮਵਾਰ ਨੂੰ ਫੇਰ ਹਾਜ਼ਰ ਹੋਵਾਂਗੇ, ਨਿਊਯਾਰਕ ਟਾਈਮ ਦੁਪਹਿਰ ਦੇ 12 ਵਜੇ, ਖਾਲਿਸਤਾਨ ਟਾਈਮ ਰਾਤ ਦੇ 9:30 ਵਜੇ। ਮਹਿਮਾਨ ਦੇ ਨਾਲ ਦੇ ਲਈ ਤਦ ਤੱਕ ਦੇ ਲਈ ਦਿਓ ਇਜਾਜ਼ਤ, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।